का खालसा वाहिगुरू जी की फतेह। अस्सलाम वालेकुम आदाब अर्ज महा ਤੁਹਾਡੀ ਹੋਸਟ ਨੀਰੂ ਖੁਰਦ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब आज 19 जनवरी 2024 7 माघ नानकशाही संमत 555 ਦਾ दिन है। तो डॉक्टर साहब प्रोग्राम शुरू करने तो पहला ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਪਲੇਟਫਾਰਮ ਕੈਨੇਡਾ, ਰੂਕੂ, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਰੱਬ ਅੱਗੇ ਦੁਆ ਕਰਾਂਗੇ, ਅਰਦਾਸ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਆਪਾਂ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲਾ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਸਵਿਟਜ਼ਰਲੈਂਡ ਤੋਂ ਸਰਦਾਰ ਜਸਬੀਰ ਸਿੰਘ ਜੁਰਾ ਵੱਲੋਂ। ਸੋ ਉਹਨਾਂ ਨੇ ਆਪਣੀ ਲਿਖਤ ਭੇਜੀ ਔਰ ਆਪਣੇ ਵਿਚਾਰ ਵੀ ਪੇਸ਼ ਕੀਤੇ ਨੇ ਔਰ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਕਹਿੰਦੇ ਨੇ ਕਿ ਮੇਰਾ ਨਾਮ ਜਸਬੀਰ ਸਿੰਘ ਹੈ ਔਰ ਮੈਂ ਸਵਿਟਜ਼ਰਲੈਂਡ ਤੋਂ ਹਾਂ ਔਰ ਮੈਂ ਤੇ ਮੇਰੇ ਸਾਥੀ ਤੁਹਾਡਾ ਸ਼ੋਅ ਸੱਚੋ ਸੱਚ ਰੋਜ਼ ਦੇਖਦੇ ਨੇ ਔਰ ਤੁਹਾਡੇ ਲੈਕਚਰ ਸੁਣਦੇ ਨੇ ਔਰ ਤੁਹਾਡੀ ਗੁਰਬਾਣੀ ਦਾ ਵਿਚਾਰ, ਰਾਜਨੀਤਿਕ ਵਿਚਾਰ ਅਤੇ ਖਾਲਸਾ ਦੀ ਜਿਹੜੀ ਗੱਲ ਬਹੁਤ ਉੱਚ ਕੋਟੀ ਦੀ ਹੁੰਦੀ ਹੈ ਔਰ ਤੁਸੀਂ ਸਿੱਖਾਂ ਦੇ ਲਈ ਇੱਕ ਉਦਾਹਰਨ ਹੋ ਔਰ ਜੋ ਕਿ ਮੀਰੀ ਪੀਰੀ ਦੇ ਸਿਧਾਂਤ ਤੇ ਪੈਰਾ ਦਿੰਦੇ ਹੋ। ਮੈਂ ਟੀਵੀ 84 ਨੂੰ $1000 ਭੇਜ ਰਿਹਾ। ਮੈਂ ਚਾਹੁੰਦਾ ਕਿ ਅਸੀਂ ਤੁਹਾਡਾ ਸ਼ੋਅ ਦੇਖਦੇ ਰਹੀਏ ਅਤੇ ਤੁਹਾਡੀ ਟੀਵੀ 84 ਦੀ ਜਿਹੜੀ ਹੈ ਮਦਦ ਕਰਦੇ ਰਹੀਏ, ਸੇਵਾ ਕਰਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਬੀਰ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਛੇਕੜਲੀਆਂ ਮੀਡੀਆ ਰਿਪੋਰਟਾਂ ਅਨੁਸਾਰ ਚੈਕ ਰਿਪਬਲਿਕ ਦੀ ਉੱਚ ਅਦਾਲਤ ਨੇ ਨਿਖਿਲ ਗੁਪਤਾ ਨੂੰ ਅਮਰੀਕਾ ਦੇ ਹਵਾਲੇ ਕਰਨ ਦਾ ਜਿਹੜਾ ਫੈਸਲਾ ਹੈ ਉਹ ਸੁਣਾਇਆ ਔਰ ਯਾਦ ਰਹੇ ਨਿਖਿਲ ਗੁਪਤਾ ਨਿਊਯਾਰਕ ਵਿਚਲੀ ਅਦਾਲਤ ਨੂੰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲੋਟ ਵਿੱਚ ਲੋੜੀਂਦਾ ਹੈ। ਉਹ ਹੁਣ ਫੈਸਲਾ ਚੈਕ ਰਿਪਬਲਿਕ ਦੇ ਜਸਟਿਸ ਮਿਨਿਸਟਰ ਦੇ ਹੱਥ ਵਿੱਚ ਹੈ। 3 ਮਹੀਨੇ ਦੇ ਵਿੱਚ ਉਹ ਸੁਪਰੀਮ ਕੋਰਟ ਕੋਲ ਜਾ ਸਕਦਾ ਹੈ ਜੇ ਉਸ ਨੂੰ ਕੋਈ ਇਤਰਾਜ਼ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਸਬੀਰ ਸਿੰਘ ਸਵਿਟਜ਼ਰਲੈਂਡ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਇਹ ਸਿੰਘ ਸਾਹਿਬ ਕੋਈ ਸਧਾਰਨ ਵਿਅਕਤੀ ਨਹੀਂ ਨੇ। ਇਹਨਾਂ ਦੀ ਆਪਣੀ ਮੂਵਮੈਂਟ ਨੂੰ ਬਹੁਤ ਵੱਡੀ ਦੇਣ ਹੈ। ਇਹਨਾਂ ਨੇ ਫੌਜ ਦੇ ਵਿੱਚ ਨੌਕਰੀ ਵੀ ਕੀਤੀ ਔਰ ਮਿਡਲ ਏਜ ਜਿਹਨੂੰ ਅਸੀਂ ਕਹਿੰਦੇ ਹਾਂ ਉਸ 'ਚ ਆ ਕੇ ਉਸ ਸੰਘਰਸ਼ ਦੇ ਵਿੱਚ ਕੁੱਦੇ। ਜਦੋਂ ਇੱਕ ਜ਼ਮਾਨਾ ਸੀ, ਅੱਜ ਬੇਸ਼ੱਕ ਇਹ ਪੋਲੀਟੀਕਲ ਟੈਬੂ ਬਣ ਗਿਆ ਹੈ ਜਾਂ ਪੋਲੀਟੀਕਲੀ ਇਸ ਨੂੰ ਜਿਹੜਾ ਉਹ ਖਤਰਨਾਕ ਮੰਨਿਆ ਜਾਂਦਾ ਹੈ, ਪਰ 70ਵਿਆਂ ਦੇ ਅਖੀਰ ਜਾਂ 80ਵਿਆਂ ਦੇ ਵਿੱਚ ਅਸੀਂ ਦੁਨੀਆ ਭਰ ਦੀਆਂ ਜਿਹੜੀਆਂ ਫਰੀडम ਮੂਵਮੈਂਟ ਸੀ ਉਹਨਾਂ ਦੇ ਵਿੱਚ ਜਹਾਜ਼ ਨੂੰ ਅਗਵਾ ਕਰਕੇ ਲੈ ਜਾਣਾ ਔਰ ਫਿਰ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਮਨਵਾਉਣੀਆਂ, ਇਹ ਇੱਕ ਕਾਮਨ ਗੱਲ ਸੀ। ਇਸ ਨੂੰ ਆਇਰਿਸ਼, ਫਲਸਤੀਨੀ, ਕੁਰਦ ਔਰ ਹੋਰ ਵੀ ਕਿੰਨੀਆਂ ਮੂਵਮੈਂਟਸ ਜਿਹੜੀਆਂ ਨੇ ਉਹਨਾਂ ਦੇ ਨਾਲ ਜੇ ਤੁਸੀਂ ਦੇਖੋਗੇ ਤੇ ਦਰਜਨਾਂ ਇਸ ਕਿਸਮ ਦੀਆਂ ਘਟਨਾਵਾਂ ਸੀ। ਔਰ ਉਹਦੇ 'ਚ ਜਿਵੇਂ ਅਸੀਂ ਅਕਸਰ ਜਦੋਂ ਭਾਈ ਗਜਿੰਦਰ ਸਿੰਘ ਦਲ ਖਾਲਸਾ ਦਾ ਜ਼ਿਕਰ ਕਰਦੇ ਤੇ ਸਿੱਖ ਮੂਵਮੈਂਟ ਨੂੰ ਜਾਂ ਉਸ ਵੇਲੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਸ਼ਖਸੀਅਤ ਨੂੰ ਇੰਟਰਨੈਸ਼ਨਲ ਲੈਵਲ ਤੇ ਲਿਜਾਣ 'ਚ ਔਰ ਖ਼ਾਸ ਤੌਰ ਤੇ ਜਦੋਂ 20 ਸਤੰਬਰ 1981 ਨੂੰ
ਸੰਤ ਪਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਹੁੰਦੀ ਹੈ ਔਰ ਉਸ ਤੋਂ ਬਾਅਦ ਜਲੰਧਰ ਗੋਲੀकांड ਵੀ ਵਰਤਾਇਆ ਜਾਂਦਾ ਹੈ। ਮੌਕੇ ਦੇ ਉੱਤੇ ਵੀ 12-13 ਸਿੰਘ ਸ਼ਹੀਦ ਕੀਤੇ ਜਾਂਦੇ ਨੇ ਔਰ ਇੱਕ ਫੀਅਰ ਵੀ ਸੀ ਕਿ ਸੰਤ ਪਿੰਡਰਾਂ ਵਾਲਿਆਂ ਨੂੰ ਕਸਟਡੀ ਦੇ ਵਿੱਚ ਜਿਹੜਾ ਹੈ ਉਹ ਸ਼ਹੀਦ ਕਰ ਦਿੱਤਾ ਜਾਏਗਾ। ਸੋ ਇਸ ਸਭ ਦੇ ਚਲਦਿਆਂ ਹੀ ਜਿਹੜਾ ਲਗਭਗ 9 ਦਿਨ ਬਾਅਦ 29 ਸਤੰਬਰ ਨੂੰ ਭਾਈ ਗਜਿੰਦਰ ਸਿੰਘ ਦਲ ਖਾਲਸਾ ਆਪਣੇ 4 ਹੋਰ ਸਾਥੀਆਂ ਨਾਲ ਉਹਨਾਂ ਨੇ ਜਹਾਜ਼ ਅਗਵਾ ਕੀਤਾ ਔਰ ਇਸ ਸਾਰੇ ਦਾ ਨਤੀਜਾ ਸੀ ਕਿ ਇਹ ਗੱਲ ਵੀ ਦੁਨੀਆ ਭਰ 'ਚ ਪਹੁੰਚੀ ਕਿ ਭਾਈ ਕਿਵੇਂ ਭਾਰਤੀ ਹਕੂਮਤ ਨੇ ਚੰਦੋ ਕਲਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੈਂਚੀਆਂ ਦੀ ਬੇਅਦਬੀ ਮਾਰੋ-ਮਾਰੀ ਔਰ ਕਿਵੇਂ ਉਹਨਾਂ ਨੇ ਜਿਹੜਾ ਹੈ ਉਹ ਸਿੱਖਾਂ ਦੇ ਨਾਲ ਕੀ ਚੱਲ ਰਿਹਾ। ਹੁਣ ਤਾਂ ਅਸੀਂ ਇਹ ਦੇਖ ਰਹੇ ਹਾਂ ਕਿ 2015 ਤੋਂ ਬਾਅਦ ਤਾਂ ਇੰਨੀ ਖੁੱਲ੍ਹ ਖੇਡ ਬਣ ਗਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਿ ਜੇ ਕਿਤੇ ਕੁਝ ਵਾਪਰਦਾ ਹੈ, ਕੋਈ ਇਸ ਦਾ ਜਵਾਬ ਵੀ ਦੇਣਾ ਚਾਹੁੰਦਾ ਹੈ, ਮੌਕੇ ਦੀ ਕਹਾਣੀ ਹੋਰ ਹੁੰਦੀ ਹੈ। 2-3 ਦਿਨ ਬਾਅਦ ਪੁਲਿਸ ਜਿਹੜੀ ਹੈ ਉਹ ਜਦੋਂ ਆਪਣੀ ਬਰੀਫਿੰਗ ਕਰਦੀ ਹੈ ਤੇ ਉਸ ਬੰਦੇ ਨੂੰ ਜਿਹੜਾ ਬੇਅਦਬੀ ਕਰ ਰਿਹਾ ਜਾਂ ਜਿਹਨੇ ਕੀਤੀ ਜਾਂ ਜਿਹਦੀ ਕਰਨ ਦੀ ਮਨਸ਼ਾ ਸੀ ਉਹਨੂੰ ਦਿਮਾਗੀ ਤੌਰ ਤੇ ਜਿਹੜਾ ਹੈ ਉਹ ਬਿਮਾਰ ਦੱਸਿਆ ਜਾਂਦਾ। ਜਿਵੇਂ ਹੁਣ ਵੀ ਇੱਕ ਫਗਵਾੜੇ ਦੇ ਨੇੜੇ 6ਵੀਂ ਪਾਤਸ਼ਾਹੀ ਦੇ ਗੁਰਦੁਆਰਾ ਸਾਹਿਬ 'ਚ ਘਟਨਾ ਹੋਈ, ਪਹਿਲੀ ਵਰਜਨ ਹੋਰ ਹੈ, ਹੁਣ ਹੋਰ ਹੈ। ਫਿਰ ਆਪਣੀ ਕੁਛ ਇਸ ਕਿਸਮ ਦੇ ਪੱਗਾਂ ਵਾਲੇ ਜਿਹੜੇ ਹੁਣ ਯੂਟਿਊਬਰ ਬਣੇ ਹੋਏ ਨੇ ਉਹ ਸਿੱਖਾਂ ਨੂੰ ਹੀ ਕੋਸਣਾ ਸ਼ੁਰੂ ਕਰ ਦਿੰਦੇ ਨੇ ਕਿ ਦੇਖੋ ਜੀ ਕਿਸ ਕਿਸਮ ਦਾ ਜ਼ੁਲਮ ਹੈ, ਮਾੜੀ ਜਿਹੀ ਗੱਲ ਪਿੱਛੇ ਬੰਦਾ ਮਾਰ ਦੇਣਾ ਜਾਂ ਦੂਸਰਾ। ਇਹ ਠੀਕ ਹੈ ਕਿਤੇ ਵੀ ਕੋਈ ਬੇਗੁਨਾਹ ਮਾਰਿਆ ਜਾਂਦਾ ਹੈ ਜਾਂ ਕਿਤੇ ਵੀ ਕੋਈ ਇਸ ਕਿਸਮ ਦਾ, ਪਰ ਇਹ ਵੀ ਦੇਖਣ ਵਾਲਾ ਪਾਰਟ ਹੈ ਕਿ ਭਾਈ ਜਦੋਂ ਹਾਲਾਤ ਹਕੂਮਤਾਂ ਜਿਨ੍ਹਾਂ ਦੇ ਕੋਲ ਪਾਵਰ ਹੈ ਉਹ ਤੁਹਾਡੇ ਇਸ਼ਟ ਨੂੰ ਬਾਰ-ਬਾਰ ਬੇਅਦਬ ਕਰ ਰਹੀਆਂ ਤੇ ਇੱਕ ਕਾਮਨ ਬੰਦਾ ਵੀ ਇਹ ਸਵਾਲ ਪੁੱਛ ਸਕਦਾ ਹੈ ਕਿ ਭਾਈ ਸਿਰਫ ਇਹ ਜਿਹੜੇ ਦਿਮਾਗੋਂ ਖਰਾਬ ਲੋਕ ਨੇ ਇਹਨਾਂ ਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਹੀ ਬੇਅਦਬ ਕਰਨ ਦੀ ਗੱਲ ਸੁਝਦੀ ਹੈ ਇਹਨਾਂ ਨੂੰ। ਅਸੀਂ ਇਹ ਨਹੀਂ ਕਹਿੰਦੇ ਵੀ ਹੋਰ ਧਰਮਾਂ ਨੂੰ ਬੇਅਦਬ ਕੀਤਾ ਜਾਏ ਪਰ ਜਾਂ ਉਹਨਾਂ ਦੇ ਗ੍ਰੰਥਾਂ ਨੂੰ ਬੇਅਦਬ ਕੀਤਾ ਜਾਏ, ਪਰ ਇਹ ਇੱਕ ਸਧਾਰਨ ਸਵਾਲ ਹਰ ਇੱਕ ਦੇ ਦਿਲੋਂ ਦਿਮਾਗ 'ਚ ਆਉਂਦਾ। ਸੋ ਭਾਈ ਗਜਿੰਦਰ ਸਿੰਘ ਦਲ ਖਾਲਸਾ ਵੱਲੋਂ ਜਿਹੜਾ ਇਹ ਕਾਰਵਾਈ ਕੀਤੀ ਗਈ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕਪਲ ਆਫ ਜਿਹੜੀਆਂ ਹਾਈਜੈਕਿੰਗਸ ਨੇ ਉਹ ਜਿਹੜੀ ਹੈ ਸਿੱਖ ਨੌਜਵਾਨਾਂ ਵੱਲੋਂ 84 ਤੋਂ ਬਾਅਦ, ਜੂਨ 84 ਦੇ ਹਮਲੇ ਤੋਂ ਬਾਅਦ, ਔਰ ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਨੇ ਉਹ ਕੋਈ ਮੁਲਕ ਟਿਕਾਣਾ ਦੇਣ ਨੂੰ ਤਾਂ ਤਿਆਰ ਨਹੀਂ ਸੀ। ਜੇ ਪਾਕਿਸਤਾਨ 'ਚ ਗਏ ਤਾਂ ਉੱਥੇ ਵੀ ਉਹਨਾਂ ਨੇ ਉਮਰ ਕੈਦਾਂ ਕੱਟੀਆਂ, ਜੇ ਉੱਥੋਂ ਫਿਰ ਨਿਕਲ ਕੇ ਕਿਸੇ ਹੋਰ ਪਾਸੇ ਆਏ ਤਾਂ ਵੀ ਉਹ ਟੈਗ ਨਾਲ ਲੱਗਾ ਰਿਹਾ, ਕੋਈ ਬਹੁਤੇ ਪ੍ਰੋਗਰੈਸ ਨਹੀਂ ਕਰ ਪਾਏ। ਇੱਕ ਅੱਧੀ ਫਲਾਈਟ ਜਿਹੜੀ ਪਾਕਿਸਤਾਨ ਵਾਲਿਆਂ ਨੇ ਰੁਕਣ ਨਹੀਂ ਦਿੱਤੀ, ਉਹਨਾਂ ਨੇ ਕਿਹਾ ਦੁਬਈ ਵਾਲਿਆਂ ਨੇ ਇੰਡੀਆ ਦੇ ਨਾਲ ਆਪਣੀ ਸੌਦੇਬਾਜ਼ੀ ਕਰਕੇ ਉਹਨਾਂ ਨੂੰ ਹਵਾਲੇ ਕਰ ਦਿੱਤਾ ਸੀ। ਸੋ ਭਾਈ ਜਸਬੀਰ ਸਿੰਘ ਉਹਨਾਂ ਯੋਧਿਆਂ 'ਚੋਂ ਨੇ ਜਿਨ੍ਹਾਂ ਨੇ ਇਸ ਕਿਸਮ ਦਾ ਜਿਹੜਾ ਬਹਾਦਰੀ ਵਾਲਾ ਕਾਰਨਾਮਾ ਕੀਤਾ ਹੋਇਆ। ਇਸ ਵੇਲੇ ਉਹ ਆਪਣੀ 80+ ਉਹਨਾਂ ਦੀ ਉਮਰ ਹੈ ਲੇਕਿਨ ਫੁੱਲੀ ਐਕਟਿਵ ਨੇ, ਫਿਜ਼ੀਕਲੀ ਵੀ ਇੰਟੈਲੈਕਚੁਅਲੀ ਵੀ ਉਹਨਾਂ ਦਾ। ਔਰ ਜਦੋਂ ਸਾਡੇ ਇੱਕ ਵੀਰ ਇੱਥੋਂ ਅਮਰੀਕਾ 'ਚੋਂ ਗਏ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ, ਉਹਨਾਂ ਨੇ ਜ਼ਿਕਰ ਕੀਤਾ ਔਰ ਪ੍ਰੋਗਰਾਮ ਵੀ ਉਹਨਾਂ ਨੇ ਸੁਣਨੇ ਸ਼ੁਰੂ ਕੀਤੇ ਔਰ ਇੰਨੇ ਪਿਆਰ ਦੇ ਨਾਲ ਔਰ ਇਸ ਕਿਸਮ ਦੀ ਸਤਿਕਾਰਤ ਉਹਨਾਂ ਦੀ ਸ਼ਬਦਾਵਲੀ ਹੁੰਦੀ ਹੈ। ਉਹ ਖੁਦ ਹੀ ਜਿਹੜਾ ਵੌਇਸ ਮੇਲ ਦੇ ਵਿੱਚ ਹੀ WhatsApp ਦੇ ਉੱਤੇ ਮੈਸੇਜ ਭਰਦੇ ਨੇ। ਉਹ ਕਹਿੰਦੇ ਨੇ ਵੀ ਮੈਨੂੰ ਲਿਖਣ ਤੋਂ ਥੋੜੀ ਝਿਜਕ ਵੀ ਹੁੰਦੀ ਹੈ ਜਾਂ ਕੰਫਰਟੇਬਲ ਨਹੀਂ ਹੁੰਦੇ, ਲੇਕਿਨ ਉਹਨਾਂ ਦਾ ਕੋਈ ਆਪਣਾ ਆਮਦਨ ਦਾ ਜ਼ਰੀਆ ਨਹੀਂ ਹੈ। ਜਦੋਂ ਇਹ ਸਾਰੀ ਪੰਥਕ ਸੇਵਾ ਤੋਂ ਬਾਅਦ ਸਵਿਟਜ਼ਰਲੈਂਡ 'ਚ ਪਹੁੰਚੇ ਤੇ ਉਹਨਾਂ ਦੀ ਟੇਕ ਕੇਅਰ ਜਿਹੜਾ ਪਰਿਵਾਰ ਬਜ਼ੁਰਗਾਂ ਵਾਂਗ ਉਹਨਾਂ ਨੂੰ ਡੀਲ ਕਰਦਾ ਹੈ, ਉਹੀ ਜਿਹੜੇ ਨੇ ਉਹਨਾਂ ਦੇ ਨਾਲ ਖਲੋਤੇ। ਬਾਕੀ ਵੀ ਉਹਨਾਂ ਦਾ ਬਹੁਤ ਸਤਿਕਾਰ ਹੈ ਕਿਉਂਕਿ ਇੱਕ ਸਚਿਆਰੇ ਇਨਸਾਨ ਨੇ। ਉਹਨਾਂ ਨੂੰ ਕੋਈ ਖੁਸ਼ਾਮਦ ਜਾਂ ਜਿਹੜੀ ਗੱਲ ਭਾਵੇਂ ਕਿਸੇ ਦੇ ਗੋਡੇ ਲੱਗੇ ਗਿੱਟੇ ਲੱਗੇ, ਇਹ ਉਹਨਾਂ ਦੇ ਸੁਭਾਅ ਦਾ ਹਿੱਸਾ ਔਰ ਇਹੀ ਸਿੱਖ ਦਾ ਕਿਰਦਾਰ ਵੀ ਹੈ। ਤੁਸੀਂ ਭਾਰ ਦੇਖੋ ਕਿ ਕਿੰਨੇ ਨਾਲ ਕਿੰਨੇ ਖੁਸ਼ ਹੋਣਗੇ, ਕਿੰਨੇ ਨਾਰਾਜ਼ ਹੋਣਗੇ, ਉਹ ਫਿਰ ਸੱਚ ਨਹੀਂ ਹੁੰਦਾ। ਕਿਉਂਕਿ ਸੱਚ ਤਾਂ ਇਸੇ ਲਈ ਜਿਨ੍ਹਾਂ ਨੇ ਵੀ ਕਿਹਾ ਕਿ ਭਾਈ ਸੱਚ ਕੌੜਾ ਹੁੰਦਾ ਹੈ, ਇਸੇ ਲਈ ਕਿਉਂਕਿ ਕੂੜ ਮਿੱਠਾ, ਕੂੜ ਮਾਖਿਓ ਕੂੜ ਡੋਬੇ ਪੂਰ। ਬੇਸ਼ੱਕ ਕੂੜ ਦੇ ਨਾਲ ਤੁਸੀਂ ਇੱਕ ਚੰਗਾ ਮਾਹੌਲ ਕ੍ਰੀਏਟ ਕਰਦੇ ਹੋ ਕਿਤੇ ਵੀ, ਜਿਹਨੂੰ ਅੰਗਰੇਜ਼ੀ ਵਾਲੇ ਵੀ ਕਹਿੰਦੇ ਨੇ ਟੂ ਬੀ ਏ ਸੋਰ ਥੰਮ, ਕਿ 20 ਬੰਦੇ ਇੱਕੋ ਜਿਹੀ ਗੱਲ ਕਰ ਰਹੇ ਨੇ ਤੇ ਇੱਕ ਤੁਸੀਂ ਵਿੱਚ ਆਪਣੀ ਗੱਲ ਕਰੋ ਜਿਹੜੀ ਤੁਸੀਂ ਠੀਕ ਹੋ, ਲੇਕਿਨ ਦੂਸਰਿਆਂ ਨੇ ਦੇਖਣਾ ਜੀ ਇਹ ਜਿਹੜਾ ਜਿਹਨੇ ਕਹੀ ਹੈ ਗੱਲ ਅਸੀਂ ਉਦੋਂ ਨੂੰ ਨਾਰਾਜ਼ ਨਾ ਕਰ ਲਈਏ।
ਪਰ ਇਹ ਅਲਟੀਮੇਟਲੀ ਇਹੀ ਜ਼ਿੰਦਗੀ ਦਾ ਵੀ ਹੈ। ਔਰ ਮੈਂ ਬਹੁਤ ਵਾਰ ਦੇਖਦਾ ਕਿ ਵੀ ਧਰਮਾਂ ਦੀ ਗੱਲ ਜਾਂ ਅੱਡ-ਅੱਡ ਦੁਨੀਆ ਦੇ ਵਿੱਚ ਸਕੂਲ ਆਫ ਥਾਟਸ ਦੀ ਜਿਹੜੀ ਗੱਲ ਹੈ ਵੀ ਜ਼ਿੰਦਗੀ 'ਚ ਕੀ ਹੈ। ਜ਼ਿੰਦਗੀ 'ਚ ਜੇ ਤੁਸੀਂ ਸਚਿਆਰੇ ਨਹੀਂ ਹੋ, ਔਰ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਫਰਮਾਨ ਦੇ ਵਿੱਚ ਹੀ ਜ਼ਿੰਦਗੀ ਦਾ ਮਨੋਰਥ ਵੀ, ਰੂਹਾਨੀਅਤ ਦਾ ਮਨੋਰਥ ਵੀ, ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਮਕਸਦ ਵੀ ਕਹਿਣਾ ਹੋਏ ਤੇ ਉਹ ਬਿਗਨਿੰਗ ਦੇ ਵਿੱਚ ਹੀ ਇਹ ਫਰਮਾਇਆ ਸੀ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਕਿ ਕਿਵੇਂ ਸਚਿਆਰੇ ਹੋਣਾ। ਇਹ ਸਚਿਆਰੇ ਇਸ ਜ਼ਿੰਦਗੀ ਦੇ ਵਿੱਚ ਵੀ ਹੋਣ ਦੀ ਗੱਲ ਹੈ ਕਿ ਭਾਈ ਇਹਦੇ 'ਚ ਠੀਕ ਹੈ ਕਿ ਕਈ ਵਾਰ ਤੁਹਾਨੂੰ ਸੱਚ ਬੋਲਣ ਕਰਕੇ, ਕਈ ਵਾਰ ਨਹੀਂ ਬਹੁਤ ਵਾਰ ਸਫਰ ਕਰਨਾ ਪੈਂਦਾ ਹੈ, ਤੁਸੀਂ ਲੂਜ਼ਰ ਵੀ ਹੁੰਦੇ ਹੋ, ਪਰ ਇਹ ਵੀ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਕਿ ਜਿਹੜੇ ਝੂਠ ਰਾਹੀਂ ਤੁਹਾਨੂੰ ਇੱਕ ਸਟੇਜ ਦੇ ਉੱਤੇ ਢਾਹ ਵੀ ਲੈਂਦੇ ਨੇ, ਉਹਨਾਂ ਦੇ ਦਿਲਾਂ 'ਚ ਵੀ ਤੁਹਾਡੀ ਇੱਜ਼ਤ ਹੁੰਦੀ ਹੈ, ਉਹਨਾਂ ਨੂੰ ਵੀ ਇਹ ਹੁੰਦਾ ਕਿ ਨਹੀਂ ਇਹ ਬੰਦਾ ਸਚਿਆਰ ਹੈ। ਜਿਹੜੇ ਤੁਹਾਨੂੰ ਆਪਣੇ ਪਬਲਿਕ ਗੈਦਰਿੰਗ 'ਚ ਬੁਲਾਉਣ ਤੋਂ ਗਰੇਜ਼ ਕਰਦੇ ਨੇ ਵੀ ਇਸ ਬੰਦੇ ਨੇ ਐਸੀ ਕੋਈ ਗੱਲ ਕਹਿਣੀ ਹੈ ਕਿ ਸਾਰਿਆਂ ਦੇ ਪੜਖੇ ਉਡਾ ਦੇਣੇ ਨੇ, ਉਹ ਵੀ ਕਹਿਣਗੇ ਯਾਰ ਬੰਦਾ ਜਿਵੇਂ ਵੀ ਹੈ ਮੂੰਹ ਫੱਟ ਹੈ, ਜੋ ਹੈ ਸੱਚਾ ਹੈ ਨਾ। ਸੋ ਜਿੰਨਾ ਕੁ ਭਾਈ ਜਸਪੀਰ ਸਿੰਘ ਹੋਰਾਂ ਨੂੰ ਮੈਂ ਸਮਝ ਸਕਿਆ ਜਾਂ ਉਹਨਾਂ ਦੀ ਸੋਭਾ ਹੈ, ਉਹ ਇੱਕ ਸਚਿਆਰੇ ਇਨਸਾਨ ਨੇ। ਔਰ ਉਹੀ ਪੰਥਕ ਦਰਦ ਹੈ, ਜਿਵੇਂ ਉਹਨਾਂ ਨੇ ਮਿਡਲ ਏਜ 'ਚ ਇਸ ਰਸਤੇ ਨੂੰ ਚੁਣਿਆ, ਨਹੀਂ ਤਾਂ 80+ ਦੀ ਉਮਰ ਤੱਕ ਪਹੁੰਚਦੇ ਆ ਤੁਸੀਂ ਕਿਸ ਮਾਨਸਿਕ ਪੱਧਰ ਤੇ ਕਈ ਵਾਰ। ਔਰ ਇਸ ਕਿਸਮ ਦੇ ਲੋਕ ਪੰਜਾਬ 'ਚ ਇੱਥੋਂ ਇੱਕ ਜਿਹੜਾ 12-13 ਸਾਲ ਬਾਅਦ ਐਕਸਟ੍ਰਾਡਾਈਟ ਹੋ ਕੇ ਭਾਰਤ ਗਿਆ ਔਰ ਕੇਸ 'ਚੋਂ ਬਰੀ ਵੀ ਹੋ ਗਿਆ, ਦੂਜਾ ਵੀ ਉਹ ਹਰ YouTube ਦੇ ਉੱਤੇ ਬੈਠਾ ਮੂਵਮੈਂਟ ਨੂੰ ਵੀ ਗਾਲਾਂ ਕੱਢ ਰਿਹਾ ਹੁੰਦਾ ਹੈ, ਦੂਸਰਿਆਂ ਨੂੰ ਵੀ ਕੱਢ ਰਿਹਾ ਹੁੰਦਾ ਹੈ, ਹਰ ਇੱਕ 'ਚ ਕੀੜੇ ਕੱਢ ਰਿਹਾ ਹੁੰਦਾ ਹੈ। ਇਹ ਫਰਸਟ੍ਰੇਸ਼ਨ ਹੈ ਉਸ ਲੈਵਲ ਦੀ ਜਿੱਥੇ ਕਿ ਕੋਈ ਬੰਦਾ ਜਿਸ ਨੂੰ ਇਹ ਵੀ ਲੱਗਣ ਲੱਗ ਜਾਂਦਾ ਸ਼ਾਇਦ ਪਤਾ ਨਹੀਂ ਮੈਂ ਜਿਹੜਾ ਰਸਤਾ ਚੁਣਿਆ ਸੀ ਉਹ ਠੀਕ ਵੀ ਸੀ ਕਿ ਨਹੀਂ। ਇਹ ਇਸ ਕਿਸਮ ਦੇ ਨੇ। ਚਲੋ ਇੱਕ ਤਾਂ ਜੈਨੂਇਨ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ, ਉਮਰ ਆਪਣੇ ਆਪ ਦੇ ਵਿੱਚ ਵੀ ਇੱਕ ਡਿਪਰੈਸਿੰਗ ਫੈਕਟਰ ਹੁੰਦਾ, ਖਾਸ ਤੌਰ ਤੇ ਤੁਸੀਂ 올ਡ ਏਜ ਆਉਂਦੇ ਹੋ, ਤੁਸੀਂ ਪਿੱਛੇ ਮੁੜ ਕੇ ਦੇਖਦੇ ਹੋ ਕਈ ਤੁਹਾਡੀਆਂ ਅਨਫੁਲਫਿਲਡ ਡਿਜ਼ਾਇਰਸ ਹੁੰਦੀਆਂ, ਕੁਝ ਤੁਹਾਨੂੰ ਹਾਸਲ ਹੋਇਆ ਨਹੀਂ ਹੋਇਆ। ਲੇਕਿਨ ਮੈਂ ਜਿੰਨੀ ਵਾਰ ਵੀ ਭਾਈ ਜਸਪੀਰ ਸਿੰਘ ਹੋਰਾਂ ਦੇ ਨਾਲ, ਹਾਲਾਂ ਉਹ ਖੁਦ ਕਹਿਣਗੇ ਤੁਹਾਡਾ ਵਕਤ ਬਹੁਤ ਕੀਮਤੀ ਹੈ, ਮੈਂ ਇਸ ਲਈ ਨਹੀਂ ਤੁਹਾਨੂੰ ਕਾਲ ਕਰਦਾ, ਪਰ ਮੈਨੂੰ ਉਹਨਾਂ ਦੇ ਨਾਲ ਗੱਲ ਕਰਕੇ ਜਿਹੜੀ ਹੈ ਆਪਣੇ ਆਪ ਦੇ ਵਿੱਚ ਵੀ ਮੈਂ ਐਨਰਜਾਈਜ਼ ਮਹਿਸੂਸ ਕਰਦਾ, ਕਿਉਂਕਿ ਇਹ ਲੱਗਦਾ ਵੀ ਇਹ ਤਾਂ ਸਾਡੇ ਤੋਂ ਵੀ ਪਹਿਲਾਂ ਤੁਰੇ ਔਰ ਜਿਸ ਮਜ਼ਬੂਤੀ ਦੇ ਨਾਲ। ਔਰ ਬਾਕੀ ਉਹਨਾਂ ਦਾ ਮੈਸੇਜ ਜੋ ਉਹਨਾਂ ਨੇ ਸਾਡੀ ਤਾਰੀਫ 'ਚ ਕਿਹਾ ਇਹ ਖੁਦ ਕਾਬਲੇ ਤਾਰੀਫ ਨੇ। ਔਰ ਜਿਹੜਾ ਜਿਵੇਂ ਅਲਾਮਾ ਇਕਬਾਲ ਦਾ ਹੀ ਇਹ ਕਪਲੇਟ ਹੈ ਕਿ नेक ने तो नेक जाना, बद ने बद जाना मुझे, हर किसी ने अपने ही रुतबे से पहचाना मुझे। कि ਜਿਹੜਾ ਜਿਹਦਾ ਰੁਤਬਾ ਹੁੰਦਾ ਹੈ ਉਹ ਜਿਹੀਆਂ ਉਹਦੀਆਂ ਅੱਖਾਂ ਹੁੰਦੀਆਂ ਨੇ, ਉਹ ਜਿਹਾ ਉਹਦਾ ਜ਼ਿਹਨ ਹੁੰਦਾ ਹੈ ਔਰ ਉਹਦੇ ਨਾਲ ਹੀ ਉਹ ਦੇਖਦਾ ਹੈ। ਇਹ ਖੁਦ ਕਾਬਲੇ ਤਾਰੀਫ ਨੇ। ਔਰ ਆਪਣੀ ਲਿਮਿਟਿਡ ਸੇਵਿੰਗ ਚੋਂ ਉਹਨਾਂ ਵੱਲੋਂ ਭੇਜੀ ਇੱਕ ਪਾਈ ਵੀ ਜਿਹੜੀ ਹੈ ਉਹ ਸਾਡੇ ਲਈ ਬੜੀ ਮੁਕੱਦਸ ਹੈ ਔਰ ਅਸੀਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਇਹ ਵੀ ਦੱਸਦੇ ਹੀ ਹੈ ਕਿਉਂਕਿ ਲਗਾਤਾਰਤਾ ਨਾਲ TV 84 ਤੇ ਇਹ ਐਡ ਚੱਲਦੀ ਰਹੀ ਹੈ ਕਿ ਖਾਲਿਸਤਾਨ ਰੈਫਰੈਂਡਮ ਦੀਆਂ ਸੈਨ ਫਰਾਂਸਿਸਕੋ ਦੇ ਵਿੱਚ ਵੋਟਾਂ ਜਿਹੜਾ ਉਹ 28 ਜਨਵਰੀ ਨੂੰ ਪੈਣ ਜਾ ਰਹੀਆਂ ਨੇ। ਲੇਕਿਨ ਕਿਉਂਕਿ ਵੈਨਿਊ ਡਿਸਾਈਡਡ ਨਹੀਂ ਸੀ ਔਰ ਅੱਜ ਸਾਡੇ ਕੋਲ ਡੀਟੇਲ ਆਈ ਹੈ, ਉਸ ਦੀ ਨਵੀਂ ਐਡ ਵੀ ਹੈ ਜਿਹੜੀ ਅੱਜ ਦੇ ਪ੍ਰੋਗਰਾਮ 'ਚ ਚੱਲੇਗੀ। ਤੇ ਇਹ ਜਿਹੜੀਆਂ ਉਹਦਾ ਵੈਨਿਊ ਹੈ ਇਹ ਸਿਵਿਕ ਸੈਂਟਰ ਪਲਾਜ਼ਾ 2 ਪੋਲਕ ਸਟਰੀਟ, ਇਹ ਆਪੋਜ਼ਿਟ ਸਿਟੀ ਹਾਲ ਹੈ ਸੈਨ ਫਰਾਂਸਿਸਕੋ ਕੈਲੀਫੋਰਨੀਆ। ਔਰ ਇਸ ਦੀ ਟਾਈਮਿੰਗ 9 ਤੋਂ 5 ਵਜੇ ਤੱਕ ਹੈ। ਇਹ ਬੜਾ ਰੈਪਿਊਟਡ ਪਲੇਸ ਹੈ ਸਿਵਿਕ ਸੈਂਟਰ। ਇਹ ਹੱਬ ਹੈ ਸੈਨ ਫਰਾਂਸਿਸਕੋ ਦੇ ਸਿਵਲ ਐਡਮਿਨਿਸਟ੍ਰੇਸ਼ਨ ਦੀ। ਔਰ ਇਹ ਉਹੀ ਥਾਂ ਹੈ ਕਿ ਜੂਨ ਦੇ ਮਹੀਨੇ 'ਚ ਜਦੋਂ ਕੈਲੀਫੋਰਨੀਆ ਦੇ ਸਾਰੇ ਗੁਰਦੁਆਰਿਆਂ ਵੱਲੋਂ ਮਿਲ ਕੇ ਜਿਹੜਾ ਉਹ ਦਰਬਾਰ ਸਾਹਿਬ ਤੇ ਹਮਲੇ ਦਾ ਘੱਲੂਘਾਰਾ 84 ਨੂੰ ਸਮਰਪਿਤ ਔਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਜਾਂਦਾ ਹੈ। ਤੋ ਸਿਵਿਕ ਸੈਂਟਰ ਦੇ
ਸਾਹਮਣੇ ਹੀ ਆ ਕੇ ਜਿਹੜਾ ਹੈ ਉਹ ਕੰਪਲੀਟ ਹੁੰਦਾ ਹੈ, ਜੀ। ਜਿੱਥੇ ਫਿਰ ਦੀਵਾਨ ਸਜਦਾ ਹੈ ਖੁੱਲੇ ਦੇ ਵਿੱਚ। ਬਿਲਕੁਲ। ਸੋ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਹਾਂ ਕਿ ਇਹ ਇੱਕ ਆਨਰ ਹੈ, ਔਰ ਇਸ ਨੂੰ ਲੈ ਕੇ ਕਿਉਂਕਿ ਖਬਰ ਅੱਜ ਹੀ ਆਈ ਹੈ, ਜੀ। ਔਰ ਹੁਣ ਦੇਖਦੇ ਹਾਂ ਕਿ ਇੰਡੀਅਨ ਮੀਡੀਆ ਇਹਦੇ ਤੇ ਵੀ ਕਿਵੇਂ ਰੌਲਾ ਪਾਉਂਦਾ ਹੈ ਕਿ ਜੀ ਸਿਵਕ ਸੈਂਟਰ 'ਚ ਇਹ ਹੋਣ ਦਾ ਮਤਲਬ ਹੈ ਕਿ ਅਮਰੀਕਾ ਸਰਕਾਰ ਨੇ ਵੀ ਖਾਲਿਸਤਾਨ ਦੀ ਹਮਾਇਤ ਕਰ ਦਿੱਤੀ ਹੈ। ਲੇਕਿਨ ਅਸੀਂ ਇਹ ਅਗੇਨ ਕਹਿਣਾ ਚਾਹਾਂਗੇ ਕਿ ਭਾਈ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਕੈਲੀਫੋਰਨੀਆ ਵਾਸੀ ਔਰ ਹੋਰ ਵੀ ਜਿਹੜਾ ਜਾਣਾ ਅਫੋਰਡ ਕਰ ਸਕਦਾ ਹੈ ਉਹ ਉਸ ਦੇ ਵਿੱਚ ਸ਼ਮੂਲੀਅਤ ਕਰਨ। ਸਾਡੀ TV 84 ਦੀ ਟੀਮ ਵੀ ਉਸ ਦਿਨ ਜਿਹੜੀ ਹੈ ਔਨ ਦਾ ਗਰਾਊਂਡ ਹੋਏਗੀ ਔਰ ਉਸ ਨੂੰ ਲਾਈਵ ਕਵਰ ਕੀਤਾ ਜਾਏਗਾ। ਔਰ ਹੁਣ ਅਸੀਂ ਮੁੱਖ ਵਿਸ਼ੇ ਵੱਲ ਆਉਂਦੇ। ਹਾਲਾਂਕਿ ਅਸੀਂ ਜਦੋਂ ਸਟੋਰੀਜ਼ ਜਿਹੜੀਆਂ ਲੇਟੈਸਟ ਵੀ ਪਹੁੰਚਾਉਣੀਆਂ ਹੁੰਦੀਆਂ ਨੇ ਆਪਣੇ ਵਿਊਅਰਸ ਤੱਕ, ਉਹਨਾਂ ਦੀ ਭਾਲ ਤਾਂ ਪੂਰੇ 24 ਘੰਟੇ 'ਚ ਹੁੰਦੀ ਰਹਿੰਦੀ ਹੈ। ਜੇ ਵਿੱਚ ਗੈਪ ਪੈ ਜਾਏ ਤਾਂ ਫਿਰ 48 ਘੰਟੇ ਹੋ ਜਾਂਦਾ, ਜਿਵੇਂ ਕੱਲ ਦਾ ਗੈਪ ਸੀ। ਪਰ ਬਹੁਤ ਵਾਰ ਜਦੋਂ ਅਸੀਂ ਇਵਨ ਸਟੋਰੀਜ਼ ਕੱਢੀਆਂ ਵੀ ਹੁੰਦੀਆਂ ਨੇ ਐਂਡ 12th ਆਵਰ ਕੋਈ ਮੇਜਰ ਸਟੋਰੀ ਆ ਜਾਂਦੀ ਹੈ ਤੇ ਬਾਕੀਆਂ 'ਚੋਂ ਕੋਈ ਮਿਸ ਹੋ ਜਾਂਦੀ ਹੈ, ਕੋਈ ਪੁਸ਼ ਬੈਕ ਹੋ ਜਾਂਦੀ ਹੈ। ਪਰ ਇਹ ਜਿਹੜੀ ਸਟੋਰੀ ਲਈ ਅਸੀਂ ਬਾਕੀ ਸਟੋਰੀਜ਼ ਨੂੰ ਪੁਸ਼ ਬੈਕ ਕੀਤਾ ਹੈ, ਇਹ ਇੱਕ ਚੰਗੀ ਖਬਰ ਹੈ। ਔਰ ਕਿਉਂਕਿ ਚੰਗੀ ਇਸ ਲਈ ਵੀ ਹੈ, ਇੱਕ ਤਾਂ ਚਲੋ ਸਾਡੇ ਨਾਲ ਸਾਡੀ ਫੇਵਰਿੰਗ ਹੈ, ਦੂਸਰੇ ਪਾਸੇ ਜਦੋਂ ਅਸੀਂ ਭਾਰਤੀ ਅਦਾਲਤੀ ਸਿਸਟਮ ਨੂੰ ਦੇਖਿਆ ਹੋਇਆ ਹੈ ਕਿ ਭਾਈ ਉੱਥੇ ਕਿਵੇਂ ਸਾਲਾਂ ਬੱਧੀ ਕੀ ਕਈ ਪੀੜ੍ਹੀਆਂ ਲੰਘ ਜਾਂਦੀਆਂ ਨੇ, ਉਹ ਕੇਸ ਕ੍ਰਿਮੀਨਲ ਹੋਣ ਜਾਂ ਦੀਵਾਨੀ ਮੁਕੱਦਮੇ ਹੋਣ ਉਹਨਾਂ ਦੇ ਫੈਸਲੇ ਨਹੀਂ ਆਉਂਦੇ। ਇਸੇ ਤਰੀਕੇ ਨਾਲ ਹੋਰ ਮਾਮਲਿਆਂ ਦੇ ਵਿੱਚ ਵੀ, ਜਿਹਨੂੰ ਕਦੇ ਸੁਰਜੀਤ ਪਾਤਰ ਨੇ ਕਿਹਾ ਸੀ ਕਿ ਜਿਹੜੇ ਰੁੱਖ ਨੇ ਇਹ ਵੀ ਖੜੇ ਖੜੇ ਜਿਹੜੇ ਨੇ ਉਹ ਥੱਕ ਗਏ ਨੇ ਇਨਸਾਫ ਡੀਕਦੇ ਆ ਕਿ ਬੰਦੇ ਹੀ ਰੁੱਖ ਤਾਂ ਹੁੰਦਾ ਹੀ ਨੇ ਥੱਕੇ ਹੋਏ, ਕਿਉਂਕਿ ਇੱਕ ਥਾਂ ਖੜੇ ਨੇ। ਉਹਨੇ ਕਿਹਾ ਵੀ ਇਨਸਾਫ ਡੀਕਦੇ ਜਿਹੜੇ ਬੰਦੇ ਨੇ ਉਹ ਵੀ ਅਲਟੀਮੇਟਲੀ ਰੁੱਖ ਹੋ ਗਏ ਨੇ ਕਿਉਂਕਿ ਫੈਸਲਾ ਤਾਂ ਆਉਂਦਾ ਹੀ ਨਹੀਂ ਹੈ। ਹੁਣ ਨਿਖਿਲ ਗੁਪਤਾ ਇਹ ਕਹਾਣੀ, ਕਿਉਂਕਿ ਨਵੇਂ ਵਿਊਅਰ ਵੀ ਨਾਲ ਜੁੜਦੇ ਰਹਿੰਦੇ ਨੇ, ਇਸ ਲਈ ਕਈ ਵਾਰ ਜ਼ਰੂਰੀ ਹੁੰਦਾ ਹੈ ਕਿ ਅਸੀਂ ਥੋੜੀ ਜਿਹੀ ਬੈਕਗਰਾਉਂਡ ਨੂੰ ਵੀ ਟੱਚ ਕਰੀਏ। ਇਹ ਜਦੋਂ ਅੱਜ ਲਫ਼ਜ਼ ਟਰਾਂਸਨੈਸ਼ਨਲ ਰਿਪਰੈਸ਼ਨ, ਹੁਣ ਚੰਗੀ ਗੱਲ ਹੈ ਵੀ ਸਿੱਖ ਹਲਕਿਆਂ ਦੇ ਵਿੱਚ ਵੀ ਇਸ ਨੂੰ ਇੱਕ ਹਾਊਸ ਹੋਲਡ ਨੇਮ ਦੀ ਤਰ੍ਹਾਂ ਹੀ ਲਿਆ ਜਾਣ ਲੱਗ ਗਿਆ। ਨਹੀਂ ਤਾਂ ਪਹਿਲੇ ਦਿਨਾਂ ਜਿਹੜੇ ਸਾਡੇ ਬਹੁਤ ਸਾਰੇ ਬੋਲਦੇ ਸੀ ਉਹਨਾਂ ਵਿਚਾਰਿਆਂ ਨੂੰ ਔਖ ਹੁੰਦੀ ਸੀ ਲਫ਼ਜ਼ ਕਹਿਣ 'ਚ ਵੀ, ਕਿਉਂਕਿ ਇੱਕੋ ਫਿਕਰੇ 'ਚ ਤਿੰਨੋਂ ਸ਼ਬਦ ਨੇ ਟਰਾਂਸਨੈਸ਼ਨਲ ਰਿਪਰੈਸ਼ਨ। ਸ਼ਾਇਦ ਅਮਰੀਕਨਾਂ ਲਈ ਵੀ ਇਹ ਨਵਾਂ ਲਫ਼ਜ਼ ਹੈ, ਇਸੇ ਕਰਕੇ ਅਜੇ ਤੱਕ ਜਿਹੜਾ ਅਮਰੀਕਾ 'ਚ ਕੋਈ ਲਾਅ ਐਗਜ਼ਿਸਟ ਨਹੀਂ ਸੀ ਕਰਦਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ। ਇਸ ਵੇਲੇ US ਹਾਊਸ ਦੇ ਵਿੱਚ ਔਰ ਸੈਨੇਟ ਦੇ ਵਿੱਚ ਬਿੱਲ ਪਏ ਨੇ, ਔਰ ਪਿਛਲੇ ਜੇ ਅਸੀਂ 29 ਨਵੰਬਰ ਤੋਂ ਬਾਅਦ ਗੱਲ ਕਰੀਏ ਤੇ ਇਹਨਾਂ 2 ਮਹੀਨਿਆਂ ਦੇ ਵਿੱਚ 2 ਹੀਅਰਿੰਗਸ ਜਿਹੜੀਆਂ ਨੇ ਸੈਨੇਟ ਦੀ ਫੋਰਨ ਰਿਲੇਸ਼ਨਸ ਕਮੇਟੀ ਦੀ ਔਰ ਹਾਊਸ ਦੀ ਸਬ ਕਮੇਟੀ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਹੋ ਚੁੱਕੀਆਂ ਨੇ। ਔਰ ਉਹਦੇ 'ਚ ਇੰਡੀਆ ਨੂੰ ਚੰਗੀ ਤਰ੍ਹਾਂ ਤੁਰਿਆ ਗਿਆ। ਇੱਕ ਹੀਅਰਿੰਗ ਹਾਊਸ ਸਬ ਕਮੇਟੀ ਦੀ ਕੱਲ ਸੀ, ਜਿਸ ਦੇ ਵਿੱਚ ਇੰਡੀਆ ਦੇ ਉੱਤੇ ਖੂਬ ਜਿਹੜੀ ਹੈ ਗੱਲ ਹੋਈ ਕਿ ਭਾਈ ਉਹ ਕਿਵੇਂ ਅਮਰੀਕਾ ਦੀ ਧਰਤੀ ਤੇ ਆ ਕੇ ਅਮਰੀਕਨ ਸ਼ਹਿਰੀ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ। ਔਰ ਇਹ ਸਾਰਾ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਸਿੱਖਾਂ ਦਾ ਦੁਨੀਆ ਦੇ ਵਿੱਚ ਇੱਕ ਵਿਕਟਮ ਵਾਲਾ ਇਮੇਜ ਕਿ ਇੰਡੀਅਨ ਸਟੇਟ ਕਿਵੇਂ ਆਪਣੀਆਂ ਬਾਉਂਡਰੀਜ਼ ਤੋਂ ਬਾਹਰ ਆ ਕੇ ਉਹਨਾਂ ਨੂੰ ਟਾਰਗੇਟ ਕਰ ਰਹੀ ਹੈ, ਔਰ ਇਸ ਦੇ ਨਾਲ ਨਾਲ ਸਾਡਾ ਖਾਲਿਸਤਾਨ ਦਾ ਮੁੱਦਾ ਵੀ ਇਹ ਸਾਰਾ ਹਾਈਲਾਈਟ ਹੁੰਦਾ ਹੈ। ਪਹਿਲਾ ਇਸ ਦਾ ਲੈਂਡਮਾਰਕ ਸੀ 18 ਸਤੰਬਰ ਨੂੰ, ਜਦੋਂ ਜਸਟਿਨ ਟਰੂਡੋ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਖਲੋ ਕੇ ਐਲਾਨ ਕਰਦੇ ਨੇ ਕਿ ਜਿਹੜਾ 18 ਜੂਨ ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਗੁਰਦੁਆਰਾ ਪ੍ਰੈਜ਼ੀਡੈਂਟ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ, ਉਹਦੇ ਲਈ ਇੰਡੀਅਨ ਸਟੇਟ ਜ਼ਿੰਮੇਵਾਰ ਹੈ। ਔਰ ਇਹ 18 ਸਤੰਬਰ ਦਾ ਉਹਨਾਂ ਦਾ ਐਲਾਨ ਠੀਕ 3 ਮਹੀਨੇ ਬਾਅਦ ਸੀ 18 ਜੂਨ ਤੋਂ। ਔਰ ਠੀਕ 18 ਜੂਨ ਤੋਂ 3 ਦਿਨ ਪਹਿਲਾਂ 15 ਜੂਨ ਨੂੰ UK ਦੇ ਵਿੱਚ ਅਵਤਾਰ ਸਿੰਘ ਖੰਡਾ ਉਹਨਾਂ ਦਾ ਕੈਮੀਕਲ ਵੈਪਨ ਨਾਲ ਮਰਡਰ ਕੀਤਾ ਗਿਆ, ਜਿਹੜਾ ਇਸ਼ੂ ਹੁਣ UK ਦੇ ਮੈਂਬਰ ਪਾਰਲੀਮੈਂਟ ਵੱਲੋਂ ਵੀ ਉਠਾਇਆ ਜਾ ਰਿਹਾ ਹੈ, ਉਹਨਾਂ ਦੇ ਪਰਿਵਾਰ ਵੱਲੋਂ ਵੀ ਵਕੀਲ ਕਰਕੇ ਔਰ ਕੋਰੋਨਰ ਦੀ ਸਪੈਸ਼ਲ ਇਨਵੈਸਟੀਗੇਸ਼ਨ ਔਰ ਜਿਹੜੀ ਉਹਨਾਂ ਦੀ ਪੁਲਿਸ ਹੈ ਉਸ ਏਰੀਆ ਦੀ ਉਹਨੂੰ ਦੋਸ਼ੀ ਦੱਸਿਆ ਜਾ ਰਿਹਾ ਵੀ ਉਹਨਾਂ ਨੇ ਨਾ ਬੋਡੀ ਦੀ ਆਟੋਪਸੀ ਕੀਤੀ, ਨਾ ਕੋਰੋਨਰ ਨੇ ਫੇਅਰਲੀ
ਇਸ ਕੇਸ ਨੂੰ ਹੈਂਡਲ ਕੀਤਾ। ਬਿਲਕੁਲ। ਪਰ ਇਹ ਵੀ ਸ਼ਾਇਦ ਜੇ ਇਕੱਲਾ ਹਰਦੀਪ ਸਿੰਘ ਨਿੱਜਰ ਤੱਕ ਰਹਿੰਦਾ ਤੇ ਕੈਨੇਡਾ ਸਪੈਸੀਫਿਕ ਇਸ਼ੂ ਰਹਿਣਾ ਸੀ, ਜਿਹਨੂੰ ਇੰਡੀਆ ਨੇ ਬੜੀ ਬੁਰੀ ਤਰ੍ਹਾਂ ਜਿਹੜਾ ਜਸਟਿਨ ਟਰੂਡੋ ਦੀ ਕਰੈਕਟਰ ਅਸੈਸੀਨੇਸ਼ਨ ਕੀਤੀ, ਉਹਨਾਂ ਦੇ ਡਿਪਲੋਮੈਟ 39 ਔਰ ਉਹਨਾਂ ਦੇ ਡਿਪੈਂਡੈਂਟ 40 ਕੇ 41 ਬੰਦੇ ਕੱਢੇ, ਔਰ ਇਹ ਸਾਰਾ ਰਿਹਾ। ਲੇਕਿਨ ਇਹ ਗੇਮ ਚੇਂਜਰ ਬਣਿਆ ਜਿਸ ਦਿਨ 29 ਨਵੰਬਰ ਨੂੰ ਨਿਊਯਾਰਕ ਦੀ ਕੋਰਟ ਵਿੱਚ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ ਇੰਡਾਇਕਟਮੈਂਟ ਫਾਈਲ ਕੀਤੀ ਨਿਖਲ ਗੁਪਤਾ ਨਾਂ ਦੇ ਬੰਦੇ ਦੇ ਖਿਲਾਫ, ਔਰ ਇਹ 15 ਸਫ਼ਿਆਂ ਦੀ ਇੰਡਾਇਕਟਮੈਂਟ ਦੇ ਵਿੱਚ ਇਹ ਬੜਾ ਕਲੀਅਰ ਕੀਤਾ ਗਿਆ ਕਿ ਕਿਵੇਂ ਨਿਖਲ ਗੁਪਤਾ ਕੋ ਕੰਸਪੀਰੇਟਰ 1, ਜਿਹਨੂੰ CC1 ਦਾ ਨਾਂ ਦਿੱਤਾ ਗਿਆ, ਜਿਹੜਾ ਭਾਰਤੀ ਸਟੇਟ ਦਾ ਆਲਾ ਬੰਦਾ ਹੈ, ਉਸ ਦੇ ਨਾਲ ਰਾਬਤੇ ਦੇ ਵਿੱਚ ਸੀ, ਔਰ ਕਿਵੇਂ ਇਹ ਪਲਾਨ ਕੀਤਾ ਗਿਆ ਸੀ ਜਿਸ ਸਾਰੇ ਪਲਾਟ ਨੂੰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦਾ ਨਾਂ ਦਿੱਤਾ ਗਿਆ। ਔਰ ਉਸ 15 ਸਫ਼ਿਆਂ ਦੀ ਇੰਡਾਇਕਟਮੈਂਟ ਦੇ ਵਿੱਚ ਫਿਰ ਜਿਹੜੀ ਗੁਫ਼ਤਗੂ ਨਿਖਲ ਗੁਪਤਾ ਔਰ ਉਸ ਦਾ ਹੈਂਡਲਰ ਜਿਹੜਾ ਪਿੱਛੇ ਬੈਠਾ ਸੀ ਦਿੱਲੀ ਦੇ ਵਿੱਚ ਕੋ ਕੰਸਪੀਰੇਟਰ 1, ਉਹਦੇ ਨਾਲ ਗੁਫ਼ਤਗੂ, ਔਰ ਨਿਖਲ ਗੁਪਤੇ ਦੀ ਜਿਹੜਾ ਅਮਰੀਕਾ ਦੇ ਵਿੱਚ ਗੁਰਪਤਵੰਤ ਪੰਨੂ ਦਾ ਮਰਡਰ ਕਰਨ ਲਈ ਜਿਹਦੇ ਨਾਲ $1 ਲੱਖ ਦਾ ਸੌਦਾ ਹੋਇਆ, ਜਿਹੜਾ ਅਸਲ 'ਚ ਅਮਰੀਕਨ ਏਜੰਸੀਆਂ ਦਾ ਹੀ ਬੰਦਾ ਸੀ, ਇਹ ਕੋਵਰਟ ਆਪਰੇਸ਼ਨ ਇਹਨੂੰ ਵੀ ਕਹਿੰਦੇ ਨੇ, ਤੇ $15,000 ਜਿਹੜਾ ਉਹ ਮੌਕੇ ਦੇ ਉੱਤੇ ਅਦਾ ਵੀ ਕੀਤਾ ਗਿਆ। ਹਾਲਾਂਕਿ ਨਿਖਲ ਗੁਪਤਾ ਖੁਦ ਅਮਰੀਕਾ ਨਹੀਂ ਆਇਆ ਹੈ, ਇਹ ਵੀ ਇੱਕ ਦਿਲਚਸਪ ਗੱਲ ਹੈ ਜਿਹੜੀ ਬਾਅਦ ਦੇ ਵਿੱਚ ਸਾਹਮਣੇ ਆਉਂਦੀ ਹੈ। ਉਹਦਾ ਲਾਸਟ ਟਾਈਮ ਅਮਰੀਕਾ ਆਣਾ ਸ਼ਾਇਦ 2017 ਜਾਂ 18 ਦੇ ਵਿੱਚ ਸੀ, ਲੇਕਿਨ ਉਹ ਕਿਵੇਂ ਬੈਠ ਕੇ ਉੱਥੋਂ ਹੀ ਜਿਹੜਾ ਇੱਥੇ ਡਾਇਰੈਕਟ ਕਰ ਰਿਹਾ ਸੌਦੇਬਾਜ਼ੀ, ਕਿਉਂਕਿ ਇਹ ਜਦੋਂ ਅੱਡ-ਅੱਡ ਇਸ ਕਿਸਮ ਦੇ ਆਪਰੇਸ਼ਨ ਹੁੰਦੇ ਨੇ ਤਾਂ ਇਹ ਇੱਕ ਪਾਰਟ ਹੁੰਦਾ ਕਿ ਆਪੋ ਆਪਣੀ ਥਾਂ ਤੋਂ ਜਾ ਕੇ ਜੇ ਇੱਕ ਲਿੰਕ ਐਕਸਪੋਜ਼ ਵੀ ਹੋ ਜਾਏ ਤਾਂ ਦੂਸਰਾ ਬਚਿਆ ਰਹੇ। ਅਗਰ ਮੈਨੂੰ ਇਹ ਸਮਝ ਨਹੀਂ ਸੀ ਆਈ ਉਦੋਂ ਵੀ ਜਦੋਂ ਸ਼ੁਰੂ 'ਚ ਆਇਆ ਕਿ ਨਿਖਲ ਗੁਪਤਾ ਨੇ ਕੀਤਾ ਕਿ ਵੀ ਉਹਨੂੰ ਚੈੱਕ ਰਿਪਬਲਿਕ ਨੇ ਫੜਿਆ, ਵੀ ਜਦੋਂ ਉਹਨੇ ਜੇ ਅਮਰੀਕਨ ਹੀ ਉਹਨੂੰ ਮੋਨੀਟਰ ਕਰ ਰਹੇ ਸੀ, ਕੋਵਰਟ ਆਪਰੇਸ਼ਨ ਸੀ ਉਹਨਾਂ ਦਾ, ਤਾਂ ਉਹਨੂੰ ਜਾਣ ਕਿਉਂ ਦਿੱਤਾ ਗਿਆ ਅਮਰੀਕਾ ਤੋਂ। ਲੇਕਿਨ ਇਹ ਜਿਉਂ-ਜਿਉਂ ਡੀਟੇਲ ਸਾਹਮਣੇ ਆਈਆਂ ਕਿ ਉਹ ਅਮਰੀਕਨ ਸੋਇਲ ਤੇ ਨਹੀਂ ਆਇਆ, ਅਦਰਵਾਈਜ਼ ਇਹਨਾਂ ਨੇ ਥੋੜੀ ਨਿਕਲਣ ਦੇਣਾ ਸੀ। ਲੇਕਿਨ ਉਹ ਉੱਥੇ ਚੈੱਕ ਰਿਪਬਲਿਕ ਦੇ ਵਿੱਚ ਬਹਿ ਕੇ ਜਿਹੜਾ ਇੱਥੇ ਜਿਹੜਾ ਉਹਨੇ ਰਾਹ ਨੇ ਉੱਥੇ ਆਪਣੇ ਕੋਈ ਸੇਫ ਸਟੇਸ਼ਨ ਬਣਾਏ ਹੋਣਗੇ, ਉੱਥੋਂ ਉਹ ਆਪਰੇਟ ਕਰ ਰਿਹਾ ਸੀ। ਪਰ ਜਿਉਂ ਹੀ ਇਹ ਸਾਰਾ ਪਾਰਟ ਐਕਸਪੋਜ਼ ਹੋ ਜਾਂਦਾ ਹੈ ਔਰ 29 ਨਵੰਬਰ ਨੂੰ ਇੰਡਾਇਕਟਮੈਂਟ, ਉਸੇ ਦਿਨ ਹੀ ਉਹਨੂੰ ਨਿਖਲ ਗੁਪਤੇ ਨੂੰ ਜਦੋਂ ਕਿ ਉਹ ਵਾਪਸ ਦਿੱਲੀ ਚੜ੍ਹਨਾ ਚਾਹੁੰਦਾ ਸੀ ਜਹਾਜ਼ ਤੇ, ਉਹਨੂੰ ਉੱਥੋਂ ਫੜ ਲਿਆ ਜਾਂਦਾ ਹੈ। ਉਦੋਂ ਫਿਰ ਅਮਰੀਕਨ ਏਜੰਸੀਆਂ ਦੇ ਬੰਦੇ ਉਹਦੀ ਪੁੱਛਗਿੱਛ ਵੀ ਕਰਦੇ ਨੇ ਉੱਥੇ, ਫਿਰ ਜੇਲ੍ਹ 'ਚ ਲਿਆਇਆ ਜਾਂਦਾ ਹੈ। ਫਿਰ ਅਸੀਂ ਉਸ ਕੇਸ ਦੇ ਵਿੱਚ ਦੇਖਿਆ ਕਿ ਵੀ ਇਹ ਏਜੰਸੀਆਂ ਉਹਨਾਂ ਦੀਆਂ ਚੈੱਕ ਰਿਪਬਲਿਕ ਦੀਆਂ ਵੀ ਅਮਰੀਕਾ ਦੀਆਂ ਵੀ, ਉਹਨਾਂ ਨੂੰ ਇਹ ਹੈ ਵੀ ਉਹਨੂੰ ਮਾਰ ਦਿੱਤਾ ਜਾਏਗਾ। ਫਿਰ ਉਹਨੂੰ ਸੋਲਿਟਰੀ ਕਨਫਾਈਨਮੈਂਟ 'ਚ ਰੱਖਿਆ ਜਾਂਦਾ ਹੈ। ਉਸ ਨੂੰ ਜਿਹੜਾ 2 ਜਿਹੜੇ ਨੇ ਵਾਚਮੈਨ, ਉਹਨਾਂ ਦੀ ਜਿਹੜੀ ਹੈ ਉਹ ਨਿਗਰਾਨੀ ਦੇ ਵਿੱਚ ਰੱਖਿਆ ਜਾਂਦਾ ਹੈ। ਫਿਰ ਅਸੀਂ ਇਮੀਡੀਏਟਲੀ ਦੇਖਦੇ ਹਾਂ ਕਿ ਬੇਸ਼ੱਕ ਉਹ 5 ਨਵੰਬਰ 29 ਨਵੰਬਰ ਤੱਕ ਉਹ ਸਾਰੇ ਦਾ ਪਾਰਟ ਜਿਹੜਾ ਉਹ ਚੱਲ ਰਿਹਾ ਸੀ। ਉਸ ਨੂੰ 29 ਜੂਨ ਤੋਂ ਇੰਡਾਇਕਟਮੈਂਟ ਫਾਈਲ ਕਰਨ ਤੱਕ 5 ਮਹੀਨੇ ਉਹ ਉਹਨਾਂ ਦੀ ਕਸਟਡੀ 'ਚ ਸੀ। ਪਰ ਜਦੋਂ ਤੱਕ 29 ਨਵੰਬਰ ਨੂੰ ਜਿਹੜਾ ਉਸ ਨੂੰ ਫੜਿਆ ਨਹੀਂ ਜਾਂਦਾ ਹੈ, ਇਹ ਜਿਹੜਾ ਕੋਈ ਉਹਦੇ ਟੱਬਰ ਵਾਲਾ ਸੁਪਰੀਮ ਕੋਰਟ 'ਚ ਇੰਡੀਆ ਦੇ ਫਾਈਲ ਨਹੀਂ ਕਰਦਾ ਕਿ ਜੀ ਉਹਨੂੰ ਜਿਹੜਾ ਉਹ ਕਿੱਥੇ ਆ ਉਹਨਾਂ ਦਾ ਬੰਦਾ ਜਾਂ ਕੀ ਹੈ। ਫਿਰ ਉਹ ਫਾਈਲ ਸੁਪਰੀਮ ਕੋਰਟ 'ਚ ਕਰਦੇ ਨੇ ਕਿ ਜੀ ਦੇਖੋ ਬੇਗੁਨਾਹ ਤੇ ਫਲਾਣਾ ਤੇ ਢਿਮਕਾ। ਉਹ ਸੁਪਰੀਮ ਕੋਰਟ 5 ਜਨਵਰੀ ਇੰਡੀਅਨ ਕੋਰਟ ਨੂੰ ਗਵਰਨਮੈਂਟ ਨੂੰ ਵੀ ਦਿੰਦੀ ਹੈ, ਪਰ ਉਹਨਾਂ ਨੇ ਉਦੋਂ ਤੱਕ ਦੇਖ ਲਿਆ ਵੀ ਪੁਖਤਾ ਸਬੂਤ ਨੇ। ਸੁਪਰੀਮ ਕੋਰਟ ਨੇ ਵੀ ਕਿਹਾ ਜੀ ਤੁਸੀਂ ਆਪ ਹੀ ਹੈਂਡਲ ਕਰੋ। ਔਰ ਫਿਰ ਕੱਲਾ ਇਹੀ ਨਹੀਂ ਵੀ ਉਹਨਾਂ ਦਾ ਵਕੀਲ ਨਿਖਲ ਗੁਪਤਾ ਦਾ ਚੈੱਕ ਰਿਪਬਲਿਕ ਦੇ ਵਿੱਚ BBC ਨੂੰ ਇੰਟਰਵਿਊ ਦਿੰਦਾ ਜਾਂ ਦੂਜਾ ਹੈ ਕਿ ਜੀ ਟੈਕਨੀਕਲ ਪ੍ਰੋਸੀਜਰ ਨਹੀਂ ਫੋਲੋ ਕੀਤਾ ਗਿਆ, ਉਹਨੂੰ ਜਿਹੜਾ ਉਹ ਕੌਂਸਲ ਨਹੀਂ ਦਿੱਤਾ ਗਿਆ, ਉਹ ਸਭ ਝੂਠ ਨਿਕਲਦਾ ਹੈ ਕਿ ਭਾਈ ਉਹਨੂੰ ਵਕੀਲ ਵੀ ਹੈ। ਫਿਰ ਇਹ ਵੀ ਸਾਹਮਣੇ ਆਉਂਦਾ ਵੀ ਅਮਰੀਕਾ ਦੇ ਵਿੱਚ ਵੀ ਵਕੀਲ ਇੰਡੀਅਨ ਸਟੇਟ ਨੇ ਖੜਾ ਕੀਤਾ ਹੋਇਆ ਨਿਖਲ ਗੁਪਤਾ ਦੇ ਨਾਂ ਤੇ। ਉਹਨੇ ਇੱਥੇ ਇਹ ਵੀ ਕਿਹਾ ਕਿ ਜੀ ਇਹ ਦੇਖੋ ਇਹ ਸਾਨੂੰ ਤਾਂ ਕੋਈ ਸਬੂਤ ਹੀ ਨਹੀਂ ਦਿੱਤੇ ਗਏ ਜਦੋਂ ਤੱਕ ਇੰਡਾਇਕਟਮੈਂਟ ਵਾਲਾ ਹੀ ਸਾਡੇ ਕੋਲ ਵੀ ਰਿਕਾਰਡ ਹੈ। ਪਰ ਉਹਦੇ 'ਚ ਵੀ ਅਮਰੀਕਨ ਜੱਜ ਨੇ ਫੌਰਨ ਫੈਸਲਾ ਸੁਣਾਇਆ ਕਿਉਂਕਿ ਜਸਟਿਸ ਡਿਪਾਰਟਮੈਂਟ ਨੇ ਕਾਊਂਟਰ ਕੀਤਾ ਕਿ ਇਹ ਜਿਹੜੇ ਇੰਡਾਇਕਟਮੈਂਟ ਔਰ ਅਰੇਨਮੈਂਟ 'ਚ ਫਰਕ ਹੁੰਦਾ, ਇਹਨੂੰ ਇੰਡਾਇਕਟ ਕੀਤਾ ਅਰੇਨ ਨਹੀਂ ਕੀਤਾ। ਜਦੋਂ ਅਰੇਨਮੈਂਟ ਹੋਏਗੀ ਫਿਰ 2 ਹਫ਼ਤੇ ਦੇ ਵਿੱਚ ਜਿਹੜਾ ਹੈ ਇਸ ਨੂੰ ਜਿਹੜਾ ਉਹ ਜੋ ਤੁਸੀਂ ਕਿਹਾ ਉਹ ਦਿੱਤਾ ਜਾਏਗਾ ਚਾਰजेस ਦੀ ਕਾਪੀ ਇਨ ਡੀਟੇਲ। ਸੋ ਇਹ ਫੈਸਲਾ ਵੀ ਪਿਛਲੇ ਦਿਨਾਂ ਦੇ ਵਿੱਚ ਆਇਆ
ਚੈੱਕ ਕੋਰਟ ਦੀ ਲੋਅਰ ਜਿਹੜੀ ਅਦਾਲਤ ਪਹਿਲੀ ਸਟੈਪ ਹੈ, ਉਹਨਾਂ ਨੇ ਆਲਰੇਡੀ ਇਸ ਦਾ ਜਿਹੜਾ ਨਿਖਿਲ ਗੁਪਤੇ ਦੀ ਐਕਸਟ੍ਰੈਡੀਸ਼ਨ ਨੂੰ ਓਕੇ ਕਰ ਦਿੱਤਾ ਸੀ ਕਿ ਭਾਈ ਇਹ ਕ੍ਰੈਡੀਬਲ ਸਬੂਤ, ਤੇ ਔਰ ਜੋ ਉਹਨਾਂ ਦੇ ਉੱਥੇ ਕੌਂਸਲ ਨੇ ਇਤਰਾਜ਼ ਲਾਇਆ ਉਹਨੇ ਥਰੋ ਆਊਟ ਕਰਤੇ ਸੀ। ਫਿਰ ਇੱਕ ਵੱਡਾ ਉਹਨਾਂ ਨੇ ਮਿਸਟੇਕਨ ਆਈਡੈਂਟੀਟੀ ਕਿ ਜੀ ਦੇਖੋ ਉਹਦੀ ਸ਼ਕਲ ਉੱਥੇ ਹੋਰ ਹੈ, ਇੱਥੇ ਹੋਰ ਹੈ, ਉਹਦੀ ਉਮਰ ਇਹ ਲਿਖੀ ਹੋਈ ਹੈ, ਉਹਦੀ ਉਮਰ ਉਹ ਹੈ, ਉਹ ਬੰਦਾ ਹੀ ਹੋਰ ਹੈ, ਇਹ ਤਾਂ ਗਲਤੀ ਨਾਲ ਸਾਡਾ ਬੰਦਾ ਫੜਿਆ ਗਿਆ। ਇਸ ਦੇ ਉੱਤੇ ਇਹਨਾਂ ਨੇ ਕਾਫੀ ਟੇਕ ਰੱਖ ਕੇ ਉਹਨਾਂ ਦੀ ਹਾਈ ਕੋਰਟ ਦੇ ਵਿੱਚ ਚੈੱਕ ਰਿਪਬਲਿਕ ਦੀ ਜਿਹੜਾ ਹੈ ਉਹ ਫਰਦਰ ਅਪੀਲ ਕੀਤੀ ਹੋਈ ਸੀ। ਔਰ ਅੱਜ ਜਿਹੜੀ ਖਬਰ, ਔਰ ਤੁਸੀਂ ਦੇਖੋ ਵੀ ਇਹ ਖਬਰ ਕੋਈ ਮਾੜੀ ਮੋਟੀ ਖਬਰ ਨਹੀਂ ਹੈ, ਕਿਉਂਕਿ ਨਿਖਿਲ ਗੁਪਤਾ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਇਸ ਵੇਲੇ ਦੁਨੀਆ ਭਰ ਦੇ ਵਿੱਚ ਇੰਡੀਅਨ ਸਟੇਟ ਕੀ ਕਰ ਰਹੀ ਹੈ ਇਸ ਦਾ ਇੱਕ ਸ਼ੀਸ਼ਾ ਹੈ। ਔਰ ਇਸ ਨੂੰ ਰਾਇਟਰ ਨਿਊਜ਼ ਏਜੰਸੀ ਨੇ ਪ੍ਰਮੁਖਤਾ ਦੇ ਨਾਲ ਇਸ ਖਬਰ ਨੂੰ ਲਿਆ, ਤੇ ਰਾਇਟਰ ਦਾ ਮਤਲਬ ਹੁੰਦਾ ਦੁਨੀਆ ਭਰ ਦੇ ਮੀਡੀਆ 'ਚ ਕੈਰੀ ਹੋਈ। ਔਰ ਇਹੀ ਕਾਰਨ ਹੈ ਕਿ ਈਵਨ ਇੰਡੀਅਨ ਮੀਡੀਆ ਦੇ ਵੀ ਇਹ ਫਿਰ ਮਜਬੂਰੀ ਬਣ ਜਾਂਦੀ ਹੈ ਕਿ ਉਸ ਨੂੰ ਜਿਹੜਾ ਉਹ ਵੱਧ ਤੋਂ ਵੱਧ ਕਰਨ। ਡੌਨ ਅਖਬਾਰ ਨੇ ਵੀ ਇਸ ਨੂੰ, ਡੌਨ ਦੀ ਹੈਡਿੰਗ ਹੈ, ਡੌਨ ਪਾਕਿਸਤਾਨ ਦਾ ਅਖਬਾਰ ਹੈ। ਅੱਛਾ, ਚੈੱਕ ਕੋਰਟ ਰੂਲਸ ਇੰਡੀਅਨ ਮੈਨ ਲਿੰਕਡ ਟੂ ਸਿੱਖ ਮਰਡਰ ਪਲਾਟ ਕੈਨ ਬੀ ਐਕਸਟ੍ਰਾਡਾਈਟਡ ਟੂ US। ਇੰਡੀਆ ਦੀ ਟਾਈਮਜ਼ ਆਫ ਇੰਡੀਆ ਨੇ ਕਿਹਾ ਪੰਨੂ ਪਲਾਟ, ਚੈੱਕ ਕੋਰਟ ਨੋਟ ਟੂ ਐਕਸਟ੍ਰਾਡਾਈਟ ਇੰਡੀਅਨ ਟੂ US, ਮਿਨਿਸਟਰੀ ਟੂ ਡਿਸਾਈਡ। ਹੁਣ ਇਹ ਸਾਰੇ ਦੇ ਚੱਲਦੇ ਆ, ਮੈਂ ਰਾਇਟਰ ਦੀ ਨਿਊਜ਼ ਨੂੰ ਹੀ ਆਧਾਰ ਬਣਾਵਾਂਗਾ ਡਿਸਕਸ਼ਨ ਦੇ ਲਈ। ਔਰ ਉਹਦੇ 'ਚ ਰਾਇਟਰ ਦੀ ਮੇਨ ਨਿਊਜ਼ ਹੈ ਚੈੱਕ ਕੋਰਟ ਰੂਲਸ ਇੰਡੀਅਨ ਮੈਨ ਕੈਨ ਬੀ ਐਕਸਟ੍ਰਾਡਾਈਟ ਟੂ US, ਜਸਟਿਸ ਮਿਨਿਸਟਰ ਟੂ ਡਿਸਾਈਡ। ਔਰ ਇਸ ਦੇ ਮੁਤਾਬਕ ਕੋਰਟ ਨੇ ਕਿਹਾ ਕਿ ਵੀ ਇਹ ਬਿਲਕੁਲ ਜੋ ਚਾਰजेस ਨੇ ਜਾਂ ਦੂਜੇ ਨੇ ਜਿਹਦੇ ਤਹਿ ਜੋ ਐਕਸਟ੍ਰੈਡੀਸ਼ਨ ਦੀਆਂ ਟਰਮਸ ਹੁੰਦੀਆਂ ਨੇ, ਕਿਉਂਕਿ ਜਦੋਂ ਵੀ ਕੋਈ ਇੱਕ ਮੁਲਕ ਦੇ ਵਿੱਚ ਬੰਦਾ ਕੋਈ ਕਿਸੇ ਹੋਰ ਮੁਲਕ ਦਾ ਫੜਿਆ ਜਾਂਦਾ ਹੈ ਜਾਂ ਉਹਨਾਂ ਦਾ ਆਪਣਾ ਸ਼ਹਿਰੀ ਵੀ ਹੁੰਦਾ ਹੈ, ਉਹਨੂੰ ਦੂਸਰੇ ਮੁਲਕ ਦੇ ਹਵਾਲੇ ਕਰਨ ਦੇ ਲਈ ਉਹਨੂੰ ਦੇਸ਼ ਹਵਾਲਗੀ ਸੰਧੀ ਪੰਜਾਬੀ 'ਚ ਕਿਹਾ ਜਾਂਦਾ ਹੈ, ਤੇ ਐਕਸਟ੍ਰੈਡੀਸ਼ਨ ਟ੍ਰੀਟੀ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਹੈ। ਉਹਦੀਆਂ ਟਰਮਸ ਹੁੰਦੀਆਂ ਨੇ, ਟ੍ਰਾਇਲ ਉਸੇ ਹੀ ਮੁਲਕ 'ਚ ਹੁੰਦਾ ਹੈ ਜਿਹੜਾ ਉਸ ਨੂੰ ਮੰਗ ਰਿਹਾ ਹੁੰਦਾ ਕਿ ਸਾਡੇ ਹਵਾਲੇ ਕਰੋ, ਪਰ ਮੁੱਢਲੇ ਤੌਰ ਦੇ ਉੱਤੇ ਹਰ ਬੰਦੇ ਨੂੰ ਇਹ ਮੰਨ ਕੇ ਹੀ ਤੁਰਿਆ ਜਾਂਦਾ ਹੈ ਕਿ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਕਿ ਜਦੋਂ ਤੱਕ ਉਹ ਗੁਨਾਹਗਾਰ ਸਾਬਤ ਨਹੀਂ ਹੁੰਦਾ ਇਨੋਸੈਂਟ ਹੈ। ਇਸ ਲਈ ਉਹਨੂੰ ਹਰ ਕਾਨੂੰਨੀ ਸਹੂਲਤ ਉਸ ਮੁਲਕ ਦੇ ਵਿੱਚ ਦਿੱਤੀ ਜਾਂਦੀ ਹੈ। ਉਸ ਦੇ ਉੱਤੇ ਜਿਹੜਾ ਉਹਨੂੰ ਵਕੀਲ ਕਰਨ ਦਾ ਹੱਕ ਹੁੰਦਾ ਹੈ। ਜਿਹੜੇ ਚਾਰजेस ਹੁੰਦੇ ਨੇ, ਜਿਹੜੇ ਜੱਜ ਹੁੰਦੇ ਨੇ, ਉਹ ਮੋਟਾ ਦੇਖਦੇ ਨੇ ਕਿ ਵੀ ਕਿੰਨੇ ਕੁ ਕੇਸ ਜਿਹੜੇ ਨੇ ਇਹ ਜਿਹੜੇ ਕੇਸ ਥੱਲੇ ਮੰਗਿਆ ਜਾ ਰਿਹਾ ਕਿੰਨੇ ਕੁ ਜੈਨੂਇਨ ਨੇ, ਔਰ ਉਹਦੇ ਥੱਲੇ ਐਕਸਟ੍ਰਾਡਾਈਟ। ਕਿਉਂਕਿ ਇੱਥੋਂ ਜਦੋਂ ਰਣਜੀਤ ਸਿੰਘ ਗਿੱਲ, ਸੁਖਮਿੰਦਰ ਸਿੰਘ ਸੰਧੂ, ਉਹਨਾਂ ਦੇ ਐਕਸਟ੍ਰੈਡੀਸ਼ਨ ਕੇਸ ਵੇਲੇ ਵੀ ਸਾਡਾ ਥੋੜਾ ਬਹੁਤ ਵਕੀਲਾਂ ਦੇ ਨਾਲ ਜਾਂ ਉਹਨਾਂ ਦੀ ਜਿਹੜੀ ਸਟ੍ਰੈਟਜੀ ਨੂੰ ਸਮਝਣ ਦਾ ਮੌਕਾ ਮਿਲਿਆ, ਕਾਫੀ ਜ਼ਿਆਦਾ ਮਿਲਿਆ ਜਦੋਂ ਭਾਈ ਕੁਲਬੀਰ ਸਿੰਘ ਬੜਾ ਪਿੰਡ ਉਹਨਾਂ ਦੀ ਐਕਸਟ੍ਰੈਡੀਸ਼ਨ ਹੁੰਦੀ ਹੈ। ਫਿਰ ਭਾਈ ਹਰਪਾਲ ਸਿੰਘ ਚੀਮਾ ਜਿਹੜੇ ਲਗਭਗ 12 ਸਾਲ ਰਹੇ, ਉਹਨਾਂ ਦੇ ਕੇਸ 'ਚ ਵੀ ਵਕੀਲਾਂ ਨਾਲ ਔਰ ਦੂਜਿਆਂ ਨਾਲ ਗੱਲਬਾਤ ਦਾ ਮੌਕਾ ਬਣਿਆ। ਔਰ ਭਾਈ ਦਿਆਲ ਸਿੰਘ ਲਾਹੌਰੀਆ ਔਰ ਉਹਨਾਂ ਦੀ ਸਿੰਘਣੀ ਵੀ। ਸੋ ਉਹਨਾਂ ਕੁ ਉਹ ਜਿਹੜੇ ਜਿਵੇਂ ਦੁਆਬੇ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਦੁਆਬੇ ਦਾ ਹਰ ਬੰਦਾ ਵਕੀਲ ਹੀ ਹੁੰਦਾ, ਕੋਈ ਝਗੜੇ ਅਦਾਲਤਾਂ 'ਚ ਲੜਨ 'ਚ ਮਾਹਿਰ ਹੁੰਦੇ ਨੇ। ਤੇ ਉਹਨਾਂ ਬਾਰੇ ਇਹ ਵੀ ਕਿਹਾ ਜਾਂਦਾ ਹੁੰਦਾ ਵੀ ਜਦੋਂ ਉਹ ਵਕੀਲ ਕੋਲ ਜਾਂਦੇ ਨੇ ਉਹਨੂੰ ਕਹਿੰਦੇ ਨੇ ਵੀ ਕੇਸ ਤੂੰ ਨਹੀਂ ਲੜਨਾ, ਕੇਸ ਜਿਵੇਂ ਅਸੀਂ ਤੈਨੂੰ ਕਵਾਂਗੇ ਉਵੇਂ ਲੜਨਾ, ਤੇਰਾ ਸਿਰਫ ਵਕਾਲਤਨਾਮਾ ਚਾਹੀਦਾ, ਕਿਉਂਕਿ ਅਦਾਲਤ 'ਚ ਤਾਂ ਵਕੀਲ ਬਿਨਾਂ ਪੇਸ਼ ਨਹੀਂ ਹੋ ਸਕਦੇ। ਸੋ ਇਹ ਇੱਕ ਗੱਲ ਠੀਕ ਗੱਲ ਹੈ ਕਿ ਇਸੇ ਤਰ੍ਹਾਂ ਜਿਹੜਾ ਕਰੋਨਿਕ ਪੇਸ਼ੈਂਟ ਹੁੰਦਾ ਕਿਸੇ ਵੀ ਚੀਜ਼ ਦਾ, ਬਿਮਾਰੀ ਦਾ, ਡਾਕਟਰ ਨਵੇਂ ਆਉਂਦੇ ਨੇ, ਉਨੀ ਗੱਲ ਡਾਕਟਰ ਨੂੰ ਨਹੀਂ ਪਤਾ ਹੁੰਦੀ ਜਿੰਨੀ ਮਰੀਜ਼ ਨੂੰ ਪਤਾ ਹੁੰਦੀ ਹੈ। ਇਸੇ ਲਈ ਉਹ ਆਪਣਾ ਹੀ ਡਾਕਟਰ ਆਪ ਬਣ ਜਾਂਦਾ ਜੇ ਸਿਆਣਪ ਦੇ ਨਾਲ ਹੋਏ। ਇਵੇਂ ਹੀ ਜਿਹੜਾ ਅਸੀਂ ਸਮਝਦੇ ਹਾਂ ਕਿ ਵੀ ਜਿੰਨਾ ਕਿ ਐਕਸਟ੍ਰੈਡੀਸ਼ਨ ਟ੍ਰੀਟੀਜ਼ ਦਾ, ਕਿਉਂਕਿ ਇੰਡੀਆ ਅਮਰੀਕਾ ਦੀ ਐਕਸਟ੍ਰੈਡੀਸ਼ਨ ਟ੍ਰੀਟੀ ਜਿਹੜੀ ਆ ਉਹ ਸਿੱਧੇ ਤੌਰ ਤੇ 1932-33 ਦੀ ਟ੍ਰੀਟੀ ਦੇ ਥੱਲੇ ਗਵਰਨ ਕਰਦੇ ਸੀ, ਜਿਹੜੇ ਬ੍ਰਿਟਿਸ਼ ਅੰਪਾਇਰ ਦੇ ਵੇਲੇ ਸੀ। ਤੇ ਉਦੋਂ ਸਾਨੂੰ ਬਹੁਤ ਸਾਰੀ ਗੱਲ ਦੀ ਸਮਝ ਆਈ ਕਿ ਵੀ ਇਹ ਜਿਹੜੀ ਹੈ ਪ੍ਰੋਸੀਜਰ, ਹਾਲਾਂਕਿ ਇਹ ਕੇਸ ਅਮਰੀਕਾ ਤੋਂ ਇੰਡੀਆ ਜਾਂਦੇ ਆ 12-12, 13-13 ਸਾਲ ਅਸੀਂ ਇਹ ਕੇਸ ਲੜੇ ਨੇ। ਰਣਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਸੰਧੂ 12-13 ਸਾਲ ਨਿਊਯਾਰਕ ਦੀ ਜੇਲ੍ਹ 'ਚ ਰਹੇ, ਕੁਲਬੀਰ ਸਿੰਘ ਬੜਾ ਪਿੰਡ ਵੀ 12-13 ਸਾਲ, ਹਰਪਾਲ ਸਿੰਘ ਚੀਮਾ ਵੀ। ਉਹਦਾ ਕਾਰਨ ਇਹ ਸੀ ਕਿ ਇਹਨਾਂ ਮਾਮਲਿਆਂ ਦੇ ਵਿੱਚ ਜਿਹੜੇ ਕੇਸ ਇੰਡੀਆ ਨੇ ਫਾਈਲ ਕੀਤੇ ਉਹ ਝੂਠੇ ਕੇਸ ਸੀ। ਔਰ ਜਿਉਂ ਹੀ ਇੱਥੇ ਘੱਟੋ ਘੱਟ ਇੱਕ ਨਿਆਇਕ ਸਿਸਟਮ ਹੈ। ਹੁਣ ਜਿਵੇਂ ਮੈਨੂੰ ਪਤਾ ਹੈ ਵੀ ਜਦੋਂ ਕੁਲਬੀਰ ਸਿੰਘ ਬੜਾ ਪਿੰਡ ਦੇ ਖਿਲਾਫ ਐਕਸਟ੍ਰੈਡੀਸ਼ਨ ਮੰਗੀ ਇੰਡੀਆ ਨੇ, ਔਰ 32 ਕੇਸ ਉਹਨਾਂ ਦੇ ਖਿਲਾਫ ਪਾਏ ਹੋਏ ਸੀ।
ਹੁਣ 32 ਚੋਂ 29 ਕੇਸ ਤਾਂ ਸੀ ਜਦੋਂ ਕਿ ਉਹਨਾਂ ਨੇ CRPF ਦੀਆਂ ਚੌਕੀਆਂ ਤੇ, ਪੁਲਿਸ ਦੀਆਂ ਚੌਕੀਆਂ ਤੇ ਜਾਂ ਫੌਜੀ ਕੈਂਪਾਂ ਦੇ ਉੱਤੇ ਹਮਲੇ ਕੀਤੇ। ਤਾਂ ਉਹਦੇ ਚ ਉਹਨਾਂ ਦੇ, ਕਿਉਂਕਿ ਉਹ ਤਾਂ ਇੱਕ ਆਰਮਡ ਸਟਰਗਲ ਸ਼ੁਰੂ, ਜਦੋਂ ਜੂਨ 84 ਚ ਫੌਜ ਨੇ ਹਮਲਾ ਕੀਤਾ, ਸੋ ਜ਼ਾਹਿਰ ਹੈ ਵੀ ਤੁਹਾਡਾ ਹੱਕ ਬਣਦਾ ਹੈ ਵੀ ਤੁਸੀਂ ਵੀ ਡਿਫੈਂਡ ਕਰੋ। ਔਰ ਉਹ ਜਦੋਂ ਕੇਸ ਗਏ, ਹੁਣ 32 ਚੋਂ 29 ਕੇਸ ਤਾਂ ਉਹਨਾਂ ਦੇ ਉੱਤੇ ਇਹੀ ਸੀ ਕਿ CRPF ਤੇ ਪੁਲਿਸ ਦੀਆਂ ਚੌਕੀਆਂ ਤੇ ਹਮਲੇ। ਜੱਜ ਨੇ ਚੁੱਕ ਕੇ ਉਹ ਬਾਹਰ ਮਾਰੇ ਕੇਸ। ਉਹਨੇ ਕਿਹਾ ਵੀ ਜਦੋਂ ਇੰਡੀਅਨ ਸਟੇਟ ਨੇ ਫੌਜ ਚਾੜ ਦਿੱਤੀ ਉਹਨਾਂ ਦੇ ਖਿਲਾਫ, ਸਿੱਖਾਂ ਦੇ ਉੱਤੇ ਅਟੈਕ, ਤੇ ਉਹਨਾਂ ਨੂੰ ਡਿਫੈਂਡ ਕਰਨ ਦਾ ਰਾਈਟ ਨਹੀਂ ਹੈ। ਉਹਨਾਂ ਨੇ ਕਿਹਾ ਇਹ ਉਸ ਕੇ ਜ਼ੁਮਲੇ 'ਚ ਨਹੀਂ ਆਉਂਦੇ ਜਾਂ ਉਸ ਦਾਇਰੇ 'ਚ ਨਹੀਂ ਆਉਂਦੇ ਜਿਹਦੇ ਥੱਲੇ ਤੁਸੀਂ। ਹਾਂ, 3 ਕੇਸ ਜਿਹੜੇ ਸੀ ਉਹਨਾਂ 'ਚੋਂ 2 ਐਸੇ ਸੀ ਜਿਹਦੇ 'ਚ ਸਿਵਿਲੀਅਨ ਮਾਰੇ ਗਏ ਸੀ। ਉਹ ਕੋਈ ਕਾਮਰੇਡਾਂ ਦੇ ਦੁਆਬੇ ਦੇ ਵਿੱਚ ਸੀ ਜਿਹਦੇ 'ਚ ਕਿ ਉਹ ਚੜ੍ਹੇ ਉੱਤੇ ਔਰ ਉਹਨਾਂ ਨੇ ਕਾਮਰੇਡ ਨੂੰ ਸੋਧਾ ਲਾਇਆ ਤੇ ਇੱਕ ਅੱਧਾ ਕੋ ਹੋਰ ਨਾਲ ਮਾਰਿਆ ਗਿਆ। ਉਸ ਕੇਸ 'ਚ ਉਹਨਾਂ ਦੀ ਐਕਸਟ੍ਰੈਡੀਸ਼ਨ ਹੋਈ। ਹਾਲਾਂ ਫਾਈਨਲੀ ਉਹਨਾਂ ਕੇਸਾਂ 'ਚੋਂ ਵੀ ਜਿਹੜੇ ਨੇ ਉਹ ਬਰੀ ਹੋ ਗਏ ਸੀ। ਕੁਛ ਦੇਰ ਉਹ ਐਵੀਡੈਂਸ ਜਾਂ ਵਿਟਨੈਸ ਨਹੀਂ ਸੀ। ਮੈਂ ਇਸ ਲਈ ਕਹਿ ਰਿਹਾ ਕਿ ਇੱਥੇ ਇਸ ਲਈ ਇੰਨਾ ਵਕਤ ਲੱਗਦਾ ਰਿਹਾ ਕਿਉਂਕਿ ਅਮਰੀਕਾ ਦੀਆਂ ਅਦਾਲਤਾਂ 'ਚ ਇੰਡੀਆ ਨੇ ਜਿਹੜੇ ਸਾਡੇ ਬੰਦੇ ਮੰਗੇ ਉਹ ਬਹੁਤੇ ਝੂਠੇ ਕੇਸਾਂ 'ਚ ਸੀ। ਐਵੇਂ ਹੀ ਜਿਹੜਾ ਉਹ ਉਹਨਾਂ ਦੇ ਭਾਈ ਹਰਪਾਲ ਸਿੰਘ ਚੀਮਾ ਤੇ, ਹਰਪਾਲ ਸਿੰਘ ਚੀਮਾ ਤਾਂ ਇੱਥੇ ਸਿੱਖ ਯੂਥ ਆਫ ਅਮਰੀਕਾ ਦੇ ਪ੍ਰੈਜ਼ੀਡੈਂਟ ਸੀ, ਪਰ ਕਿਉਂਕਿ ਬਾਹਰਲੀ ਆਵਾਜ਼ ਜਿਹੜੀ ਅੱਜ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਰੂਪ 'ਚ ਦੇਖ ਰਹੇ ਹਾਂ, ਇਸ ਦੀ ਦਾ ਆਗਾਜ਼ ਉਦੋਂ ਤੋਂ ਹੀ ਹੋ ਚੁੱਕਾ ਸੀ। ਇਹਨਾਂ ਨੇ, ਇੰਡੀਅਨ ਸਟੇਟ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਉਦੋਂ ਤੋਂ ਕਿ ਬਾਹਰ ਬੈਠ ਕੇ ਕੋਈ ਬੰਦਾ ਆਵਾਜ਼ ਨਾ ਚੁੱਕੇ। ਇਹੀ ਕਾਰਨ ਸੀ ਕਿ ਈਵਨ ਜਿਹੜੇ ਇੱਥੇ ਕੋਈ ਪ੍ਰੋਟੈਸਟ ਸ਼ਾਮਲ ਹੋਇਆ ਜਾਂ ਦੂਜਾ ਵੀਜ਼ਾ ਹੀ ਤਾਂ ਇਹਨਾਂ ਨੇ ਐਜ਼ ਏ ਵੈਪਨ ਯੂਜ਼ ਕੀਤਾ ਹੀ ਕੀਤਾ ਸੀ। ਇਹ ਦੂਸਰਾ ਪਾਰਟ ਵੀ ਉਹਨਾਂ ਦਾ ਚੱਲ ਰਿਹਾ ਸੀ। ਹੁਣ ਇਹ ਜਿਹੜਾ ਕੋਰਟ ਨੇ ਫੈਸਲਾ ਸੁਣਾਇਆ, ਉਹਨਾਂ ਨੇ ਕਿਹਾ ਕਿ ਭਾਈ ਚੈੱਕ ਨਿਊਜ਼ ਦੇ ਹਵਾਲੇ ਨਾਲ ਹੀ ਰॉयटर ਨੇ ਖਬਰ ਦਿੱਤੀ ਹੈ, ਅਪੀਲ ਕੋਰਟ ਦਾ ਡਿਸੀਜਨ ਹੈ। ਉਹਨਾਂ ਨੇ ਕਿਹਾ ਕਿ ਭਾਈ ਗੁਪਤਾ ਹੈਡ ਆਰਗੂਡ ਹਿਜ਼ ਆਈਡੈਂਟੀਟੀ ਵਾਜ਼ ਮਿਸਟੇਕਨ ਐਂਡ ਦੈਟ ਹੀ ਵਾਜ਼ ਨਾਟ ਦਾ ਮੈਨ the United States was looking for. He described the case was political, it said. ਫਿਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਗੱਲ ਉਹਦੀ ਗਲਤ ਹੈ, ਆਈਡੈਂਟੀਟੀ ਵਾਲਾ ਕੋਈ ਸਵਾਲ ਨਹੀਂ ਹੈ, ਅਸਲੀ ਗੁਪਤਾ ਹੀ ਇਹਨਾਂ ਨੇ ਫੜਿਆ। ਔਰ ਹੁਣ ਇਹਦਾ ਨੈਕਸਟ ਸਟੈਪ ਇਹ ਹੈ ਕਿ ਇਹ ਜਸਟਿਸ ਮਿਨਿਸਟਰੀ ਦੇ ਕੋਲ ਇਹ ਕੇਸ ਚਲਾ ਗਿਆ। ਸਿਰਫ ਜਸਟਿਸ ਡਿਪਾਰਟਮੈਂਟ ਜਾਂ ਮਿਨਿਸਟਰ ਆਫ ਜਸਟਿਸ ਉਹਦੇ ਕੋਲ 3 ਮਹੀਨੇ ਦਾ ਟਾਈਮ ਹੈ। ਜੇ ਉਹਨਾਂ ਨੂੰ ਲੱਗੇ ਕਿ ਜੀ ਇਹ ਫੈਸਲਾ ਠੀਕ ਨਹੀਂ ਹੋਇਆ ਤੇ ਉਹ ਕੋਰਟ ਨੂੰ, ਸੁਪਰੀਮ ਕੋਰਟ ਨੂੰ ਵਾਪਸ ਕਹਿ ਸਕਦੇ ਨੇ। ਦਾ ਮਿਨਿਸਟਰ ਹੈਜ਼ 3 months ਟੂ ਟਰਨ ਟੂ ਦਾ ਸੁਪਰੀਮ ਕੋਰਟ ਇਨ ਕੇਸ ਹੀ ਹੈਜ਼ ਡਾਊਟਸ ਅਬਾਊਟ ਦਾ ਲੋਐਸਟ ਕੋਰਟ ਡਿਸੀਜਨ, ਕਿ ਉਹਨੂੰ ਜੇ ਕੋਈ ਹੈ ਸ਼ੱਕ ਤਾਂ ਉਹ ਵਾਪਸ ਮੁੜ ਸਕਦੇ ਨੇ। ਔਰ ਇਹ ਪ੍ਰਾਗ ਹਾਈ ਕੋਰਟ ਨੇ ਰਿਜੈਕਟ ਕੀਤੀ ਹੈ ਗੁਪਤੇ ਦੀ ਅਪੀਲ। ਔਰ ਇਸ ਦੇ ਉੱਤੇ ਈਵਨ ਉਹਨਾਂ ਦੀ ਜਿਹੜਾ ਚੈੱਕ ਰਿਪਬਲਿਕ ਦੇ ਮਿਨਿਸਟਰੀ ਨੇ ਕਿਹਾ ਕਿ ਭਾਈ ਅਜੇ ਅਸੀਂ ਇਸ ਤੇ ਕਮੈਂਟ ਨਹੀਂ ਕਰਨਾ ਚਾਹੁੰਦੇ। ਉਹਨਾਂ ਨੇ ਕਿਹਾ ਕਿ ਜਿਹੜਾ ਉਹਦਾ ਲਾਇਰ ਹੈ ਨਿਖਿਲ ਗੁਪਤਾ ਦਾ, ਉਹਨੇ ਕਿਹਾ ਜੀ ਮੈਂ ਉਹਨੂੰ ਜਸਟਿਸ ਡਿਪਾਰਟਮੈਂਟ ਦੇ ਜਿਹੜਾ ਉਹਨੂੰ ਕਵਾਂਗਾ ਮਿਨਿਸਟਰ ਨੂੰ, ਹੀ ਵੁੱਡ ਆਸਕ ਦਾ ਮਿਨਿਸਟਰ ਨਾਟ ਟੂ ਐਕਸਟ੍ਰੈਡਾਈਟ ਗੁਪਤਾ ਐਂਡ ਵੁੱਡ ਆਲਸੋ ਟੇਕ ਦਾ ਕੇਸ ਟੂ ਦਾ ਕਨਸਟੀਟਿਊਸ਼ਨਲ ਕੋਰਟ। ਹੁਣ ਇੱਕ ਇਸ ਤੋਂ ਇਹ ਲੱਗਦਾ ਜਦੋਂ ਹੁਣ ਇਹਨੇ ਉਹਨਾਂ ਦੇ ਵਕੀਲ ਨੇ ਕਨਸਟੀਟਿਊਸ਼ਨਲ ਕੋਰਟ ਦੀ ਗੱਲ ਕੀਤੀ, ਮੈਨੂੰ ਲੱਗਦਾ ਵੀ ਇਹ 3 ਅਦਾਲਤਾਂ 3 ਸਟੈਪ ਅਪ ਚਲਾ ਗਿਆ। ਹੁਣ ਕਨਸਟੀਟਿਊਸ਼ਨਲ ਕੋਰਟ ਹੈ ਜਿਹਦੇ 'ਚ ਫਾਈਨਲ ਜਾਏਗਾ, ਪਰ ਜਿਸ ਤੇਜ਼ੀ ਨਾਲ ਇਹ ਤਿੰਨੋਂ ਹੀ ਕੋਰਟਸ ਨੇ ਇਹ 29 ਨਵੰਬਰ ਦੀ ਜਿਹੜੀ ਹੈ ਉਹ ਸਾਰੇ ਤੋਂ ਬਾਅਦ ਜਿਹੜੀ ਉਹਨਾਂ ਦੀ ਹੁੰਦੀ ਹੈ ਇੱਥੇ ਇੰਡਾਇਕਟਮੈਂਟ, ਜਿਸ ਤੇਜ਼ੀ ਨਾਲ ਇਹ 3 ਸਟੈਪ ਗਏ ਨੇ, ਹੋਰ ਇਟਸ ਅ ਮੈਟਰ ਆਫ ਵੀਕਸ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਇੱਕ ਚੰਗੀ ਖਬਰ ਹੈ ਕਿ ਭਾਈ ਇੱਕ ਪਾਸੇ ਜਿੱਥੇ ਅਮਰੀਕਾ ਨੇ ਇਹਨੂੰ ਸੀਰੀਅਸਲੀ ਲਿਆ ਪੋਲੀਟੀਕਲੀ, 2 ਹੀਅਰਿੰਗਸ US ਸੈਨੇਟ ਔਰ ਕਾਂਗਰਸ ਦੇ ਵਿੱਚ ਹੋਈਆਂ ਨੇ ਇਸ ਮੁੱਦੇ ਤੇ, ਉੱਥੇ ਹੀ ਜਿਵੇਂ ਚੈੱਕ ਰਿਪਬਲਿਕ ਦੀਆਂ ਅਦਾਲਤਾਂ ਨੇ ਤੇਜ਼ੀ ਦੇ ਨਾਲ ਇਸ ਦੇ ਉੱਤੇ ਐਕਸ਼ਨ ਲਿਆ। ਔਰ ਇਹ ਭਾਰਤ ਨੂੰ ਮੈਸੇਜ ਵੀ ਹੈ ਕਿ ਭਾਈ ਤੁਸੀਂ ਇਸ ਕਿਸਮ ਦੇ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਕੇ, ਸਿੱਖਾਂ ਦਾ ਕਤਲੇਆਮ ਕਰਕੇ, ਬਾਹਰ ਟਾਰਗੇਟ ਕਿਲਿੰਗਸ ਕਰਕੇ ਤੁਸੀਂ ਬਚ ਨਹੀਂ ਸਕਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ।
5166191984 ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ, ਈਮੇਲ ਕਰ ਸਕਦੇ ਹੋ tv84.tv ਤੇ ਜਾ ਕੇ ਤੁਸੀਂ ਸਾਨੂੰ ਮੈਸੇਜ ਵੀ ਭੇਜ ਸਕਦੇ ਹੋ। ਸੋ ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੋਂ ਬਾਅਦ ਤੁਹਾਨੂੰ ਮਿਲਦੇ ਆ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। What do we want? What do we want? ਇੰਡੀਅਨ ਸਟੇਟ ਵੱਲੋਂ ਟਰਾਂਸਨੈਸ਼ਨਲ ਰਿਪਰੈਸ਼ਨ ਹੇਠ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਅਤੇ ਹਿੰਦੂਤਵੀ ਦਮਨਕਾਰੀ ਨੀਤੀਆਂ ਦੇ ਵਿਰੋਧ ਵਿੱਚ ਇੰਡੀਅਨ ਰਿਪਬਲਿਕ ਡੇ ਤੇ ਈਸਟ ਕੋਸਟ ਅਮਰੀਕਾ ਦੀਆਂ ਪੰਥਕ ਸਿੱਖ ਆਰਗੇਨਾਈਜੇਸ਼ਨਸ ਅਤੇ ਗੁਰਦੁਆਰਾ ਕਮੇਟੀਆਂ ਵੱਲੋਂ ਭਾਰੀ ਰੋਸ ਵਿਖਾਵੇ ਦਾ ਐਲਾਨ। Who murdered by Avtar Singh Khanda? India. 26 ਜਨਵਰੀ 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 10:30 ਵਜੇ ਵਾਸ਼ਿੰਗਟਨ ਡੀਸੀ ਵਿੱਚ ਸਥਿਤ ਭਾਰਤੀ ਅੰਬੈਸੀ ਮੂਹਰੇ ਵੱਡਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਈਸਟ ਕੋਸਟ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਇਸ ਪ੍ਰੋਟੈਸਟ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਦੀਆਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਅਮਰੀਕਾ ਦੇ ਵਿੱਚ 28 ਜਨਵਰੀ ਨੂੰ ਸੈਨ ਫ੍ਰਾਂਸਿਸਕੋ ਵਿਖੇ ਪੈਣਗੀਆਂ। ਸੈਂਟਰ ਹੋਵੇਗਾ ਸਿਵਿਕ ਸੈਂਟਰ ਪਲਾਜ਼ਾ ਸੈਨ ਫ੍ਰਾਂਸਿਸਕੋ, ਜਿਹੜਾ ਕਿ ਸਿਟੀ ਹਾਲ ਦੇ ਬਿਲਕੁਲ ਸਾਹਮਣੇ ਹੈ। ਖਾਲਿਸਤਾਨ ਰੈਫਰੈਂਡਮ ਦਾ ਸੈਂਟਰ ਸਮਰਪਿਤ ਹੈ ਸ਼ਹੀਦ ਸੁੱਖਾ, ਸ਼ਹੀਦ ਜਿੰਦਾ ਤੇ ਸ਼ਹੀਦ ਰਾਜੂ ਨੂੰ। ਨਾਲੇ ਸਮਰਪਿਤ ਹੈ ਉਹਨਾਂ ਲੱਖ ਸਿੰਘ ਸਿੰਘਣੀਆਂ ਨੂੰ ਜਿਨ੍ਹਾਂ ਨੇ ਪੰਜਾਬ ਦੇ ਲਈ ਸ਼ਹਾਦਤਾਂ ਦਿੱਤੀਆਂ। ਉਹਨਾਂ ਚੋਂ ਕੁਝ ਸਿੰਘ ਅਮਰੀਕਾ ਵੀ ਪਹੁੰਚੇ, ਜਿਨ੍ਹਾਂ ਦੇ ਵਿੱਚੋਂ ਸ਼ਹੀਦ ਚਰਨਜੀਤ ਸਿੰਘ ਚੰਨਾ, ਜੋ ਕਿ ਸਾਡੇ ਸ਼ਹੀਦ ਭਾਈ ਪਰਮਿੰਦਰ ਸਿੰਘ ਰਾਜਾ ਬੱਬਰ ਦਾ ਨੇੜੇ ਦਾ ਸਾਥੀ ਸੀ, ਤੇ ਭਾਈ ਰਾਜਾ ਬੱਬਰ ਦਾ ਛੋਟਾ ਭਰਾ ਪਰਮਜੀਤ ਸਿੰਘ ਪੰਮਾ ਅੱਜ ਵੀ ਯੂਕੇ ਤੋਂ ਸੰਘਰਸ਼ ਜਾਰੀ ਰੱਖ ਰਿਹਾ ਹੈ। ਸਮਰਪਿਤ ਹੈ ਇਹ ਸ਼ਹੀਦ ਸੁਖਜੀਤ ਸਿੰਘ ਢਿੱਲੋਂ ਨੂੰ, ਸ਼ਹੀਦ ਹਰਜੀਤ ਸਿੰਘ ਗਿੱਲ ਨੂੰ ਤੇ ਸ਼ਹੀਦ ਡਾਕਟਰ ਪ੍ਰੀਤਮ ਸਿੰਘ ਸੇਖੋਂ ਨੂੰ। ਕੁਝ ਸਿੰਘ ਉਹ ਸਨ ਜਿਹੜੇ ਅਮਰੀਕਾ ਪਹੁੰਚੇ, ਪਰ ਭਾਰਤੀ ਜ਼ਾਲਮ ਹਕੂਮਤ ਨੇ ਉਹਨਾਂ ਨੂੰ ਵਾਪਸ ਮੋੜ ਲਿਆ, ਜਿਨ੍ਹਾਂ ਦੇ ਵਿੱਚ ਰਣਜੀਤ ਸਿੰਘ ਗਿੱਲ, ਸੁਖਮਿੰਦਰ ਸਿੰਘ ਸੰਧੂ, ਹਰਪਾਲ ਸਿੰਘ ਚੀਮਾ, ਕੁਲਬੀਰ ਸਿੰਘ ਬੜਾ ਪਿੰਡ, ਜਸਬੀਰ ਸਿੰਘ ਖਡੂਰ। ਇਹ ਉਹ ਸਿੰਘ ਹੈ, ਔਰ ਉਹਨਾਂ ਦੇ ਨਾਲ ਦਿਆ ਸਿੰਘ ਲਾਹੌਰੀਆ, ਜਿਹੜੇ ਅੱਜ ਵੀ ਸਿੰਘ ਪੰਜਾਬ ਦੇ ਵਿੱਚ ਸੰਘਰਸ਼ ਕਰ ਰਹੇ ਆ। ਸਿਵਿਕ ਸੈਂਟਰ ਪਲਾਜ਼ਾ 28 ਜਨਵਰੀ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ। ਹਰ ਇੱਕ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਪਹੁੰਚੇ 28 ਜਨਵਰੀ ਨੂੰ। 9 ਤੋਂ 5 ਪੈਣਗੀਆਂ ਵੋਟਾਂ ਸਿਵਿਕ ਸੈਂਟਰ ਪਲਾਜ਼ਾ ਸੈਨ ਫ੍ਰਾਂਸਿਸਕੋ ਵਿਖੇ। ਹਥਿਆਰ ਹੋਵੇਗਾ ਵੋਟ ਦਾ, ਗੋਲੀ ਹੋਵੇਗੀ ਰੈਫਰੈਂਡਮ ਦੀ, ਤੇ ਆਜ਼ਾਦੀ ਦੀ ਗੱਲ ਹੈ ਪੰਜਾਬ ਦੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਈਰਾਨ ਨੇ ਦਿਲਵਦੀ ਕਰਦਿਆਂ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਡਰੋਨਾਂ ਅਤੇ ਮਿਜ਼ਾਈਲਾਂ ਰਾਹੀਂ ਹਮਲਾ ਕੀਤਾ ਸੀ, ਔਰ ਪਾਕਿਸਤਾਨ ਨੇ 24 ਘੰਟੇ ਬਾਅਦ ਈਰਾਨ ਦੀ ਹਦੂਦ ਵਿੱਚ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਜ਼ੋਰਦਾਰ ਹਮਲਾ ਕੀਤਾ। ਦੋਵਾਂ ਮੁਲਕਾਂ ਨੇ ਦਹਿਸ਼ਤਗਰਦਾਂ ਨੂੰ ਮਾਰਨ ਦਾ ਦਾਅਵਾ ਕੀਤਾ, ਪਰ ਰਿਪੋਰਟਾਂ ਅਨੁਸਾਰ ਦੋਵੇਂ ਪਾਸੇ ਬੇਗੁਨਾਹ ਸ਼ਹਿਰੀ ਮਾਰੇ ਗਏ। ਬੇਸ਼ੱਕ ਈਰਾਨ ਦੇ ਹਮਲੇ ਦੇ ਕਾਰਨਾਂ ਨੂੰ ਸਮਝਣਾ ਔਖਾ ਹੈ, ਪਰ ਪਾਕਿਸਤਾਨ ਨੇ ਜਵਾਬੀ ਕਾਰਵਾਈ ਕਰਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ ਨੇ। ਈਰਾਨਾਂ ਨੂੰ ਤਾਂ ਉਸ ਦੀ ਔਕਾਤ ਵਿਖਾਈ ਹੈ, ਪਰ ਨਾਲ ਹੀ ਭਾਰਤ ਦੇ ਜੰਗਬਾਜ਼ਾਂ ਨੂੰ ਵੀ ਸੁਨੇਹਾ ਦਿੱਤਾ ਹੈ, ਜਿਹੜੇ ਆਜ਼ਾਦ ਕਸ਼ਮੀਰ ਤੇ ਹਮਲਾ ਕਰਨ ਦੀਆਂ ਨਿੱਤ ਧਮਕੀਆਂ ਦਿੰਦੇ ਰਹਿੰਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਦਿਨਾਂ 'ਚ ਇੱਕ ਉਦੋਂ ਤੱਕ ਅਜੇ ਈਰਾਨ ਦਾ ਪਾਕਿਸਤਾਨੀ ਟੈਰੀਟਰੀ ਦੇ ਵਿੱਚ ਮਿਜ਼ਾਈਲਾਂ ਔਰ ਡਰੋਨਾਂ ਨਾਲ ਹਮਲਾ ਇਹ ਖਬਰ ਸੀ। ਕੱਲ ਸਾਡੇ ਵੀਰ ਸੁਖਵਿੰਦਰ ਸਿੰਘ ਔਰ ਅਮਰਵੀਰ ਸਿੰਘ ਹੋਰਾਂ ਨੇ ਆਪਣੀ ਡਿਸਕਸ਼ਨ 'ਚ ਜਿਹੜਾ ਸੱਚੋ ਸੱਚ ਦੇ ਫਾਰਮੈਟ ਸੀ ਇਹ ਜ਼ਿਕਰ ਵੀ ਕੀਤਾ ਕਿ ਪਾਕਿਸਤਾਨ ਨੇ ਕਿਵੇਂ ਜਵਾਬੀ ਕਾਰਵਾਈ ਕੀਤੀ, ਔਰ ਕਿਉਂਕਿ ਦੋਨੋਂ ਪਾਸੇ ਜਿਹੜੀਆਂ ਕਿਲਿੰਗਸ ਦੀਆਂ ਖਬਰਾਂ ਨੇ ਉਹ ਉਹਨਾਂ ਦੀਆਂ ਨਿਊਜ਼ ਏਜੰਸੀਜ਼ ਰਾਹੀਂ ਨੇ। ਹਾਲਾਂਕਿ ਦੋਨੋਂ ਮੁਲਕਾਂ ਨੇ ਇਹ ਦਾਅਵਾ ਕੀਤਾ, ਜਿਵੇਂ ਈਰਾਨ ਨੇ ਜਦੋਂ ਪਾਕਿਸਤਾਨ ਦੀ ਟੈਰੀਟਰੀ 'ਚ ਅਟੈਕ ਕੀਤਾ ਡਰੋਨਸ ਔਰ ਮਿਜ਼ਾਈਲਸ ਦੇ ਨਾਲ, ਤੇ ਉਹਨਾਂ ਨੇ ਕਿਹਾ ਜੀ ਕਿ ਜਿਹੜੇ ਦਹਿਸ਼ਤਗਰਦ
ਫਲਾਣੀ ਤਨਜ਼ੀਮ ਦੇ ਜਿਹਨੂੰ ਸਾਊਦੀ ਅਰੇਬੀਆ ਸਪੋਰਟ ਕਰਦਾ ਹੈ, ਉਹਨਾਂ ਨੇ ਈਰਾਨ ਦੇ ਵਿੱਚ ਜਿਹੜਾ ਹੈ ਉਹ ਹਮਲੇ ਕੀਤੇ, ਅਸੀਂ ਉਹਨਾਂ ਦੇ ਕੈਂਪ ਨੂੰ ਉਡਾ ਦਿੱਤਾ ਹੈ। ਹਾਲਾਂ ਜਿਹੜੀ ਖਬਰ ਪਾਕਿਸਤਾਨੀ ਏਜੰਸੀਆਂ ਰਾਹੀਂ ਆਈ ਉਹ ਸੀ ਕਿ ਉਹਦੇ 'ਚ 2 ਬੱਚੀਆਂ ਮਾਰੀਆਂ ਗਈਆਂ, 3 ਜ਼ਖਮੀ ਹੋਈਆਂ, ਪਰਿਵਾਰ ਹੀ ਸੀ ਜਿਹਦੇ ਘਰ ਤੇ ਡਿੱਗਿਆ। ਤੇ ਜਦੋਂ ਹੁਣ ਪਾਕਿਸਤਾਨ ਨੇ ਉਸ ਤੋਂ ਵੀ ਪਾਵਰਫੁਲ ਅੰਦਾਜ਼ ਦੇ ਵਿੱਚ ਕੀਤਾ ਹਮਲਾ, ਤੇ ਈਰਾਨ ਦੀਆਂ ਏਜੰਸੀਆਂ ਨੇ ਕਿਹਾ ਕਿ ਜੀ 9 ਇੱਕੋ ਹੀ ਪਰਿਵਾਰ ਦੇ ਜਿਹੜੇ ਈਰਾਨੀ ਵੀ ਨਹੀਂ ਸੀ ਮਾਰੇ ਗਏ। ਤੇ ਇਹ ਹੈ, ਲੇਕਿਨ ਪਾਕਿਸਤਾਨ ਨੇ ਦਾ ਵੀ ਇਹ ਦਾਅਵਾ ਹੈ ਕਿ ਜੀ ਉਹਨਾਂ ਨੇ ਜਿਹੜੇ ਉਹਨਾਂ ਦੇ ਬਲੋਚ ਗਰੁੱਪ ਜਿਹੜੇ ਈਰਾਨ 'ਚ ਨੇ, ਜਿਨ੍ਹਾਂ ਨੂੰ ਸੈਂਕਚੁਰੀ ਦਿੱਤੀ ਹੋਈ ਹੈ, ਰੈਫਿਊਜ ਦਿੱਤਾ ਹੋਇਆ ਹੈ ਜਾਂ ਉਹਨਾਂ ਨੂੰ ਟਿਕਾਣਾ ਦਿੱਤਾ ਹੋਇਆ, ਪਾਕਿਸਤਾਨ ਦੀ ਟੈਰੀਟਰੀ 'ਚ ਹਮਲਾ ਕਰਦੇ ਨੇ, ਉਹਨਾਂ ਨੂੰ ਜਿਹੜਾ ਸਬਕ ਸਿਖਾਇਆ ਗਿਆ। ਹੁਣ ਜਿਹੜੀ ਗੱਲ ਅਸੀਂ ਆਪਣੇ ਪ੍ਰੋਗਰਾਮ 'ਚ ਕੀਤੀ ਸੀ ਔਰ ਅੱਜ ਵੀ ਜਦੋਂ ਅਸੀਂ ਇਸ ਘਟਨਾਕ੍ਰਮ ਨੂੰ ਆਲਮੋਸਟ 3-4 ਦਿਨ ਹੋ ਗਏ ਨੇ ਦੋਨੋਂ ਪਾਸਿਆਂ ਦੀ, ਜਿਹੜੇ ਔਰ ਮੈਂ ਸੁਣਨ ਦੀ ਵੀ ਕੋਸ਼ਿਸ਼ ਕੀਤੀ ਜਿਹੜੇ ਇਸ ਫੀਲਡ ਦੇ ਐਕਸਪਰਟ ਨੇ, ਈਰਾਨ ਐਕਸਪਰਟ ਨੇ ਜਾਂ ਈਰਾਨ ਪਾਕਿਸਤਾਨ ਐਕਸਪਰਟ ਨੇ, ਕਿ ਵੀ ਈਰਾਨ ਨੂੰ ਕੀ ਸੁਝੀ ਇਸ ਮੌਕੇ ਦੇ ਉੱਤੇ, ਜਦੋਂ ਕਿ ਸਾਰਾ ਫੋਕਸ ਜਿਹੜਾ ਹੈ ਉਹ ਮਿਡਲ ਈਸਟ ਦੇ ਵਿੱਚ ਇਜ਼ਰਾਈਲ ਦੇ ਉੱਤੇ ਹੈ ਕਿ ਇਜ਼ਰਾਈਲ ਜਿਹਨੇ ਗਾਜ਼ਾ ਦੇ ਵਿੱਚ 25,000 ਤੋਂ ਜ਼ਿਆਦਾ ਫਲਸਤੀਨੀ ਮਾਰ ਦਿੱਤੇ ਨੇ, 50,000 ਤੋਂ ਜ਼ਿਆਦਾ ਜ਼ਖਮੀ ਨੇ, ਆਲਮੋਸਟ 14 ਲੱਖ ਦੇ ਕਰੀਬ ਬੇਘਰੇ ਕੀਤੇ ਹੋਏ ਨੇ। ਔਰ ਉਸ ਸਭ ਦੇ ਚਲਦਿਆਂ ਜਦੋਂ ਕਿ ਅਮਰੀਕਾ ਵੱਲੋਂ ਵੀ ਜਾਂ UK ਵੱਲੋਂ ਮਿਲ ਕੇ ਹੂਤੀ ਰਿਬੈਲਸ ਦੇ ਉੱਤੇ ਵੀ ਅਟੈਕ ਹੁੰਦਾ ਹੈ ਕਿ ਜੀ ਤੁਸੀਂ ਸਮੁੰਦਰੀ ਜਹਾਜ਼ਾਂ ਤੇ ਹਮਲਾ ਕਰ ਰਹੇ ਹੋ, ਜਾਂ ਹਿਜ਼ਬੁੱਲਾ ਦੇ ਉੱਤੇ ਲਬਨਾਨ 'ਚ ਹੁੰਦਾ, ਔਰ ਹਿਜ਼ਬੁੱਲਾ ਨੂੰ ਵੀ, ਹੂਤੀਆਂ ਨੂੰ ਵੀ ਔਰ ਹਮਾਸ ਨੂੰ ਵੀ, ਤਿੰਨਾਂ ਨੂੰ ਹੀ ਈਰਾਨ ਸਪੋਰਟ ਕਰਦਾ ਹੈ। ਹੁਣ ਇੱਕ ਪਾਸੇ ਤਾਂ ਔਰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਇਜ਼ਰਾਈਲ ਨੂੰ ਜੈਨੋਸਾਈਡ ਲਈ ਜ਼ਿੰਮੇਵਾਰ ਠਹਿਰਾਉਣ ਦਾ ਮੁਕੱਦਮਾ, ਜਿਸ ਨੂੰ ਭਾਵੇਂ ਸਾਊਥ ਅਫਰੀਕਾ ਨੇ ਲਿਆਂਦਾ, ਲੇਕਿਨ ਇਸ ਦੀ ਜਿਹੜੀ ਹੈ ਹਮਾਇਤ ਉਹ ਥਰਡ ਵਰਲਡ ਕੰਟਰੀਜ਼ ਵੱਲੋਂ ਵੀ ਔਰ ਦੂਸਰਿਆਂ ਵੱਲੋਂ ਵੀ, ਐਟਲੀਸਟ ਇਜ਼ਰਾਈਲ ਇੱਕ ਐਕਿਊਜ਼ਡ ਵਾਲੇ ਕਟਹਿਰੇ 'ਚ ਖੜਾ ਹੈ। ਬਿਲਕੁਲ ਕਿ ਵੀ ਐਸੇ ਮੌਕੇ ਤੇ ਕੀ ਸੁਝਿਆ ਈਰਾਨ ਨੂੰ ਕਿ ਉਹਨੇ ਤਿੰਨੋਂ ਹੀ ਇਸਲਾਮਿਕ ਮੁਲਕਾਂ ਦੇ ਉੱਤੇ, ਉਸਨੇ ਉਸੇ ਹੀ ਸ਼ਾਮ ਜਿਹੜੀ ਹੈ ਉਹ ਸੀਰੀਆ ਦੇ ਉੱਤੇ ਮਿਜ਼ਾਈਲਾਂ ਦਾਗੀਆਂ, ਇਰਾਕ ਦੇ ਵਿੱਚ ਕੀਤਾ, ਔਰ ਥਰਡ ਪਾਕਿਸਤਾਨ। ਚਲੋ ਇਰਾਕ ਤੇ ਸੀਰੀਆ ਇੱਥੇ ਕਹਿ ਕੇ ਜੀ ਉਹ ਮੋਸਾਦ ਦਾ ਹੈੱਡਕੁਆਰਟਰ ਹੈ ਤੇ ਉਹ ਫਲਾਣਾ ਇਜ਼ਰਾਈਲ ਦਾ, ਹਾਲਾਂ ਉੱਥੋਂ ਵੀ ਰਿਪੋਰਟਾਂ ਜਿਹੜੀਆਂ ਨੇ ਉਹ ਇਸ ਕਿਸਮ ਦੀਆਂ ਹੀ ਨੇ ਕਿ ਨਹੀਂ ਉੱਥੇ ਐਸਾ ਕੁਛ ਨਹੀਂ। ਉਹ ਵੀ ਮੰਨ ਲਓ ਕਿਉਂਕਿ ਸੀਰੀਆ ਵੀ ਵਾਰ ਟੌਰਨ ਹੈ, ਇਰਾਕ ਤਾਂ ਆਪਣਾ ਇਲਾਈ ਹੈ, ਉਹਨਾਂ ਦਾ ਸ਼ੀਆ ਮੁਲਕ ਹੈ, ਪਰ ਉਹਨੂੰ ਵੀ ਤੁਸੀਂ ਇਹ ਕਹੋ ਕਿ ਜੀ ਉਹ ਅਮਰੀਕਾ ਜਾਂ UK ਨੂੰ ਅੱਖਾਂ ਦਿਖਾਉਣਾ ਚਾਹੁੰਦਾ ਸੀ ਕਿ ਵੀ ਜੇ ਤੁਸੀਂ ਈਰਾਨ ਤੇ ਵੀ ਹਮਲਾ ਕੀਤਾ ਜੇ ਤਾਂ ਉਹਨਾਂ ਦੀਆਂ ਪ੍ਰੌਕਸੀਸ ਤੇ ਹੀ ਕਰ ਰਹੇ ਨੇ, ਹਮਾਸ, ਹਿਜ਼ਬੁੱਲਾ ਜਾਂ ਦੂਸਰੇ ਕਬੀਲੇ ਦੇ ਉੱਤੇ, ਕਿ ਫਿਰ ਅਸੀਂ ਵੀ ਤਿਆਰ ਹਾਂ, ਸਾਡੇ ਕੋਲ ਸਟੇਟ ਆਫ ਦਾ ਆਰਟ ਹੁਣ ਮਿਜ਼ਾਈਲਾਂ ਨੇ, ਅਸੀਂ ਡਿਲੀਵਰ ਕਰ ਸਕਦੇ ਹਾਂ ਫਲਾਣਾ, ਇਸ ਕਿਸਮ ਦਾ। ਹੁਣ ਪਾਕਿਸਤਾਨ ਜਿਹੜਾ ਨੇਬਰ ਹੈ, ਪਾਕਿਸਤਾਨ ਨਾਲ ਈਰਾਨ ਦਾ ਬਾਰਡਰ ਲੱਗਦਾ ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਈਰਾਨ ਦੇ ਉੱਤੇ 1979 ਤੋਂ ਬਾਅਦ ਜਦੋਂ ਉੱਥੇ ਇਸਲਾਮਿਕ ਰੈਵੋਲੂਸ਼ਨ ਆਇਤੁੱਲਾ ਖਮੀਨੀ ਲੈ ਕੇ ਆਇਆ, ਇੰਟਰਨੈਸ਼ਨਲ ਸੈਂਕਸ਼ਨਸ ਨੇ, ਪਰ ਪਾਕਿਸਤਾਨ ਨੇ ਵਕਤਨ ਬਾ ਵਕਤਨ, ਔਰ ਮੈਂ ਅੱਜ ਹੀ ਕਿਸੇ ਆਰਮੀ ਦੇ ਪਾਕਿਸਤਾਨ ਦੇ ਰਿਟਾਇਰਡ ਲੈਫਟੀਨੈਂਟ ਜਨਰਲ ਦਾ ਸੁਣ ਰਿਹਾ ਸੀ ਇੰਟਰਵਿਊ, ਉਹਨੇ ਕਿਹਾ ਕਿ ਜੀ ਜਦੋਂ ਇਰਾਕ ਈਰਾਨ ਜੰਗ ਹੋਈ, ਇਰਾਕ ਨੇ ਹਮਲਾ ਕੀਤਾ ਈਰਾਨ ਤੇ, 8 ਸਾਲ ਉਹ ਜੰਗ ਚੱਲੀ, ਲੱਖਾਂ ਲੋਕ ਮਾਰੇ ਗਏ ਸੀ। ਉਹਨੇ ਕਿਹਾ ਜੀ ਅਸਲੇ ਦੀਆਂ ਭਰੀਆਂ ਹੋਈਆਂ ਰੇਲ ਗੱਡੀਆਂ, ਕੋਈ ਟਰੱਕ ਜਾਂ ਬੱਸਾਂ ਨਹੀਂ, ਅਸੀਂ ਈਰਾਨ ਭੇਜੀਆਂ ਹੋਈਆਂ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਦੇ ਨਾਲ ਪਾਕਿਸਤਾਨ ਦੇ ਥੋੜ੍ਹੇ ਬਹੁਤ, ਜਿਵੇਂ ਅਸੀਂ ਆਪਣੇ ਪਹਿਲੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਬਲੋਚਾਂ ਦੀ ਇੱਕ ਪ੍ਰੋਬਲਮ ਹੈ, 4 ਮਿਲੀਅਨ ਦੇ ਲਗਭਗ ਬਲੋਚ ਈਰਾਨ ਦੇ ਵਿੱਚ ਨੇ, 4 ਮਿਲੀਅਨ ਦੇ ਲਗਭਗ ਪਾਕਿਸਤਾਨ ਦੇ ਵਿੱਚ ਨੇ। ਦੋਨੋਂ ਪਾਸੇ ਸੇਫ ਸੈਂਕਚੁਰੀਜ਼ ਨੇ ਇਧਰੋਂ ਕਿਉਂਕਿ ਬਾਰਡਰ ਲੰਬਾ ਬਾਰਡਰ ਲੱਗਦਾ ਈਰਾਨ ਦੇ ਨਾਲ, ਔਰ ਕਿੰਨਾ ਕੁ ਬਾਰਡਰ ਨੂੰ ਤੁਸੀਂ ਗਾਰਡ ਵੀ ਕਰ ਲਓਗੇ ਫਿਰ ਵੀ ਜਿਹੜਾ ਉਹ ਇੱਕ ਤੋਂ ਦੂਸਰੇ ਪਾਸੇ ਜਾਣਾ ਹੁੰਦਾ ਹੀ ਹੈ। ਹੁਣ ਇੱਕ ਪਾਸੇ, ਔਰ ਇਹੀ ਕਾਰਨ ਹੈ ਕਿ ਵੀ ਪਾਕਿਸਤਾਨ ਨੂੰ ਹਮੇਸ਼ਾ ਇਹ ਰਿਹਾ ਵੀ ਈਰਾਨ ਇੰਡੀਆ ਦੇ ਬੜਾ ਕਰੀਬ ਹੈ, ਸ਼ੁਰੂ ਤੋਂ ਹੀ ਕਰੀਬ ਰਿਹਾ ਸਮਹਾਓ। ਇੱਕ ਤਾਂ ਪਾਕਿਸਤਾਨ ਨਾਲ ਥੋੜੀ ਬਹੁਤ ਹੌਸਟਿਲਿਟੀ ਦਾ ਵੀ ਰੀਜ਼ਨ, ਜਾਂ ਕਿਉਂਕਿ ਈਰਾਨ ਦੇ ਉੱਤੇ ਸੈਂਕਸ਼ਨਸ ਨੇ ਵੈਸਟਰਨ, ਲੇਕਿਨ ਇਹਦੇ ਬਾਵਜੂਦ ਜਿਹੜਾ ਸ਼ਾਇਦ 25 ਜਾਂ 30% ਭਾਰਤ ਦੀ
ਤੇਲ ਦੀ ਲੋੜ ਆ ਉਹ ਈਰਾਨ ਪੂਰਤੀ ਕਰਦਾ ਹੈ। ਸੋ ਈਰਾਨ ਨੂੰ ਰੈਵਨਿਊ ਮਿਲਦਾ ਹੈ, ਇੰਡੀਆ ਨੂੰ ਨੇੜੇ ਆ ਈਰਾਨ ਉੱਥੋਂ ਹੁੰਦਾ। ਇਹਦੇ ਬਾਵਜੂਦ ਕਿ ਸੈਂਕਸ਼ਨਸ ਦੇ ਉੱਤੇ ਇੰਡੀਆ ਤੇ ਸਵਾਲ ਵੀ ਉੱਠਿਆ। ਉਹਨਾਂ ਨੇ ਕਿਹਾ ਜੀ ਸਾਡੀਆਂ ਇਹ ਕਰੂਡ ਆਇਲ ਦੀਆਂ ਨੀਡਸ ਨੇ, ਅਸੀਂ ਕਿਵੇਂ ਕਰੀਏ। ਪਾਕਿਸਤਾਨ ਨੂੰ ਤਾਂ ਪ੍ਰੋਬਲਮ, ਕਿਉਂਕਿ ਪਾਕਿਸਤਾਨ ਦਾ ਸ਼ੁਰੂ ਤੋਂ ਹੀ ਸਾਊਦੀ ਅਰੇਬੀਆ ਦੇ ਨਾਲ ਅਲਾਇੰਸ ਪਹਿਲੇ ਦਿਨ ਤੋਂ ਰਿਹਾ ਜੀ। ਕਈ ਵਾਰ ਤਾਂ ਫ੍ਰੀ ਵੀ ਆਇਲ ਮਿਲਦਾ ਰਿਹਾ ਤੇ ਸਾਊਦੀ ਅਰੇਬੀਆ। ਔਰ ਇਸ ਸਾਰੇ ਦੇ ਵਿੱਚ ਜਦੋਂ ਇਰਾਨੀਅਨ ਰੈਵੋਲੂਸ਼ਨ ਈਰਾਨ ਦੇ ਵਿੱਚ ਆਇਆ, ਇੱਕ ਦੌੜ ਜਦੋਂ ਇਹ ਸੋ ਕਾਲਡ ਰੈਵੋਲੂਸ਼ਨ ਦਾ ਵੀ ਇੱਕ ਬਿਮਾਰੀ ਹੁੰਦੀ ਹੈ ਕਿ ਜੀ ਜਿਹੜੀ ਚੇਂਜ ਅਸੀਂ ਲੈ ਕੇ ਆਂਦੀ ਹੈ ਉਹ ਬਾਕੀ ਸਾਰੇ ਪਾਸੇ ਵੀ ਆਇਆ। ਔਰ ਉਹੀ ਅਸੀਂ 1917 ਦੇ ਸੋ ਕਾਲਡ ਰਸ਼ੀਅਨ ਇਨਕਲਾਬ ਦੀ ਗੱਲ ਜੇ ਕਰੀਏ ਤੇ ਉਸ ਤੋਂ ਬਾਅਦ ਜਦੋਂ ਸੋਵੀਅਤ ਯੂਨੀਅਨ ਦੇ ਕੋਲ ਪਾਵਰ ਆਈ, ਔਰ ਤੁਸੀਂ ਦੇਖੋਗੇ ਕਿ ਦੁਨੀਆ ਦੇ 60 ਜਾਂ 70 ਮੁਲਕ ਇੱਕ ਟਾਈਮ ਤੇ ਐਸੇ ਸੀ ਜਿਨ੍ਹਾਂ ਦੇ ਵਿੱਚ ਕਮਿਊਨਿਜ਼ਮ ਜਾਂ ਉਸ ਰੈਵੋਲੂਸ਼ਨ ਦੇ ਨਾਂ ਥੱਲੇ ਜਿਹੜੀ ਮਦਦ ਹੈ ਉਹ ਸੋਵੀਅਤ ਯੂਨੀਅਨ ਕਰਦਾ ਸੀ। ਹੁਣ ਜਦੋਂ ਆਇਤੁੱਲਾ ਖਮੀਨੀ ਦੇ ਥੱਲੇ 1979 ਚ ਇਸਲਾਮਿਕ ਰੈਵੋਲੂਸ਼ਨ ਈਰਾਨ ਦੇ ਵਿੱਚ ਆਇਆ, ਹੁਣ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਸਾਊਦੀ ਅਰੇਬੀਆ ਔਰ ਈਰਾਨ ਜਿਹੜੇ ਦੋ ਅੱਡ-ਅੱਡ ਮੁਲਕ ਨੇ, ਇਹਨਾਂ ਦੀਆਂ ਆਪਣੀਆਂ ਪਿਛੋਕੜ ਦੇ ਵਿੱਚ ਕਹਾਣੀਆਂ ਨੇ। ਇੱਧਰ ਪਰਸ਼ੀਅਨ ਐਮਪਾਇਰ ਹੈ, ਜਾਂ ਜਦੋਂ ਅਸੀਂ ਅਰਬਾਂ ਦੇ ਰੂਲ ਦੀ ਗੱਲ ਕਰਦੇ ਹਾਂ ਉਹਦੇ ਚੋਂ ਕੀ ਕੁਝ ਨਿਕਲਦਾ ਹੈ। ਲੇਕਿਨ ਦੋ ਜਿਹੜੀਆਂ ਇਸਲਾਮ ਦੀਆਂ ਇੰਟਰਪ੍ਰੀਟੇਸ਼ਨਸ ਨੇ ਅੱਡ-ਅੱਡ, ਜਿਹਨੂੰ ਇੱਕ ਨੂੰ ਸੁੰਨੀ ਇਸਲਾਮ ਕਿਹਾ ਜਾਂਦਾ ਹੈ, ਇੱਕ ਨੂੰ ਸ਼ੀਆ ਇਸਲਾਮ ਕਿਹਾ ਜਾਂਦਾ ਹੈ। ਸਾਊਦੀ ਅਰੇਬੀਆ ਹੱਬ ਹੈ ਸੁੰਨੀ ਇਸਲਾਮ ਦੀ, ਔਰ ਈਰਾਨ ਇੱਕ ਜ਼ਮਾਨੇ 'ਚ ਸੀ ਕਿ ਜੀ ਇੱਕੋ ਇੱਕ ਸ਼ੀਆ ਕੰਟਰੀ ਹੈ। ਹੁਣ ਕਿਉਂਕਿ ਇਰਾਕ ਵੀ ਮੈਜੋਰਿਟੀ ਸ਼ੀਆ ਹੈ ਤੇ ਉਹ ਵੀ ਸ਼ੀਆ ਮੈਜੋਰਿਟੀ ਹੈ, ਪਰ ਈਰਾਨ ਹੱਬ ਹੈ ਸ਼ੀਆ ਇਸਲਾਮ ਦੀ। ਸੋ ਜ਼ਾਹਰ ਹੈ ਜਦੋਂ ਇਹ ਆਇਤੁੱਲਾ ਖਮੀਨੀ ਦੇ ਨਾਲ ਤਬਦੀਲੀ ਆਈ ਈਰਾਨ ਦੇ ਵਿੱਚ, ਤਬਦੀਲੀ ਤਾਂ ਪੋਲੀਟੀਕਲ ਸੀ, ਸ਼ਾਹ ਆਫ ਈਰਾਨ ਨੂੰ ਕੱਢਿਆ, ਪਰ ਉਹ ਰਿਲੀਜਨ ਦੇ ਨਾਂ ਥੱਲੇ ਆਈ। ਸੋ ਇੱਕ ਦੌੜ ਵੀ ਜ਼ਰੂਰ ਲੱਗੀ ਕਿ ਜੀ ਇਹ ਅਸੀਂ ਜਿਹੜਾ ਸ਼ੀਆ ਇਸਲਾਮ ਵਾਲਾ ਪਾਰਟ ਹੈ ਇਹਨੂੰ ਸਪਰੈਡ ਕਰਨਾ ਹੈ। ਪਾਕਿਸਤਾਨ ਦੇ ਵਿੱਚ ਲਗਭਗ ਪਾਕਿਸਤਾਨ ਦੀ 20 ਤੋਂ 25% ਦੀ ਆਬਾਦੀ ਜਿਹੜੀ ਹੈ ਉਹ ਸ਼ੀਆ ਪਾਪੂਲੇਸ਼ਨ ਹੈ। ਸੋ ਈਰਾਨ ਨੇ ਵੀ ਪਾਕਿਸਤਾਨ 'ਚ ਆਪਣੇ ਕੁਛ ਉਹਨਾਂ ਗਰੁੱਪਾਂ ਨੂੰ ਫਾਈਨੈਂਸ ਕਰਨਾ ਸ਼ੁਰੂ ਕੀਤਾ ਜਾਂ ਦੂਜਾ ਕੀਤਾ, ਕਿਉਂਕਿ ਇਕੱਲਾ ਪਾਕਿਸਤਾਨ ਹੀ ਨਹੀਂ, ਅਫਗਾਨਿਸਤਾਨ ਜਿਹੜਾ ਟਰਬਲਡ ਸਪਾਟ ਹੈ, ਕਿਉਂਕਿ 1979 ਦਾ ਹੀ ਉਹ ਸਾਲ ਸੀ ਜਦੋਂ ਸੋਵੀਅਤ ਯੂਨੀਅਨ ਅਫਗਾਨਿਸਤਾਨ ਦੇ ਵਿੱਚ ਆ ਕੇ ਬੈਠਾ। ਔਰ ਜਦੋਂ ਤੁਸੀਂ ਅਫਗਾਨਿਸਤਾਨ ਦੇ ਕਬੀਲਿਆਂ ਦੀ ਗੱਲ ਕਰਦੇ ਹੋ, ਜ਼ਾਹਰ ਹੈ ਜਿਹੜਾ ਪ੍ਰੋਮੀਨੈਂਟ ਕਬੀਲਾ ਤੇ ਪਖਤੂਨ ਹੈ, ਜਿਨ੍ਹਾਂ ਨੂੰ ਪਸ਼ਤੂਨ ਵੀ ਕਹਿੰਦੇ ਨੇ, 50% ਦੇ ਨੇੜੇ ਤੇੜੇ ਨੇ। ਪਰ ਬਾਕੀ ਕਬੀਲੇ ਵੀ ਨੇ ਉੱਥੇ, ਜਿਵੇਂ ਅਸੀਂ ਉਜ਼ਬੈਕ ਦੇਖਦੇ ਹਾਂ, ਤਾਜ਼ਕ ਨੇ, ਉਜ਼ਬੈਕ ਤਾਜ਼ਕ। ਔਰ ਇੱਕ ਉਹਨਾਂ ਦੀ ਸ਼ਾਇਦ ਮੈਂ ਜੇ ਗਲਤ ਨਾ ਹੋਵਾਂ 10 ਤੋਂ 15% ਆਬਾਦੀ ਅਫਗਾਨਿਸਤਾਨ ਦੀ ਇੱਕ ਕਬੀਲਾ ਹੈ ਜਿਨ੍ਹਾਂ ਨੂੰ ਹਜ਼ਾਰੇ ਕਹਿੰਦੇ ਨੇ, ਨਿੱਕੀਆਂ ਨਿੱਕੀਆਂ ਅੱਖਾਂ ਵਾਲੇ। ਉਹਨਾਂ ਦੇ ਜਿਵੇਂ ਮੈਂਗਲੋਇਡ ਫੀਚਰ ਚੀਨੇ, ਜਾਪਾਨੀਆਂ, ਥਾਈਜ਼ ਦੇ ਹੁੰਦੇ ਨੇ, ਇਵੇਂ ਦੇ ਨੇ ਹਜ਼ਾਰੇ। ਹੁਣ ਜਿਹੜਾ ਹਜ਼ਾਰਾ ਕਬੀਲਾ ਹੈ ਇਹ ਸ਼ੀਏ ਨੇ, ਹਾਲਾਂਕਿ ਉਹਨਾਂ ਨਾਲ ਬਹੁਤ ਮਾੜਾ ਸਲੂਕ ਹੁੰਦਾ, ਉਹਨਾਂ ਨੂੰ ਸ਼ੂਦਰ ਹੀ ਮੰਨਿਆ ਜਾਂਦਾ ਹੈ ਉਸ ਖਿੱਤੇ ਦੇ ਵਿੱਚ। ਸੋ ਈਰਾਨ ਨੇ ਓਵਰ ਏ ਪੀਰੀਅਡ ਆਫ ਟਾਈਮ ਉਹਨਾਂ ਨੂੰ ਵੀ ਜਿਹੜੀ ਹੈ ਪੈਟਰਨੇਜ ਦਿੱਤੀ, ਉਸ ਹਜ਼ਾਰਾ ਕਬੀਲੇ ਨੂੰ ਵੀ। ਹਜ਼ਾਰਾ ਕਬੀਲੇ ਵਾਲੇ ਪਾਕਿਸਤਾਨ 'ਚ ਵੀ ਨੇ, ਕਰਾਚੀ ਔਰ ਦੂਸਰੀਆਂ ਥਾਵਾਂ ਤੇ ਅਫਗਾਨਿਸਤਾਨ 'ਚ ਵੀ ਨੇ, ਤੇ ਜ਼ਾਹਰ ਹੈ ਸ਼ੀਆ ਇਸਲਾਮ ਹੈ। ਸੋ ਜਦੋਂ ਤੁਸੀਂ ਇਹ ਦੇਖਦੇ ਹੋ ਤੇ ਜਦੋਂ ਸਾਊਦੀ ਅਰੇਬੀਆ ਨੇ ਆਪਣਾ ਕੰਮ ਸ਼ੁਰੂ ਕੀਤਾ ਕਿ ਭਾਈ ਅਸੀਂ ਇਸਲਾਮਿਕ ਝੰਡੇ ਨੂੰ ਫੈਲਾਣਾ, ਤੇ ਜ਼ਾਹਰ ਹੈ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਜਿਹੜੇ ਇਸਲਾਮਿਕ ਗਰੁੱਪ ਜਿਹੜੇ ਨੇ ਜਿਨ੍ਹਾਂ ਨੂੰ ਫਾਈਨੈਂਸ ਕੀਤਾ ਗਿਆ, ਪੈਸਾ ਸਾਊਦੀ ਅਰੇਬੀਆ ਤੋਂ ਆਇਆ। ਅੱਜ ਜਿਹੜੀ ਪਾਕਿਸਤਾਨ ਦੀਆਂ ਪ੍ਰੋਬਲਮ 'ਚ ਇੱਕ ਵੱਡੀ ਮਜ਼ਹਬੀ ਜਨੂਨ ਦੀ ਪ੍ਰੋਬਲਮ ਹੈ, ਉਹਦੇ ਨਾਲ ਵੀ ਇਹੀ ਪਾਰਟ ਜੁੜਿਆ ਹੋਇਆ ਕਿ ਬਹੁਤ ਸਾਰੇ ਮਦਰਸੇ ਜਿਹੜੇ ਪਾਕਿਸਤਾਨ ਦੇ ਵਿੱਚ ਉਸ ਕੱਟੜ ਇਸਲਾਮ ਦੇ ਨਾਂ ਥੱਲੇ ਖੋਲ੍ਹੇ ਗਏ, ਜਿਹਦੇ ਨਾਲ ਕੋਈ ਸ਼ਾਇਦ ਜੇ ਤੁਸੀਂ ਇਸਲਾਮਿਕ ਸਕਾਲਰਸ ਦੀ ਗੱਲ ਦੇਖੋ ਤੇ ਉਹਨਾਂ ਦਾ ਉਸ ਦੇ ਉੱਤੇ ਮਤਭੇਦ ਨੇ। ਲੇਕਿਨ ਕਿਉਂਕਿ ਜਦੋਂ ਪੈਸਾ ਆ ਰਿਹਾ ਹੁੰਦਾ ਕਿਸੇ ਨੂੰ ਵੀ ਮਾੜਾ ਨਹੀਂ ਲੱਗਦਾ। ਸੋ ਜਿਨ੍ਹਾਂ ਮੁਲਕਾਂ ਦੇ ਵਿੱਚ, ਔਰ ਇਹੀ ਵਰਤਾਰਾ ਜਿ ਅਸੀਂ ਭਾਰਤ ਦੇ ਵਿੱਚ ਵੀ ਦੇਖ ਰਹੇ ਹਾਂ ਕਿ ਇਹ, ਔਰ ਕਈ ਤਾਂ ਇਹਨੂੰ ਲਿਖਣ ਗਏ ਕਿ ਤਾਲਿਬਾਈਜੇਸ਼ਨ ਆਫ ਹਿੰਦੂਸ। ਹੁਣ ਅੱਜ ਜਿਹੜਾ ਇੰਡੀਅਨ ਸਟੇਟ ਦੀ ਫੰਡਿੰਗ ਜਾਂ ਓਵਰਆਲ RSS ਦੀ ਫੰਡਿੰਗ ਦੇ ਥੱਲੇ ਜਿਸ ਕਿਸਮ ਦੀ ਇਨਟੋਲਰੈਂਟ ਸੁਸਾਇਟੀ ਖੜੀ ਕੀਤੀ ਜਾ ਰਹੀ ਹੈ, ਉਹ ਬਜਰੰਗ ਦਲੀ ਕਿ ਪਤਾ ਨਹੀਂ ਕਿਹੜੇ ਤੇ ਫਲਾਣੇ ਸਭ ਵਾਇਲੈਂਟ ਕਿਸਮ ਦੇ ਲੋਕ, ਮਜ਼ਹਬ ਦਾ ਜਨੂਨ। ਔਰ ਦੂਸਰਾ ਇਹ ਵੀ ਇਵੇਂ ਹੀ ਹੁੰਦਾ ਜਿਵੇਂ ਕਿ ਤੁਸੀਂ ਇੱਕ ਉਸ ਸਾਰੇ ਨੂੰ, ਜਿਵੇਂ ਉਹ ਫਰੈਂਕਨਸਟਾਈਨ ਬਾਰੇ ਕਿਹਾ ਜਾਂਦਾ ਹੈ ਉਹ ਜਿੰਨ ਹੈ, ਉਹਨੂੰ ਤੁਸੀਂ ਜਿਹੜੇ ਬੋਤਲ ਜੀ ਪਿਆ ਰਹੇ ਤਾਂ ਠੀਕ ਹੈ, ਇੱਕ ਵਾਰੀ ਨਿਕਲ ਆਏ ਫਰੈਂਕਨਸਟਾਈਨ ਤਾਂ ਉਹਨੂੰ ਫਿਰ ਤੁਸੀਂ ਕਾਬੂ ਨਹੀਂ, ਫਿਰ ਤਬਾਹੀ ਮਚਾਉਂਦਾ। ਅੱਜ ਉਹੀ ਚਾਹੀਦਾ ਤਾਂ ਇਹ ਸੀ
ਕਿ ਭਾਈ ਹਿੰਦੂ ਤਵੀ ਜਾਂ ਜਿਹੜੇ ਵੀ ਉੱਥੇ ਕੋਈ ਫੇਅਰ ਇੰਡੀਅਨ ਪੈਟਰੀਓਟ ਨੇ ਉਹ ਇਹ ਦੇਖਦੇ ਕਿ ਭਾਈ ਇਸ ਕਿਸਮ ਦੀ ਸਿਆਸਤ ਨੇ ਪਾਕਿਸਤਾਨ ਦਾ ਕੀ ਹਾਲ ਕਰ ਦਿੱਤਾ ਹੈ। 1979 ਤੋਂ ਪਹਿਲਾਂ ਦਾ ਪਾਕਿਸਤਾਨ ਔਰ ਅੱਜ ਦਾ ਪਾਕਿਸਤਾਨ 40 ਸਾਲ ਬਾਅਦ 45 ਸਾਲ ਬਾਅਦ ਆਲਟੂਗੈਦਰ ਡਿਫਰੈਂਟ ਹੈ। ਉਹਦੇ 'ਚ ਇੱਕ ਵੱਡਾ ਰੀਜ਼ਨ ਕਿ ਸਾਊਦੀ ਅਰੇਬੀਆ ਦਾ ਪੈਸਾ ਜਿਹੜਾ ਹੈ ਉਹ ਮਦਰਸਿਆਂ ਦੇ ਨਾਂ ਥੱਲੇ, ਫਿਰ ਉੱਥੋਂ ਉਸ ਕਿਸਮ ਦੀ ਕਲਾਸ ਪੈਦਾ ਹੋਈ ਜਿਨ੍ਹਾਂ ਨੂੰ ਤੁਸੀਂ 12-12 ਸਾਲਾਂ ਦੇ ਬੱਚਿਆਂ ਨੂੰ ਆਤਮਘਾਤੀ ਬੰਬਰ ਬਣਾ ਦਿਓ, ਇੱਧਰ ਬੰਬ ਹੋ ਗਿਆ ਉੱਧਰ ਹੋ ਗਿਆ, ਬੱਚੇ ਮਾਰ ਦਿਓ, ਮਸੀਤਾਂ 'ਚ ਨਮਾਜ਼ ਪੜ੍ਹਦਿਆਂ ਨੂੰ ਮਾਰ ਦਿਓ, ਸੁੰਨੀ ਸ਼ੀਆ ਦੇ ਨਾਂ ਥੱਲੇ ਕਰ ਲਓ, ਕੋਈ ਹੋਰ ਕਰ ਲਓ। ਔਰ ਇੰਡੀਆ ਉਸ ਦੇ ਵਿੱਚ ਅੱਗੋਂ ਜੰਪ ਕਰਦਾ ਰਿਹਾ। ਔਰ ਇੰਡੀਆ ਔਰ ਈਰਾਨ ਦੀ ਰਿਲੇਸ਼ਨਸ਼ਿਪ ਕਿਉਂਕਿ ਬਹੁਤ ਇੰਡੀਆ ਨੇ ਉਹਨਾਂ ਨੂੰ ਤੇ ਪਾਕਿਸਤਾਨ ਨੂੰ ਵੀ ਹਮੇਸ਼ਾ ਸੀ ਕਿ ਕੁਝ ਚੀਜ਼ਾਂ ਜਿਹੜਾ ਉਹ ਈਰਾਨ ਇੰਡੀਆ ਦੇ ਕਹਿਣ ਤੇ ਕਰਦਾ। ਔਰ ਸਾਡੇ ਕੋਲ ਕਿਉਂਕਿ ਵਕਤ ਦੀ ਸੀਮਾ ਹੁੰਦੀ ਹੈ ਇਸ ਲਈ ਮੈਂ ਇਹਨੂੰ ਹੋਰ ਐਲੈਬੋਰੇਟ ਨਹੀਂ ਕਰਾਂਗਾ। ਹੁਣ ਜਦੋਂ ਇਹ ਵਾਕਿਆ ਹੁੰਦਾ ਕਿ ਵੀ ਔਰ ਇਹ ਗੱਲ ਅੱਜ ਵੀ ਜਿਹੜੇ ਐਕਸਪਰਟ ਨੇ ਉਹ ਕਹਿੰਦੇ ਨੇ ਵੀ ਸਾਡੀ ਸਮਝ ਤੋਂ ਬਾਹਰ ਹੈ ਵੀ ਈਰਾਨ ਨੇ ਇੱਕ ਫਰੈਂਡਲੀ ਮੁਲਕ ਜਿਹੜਾ ਪਾਕਿਸਤਾਨ ਦੁੱਖ ਸੁੱਖ 'ਚ ਵੀ ਨਾਲ ਖਲੋਤਾ ਉੱਥੇ। ਔਰ ਜੇ ਆਰਮੀ ਪਾਵਰ ਦੇ ਤੌਰ ਤੇ ਦੇਖਿਆ ਜਾਏ ਤਾਂ ਈਰਾਨ ਕੋਈ ਮੈਚ ਨਹੀਂ ਹੈ ਪਾਕਿਸਤਾਨ ਦਾ। ਪਾਕਿਸਤਾਨ ਦੀ ਵਾਰ ਹਾਰਡਨਡ ਆਰਮੀ ਵੀ ਹੈ, ਨਿਊਕਲੀਅਰ ਪਾਵਰ ਵੀ ਹੈ, ਮਿਸਾਈਲ ਡਿਲੀਵਰੀ ਸਿਸਟਮ ਵੀ ਹੈ। ਜੇ ਤੁਸੀਂ ਜੰਗੀ ਤਾਕਤਾਂ ਦਾ ਵੀ, ਇਹ ਵੀ ਇੱਕ ਰੀਜ਼ਨ ਹੈ। ਹੁਣ ਇੰਡੀਆ ਜੇ ਧਮਕੀਆਂ ਦਿੰਦਾ ਹੈ ਕਿ ਜੀ ਅਸੀਂ ਆਜ਼ਾਦ ਕਸ਼ਮੀਰ ਦੇ ਲੈ ਲਾਂਗੇ, ਜਦੋਂ ਮਰਜ਼ੀ ਅਸੀਂ ਲੈ ਲਈਏ, ਦੂਜਾ ਉਹ ਇਸ ਲਈ ਰੁਕਿਆ ਹੋਇਆ ਵੀ ਉਹਨੂੰ ਪਤਾ ਵੀ ਨਿਊਕਲੀਅਰ ਪਾਵਰ ਹੈ ਪਾਕਿਸਤਾਨ, ਅਦਰਵਾਈਜ਼ ਕੋਈ ਇੰਡੀਆ ਨੂੰ ਰੋਕ ਨਹੀਂ ਸੀ ਸਕਦਾ ਮਿਲੀਟੈਰੀਲੀ, 에ਅਰ ਫੋਰਸ ਵਾਈਜ਼, ਅਦਰਵਾਈਜ਼ 4 ਗੁਣਾ 5 ਗੁਣਾ ਵੱਡੀ ਪਾਵਰ ਹੈ ਇੰਡੀਆ, ਆਬਾਦੀ ਵੀ ਉਹਨਾਂ ਦੀ ਉਨੀ ਹੈ। ਲੇਕਿਨ ਈਰਾਨ ਨੂੰ ਕੀ ਸੁਝੀ ਕਿ ਵੀ ਉਸ ਨੇ ਪਾਕਿਸਤਾਨ ਨੂੰ ਟਾਰਗੇਟ ਕੀਤਾ। ਇਹ ਇੱਕ ਵੱਖਰਾ ਸਵਾਲ ਰਹੇਗਾ ਆਉਣ ਵਾਲੇ ਪੀਰੀਅਡ। ਹੁਣ ਸਵਾਲ ਸੀ ਅਗਲੇ 24 ਘੰਟੇ 'ਚ ਪਾਕਿਸਤਾਨ ਕੀ ਕਰੇ। ਇੱਕ ਤਾਂ ਪਾਕਿਸਤਾਨ ਨੇ ਫੌਰਨ ਡਿਪਲੋਮੈਟਿਕਲੀ ਕੀਤਾ ਕਿ ਆਪਣੇ ਐਂਬੈਸਡਰ ਨੂੰ ਵਾਪਸ ਸੱਦ ਲਿਆ। ਈਰਾਨ ਦਾ ਗਿਆ ਹੋਇਆ ਸੀ ਵਾਪਸ, ਉਹਨੂੰ ਕਿਹਾ ਜੀ ਜਨਾਬੇ ਆਲਾ ਤਸ਼ਰੀਫ ਦਾ ਟੋਕਰਾ ਉੱਥੇ ਹੀ ਰੱਖੋ, ਇੱਥੇ ਵਾਪਸ ਆਉਣ ਦੀ ਲੋੜ ਨਹੀਂ ਹੈ। ਇੱਕ ਤਾਂ ਉਹਨਾਂ ਨੇ ਡਿਪਲੋਮੈਟਿਕ ਸਨੱਬ ਤਾਂ ਪਹਿਲਾਂ ਹੀ ਦਿੱਤਾ। ਹੁਣ ਪਾਕਿਸਤਾਨ ਦੇ ਉੱਤੇ ਪ੍ਰੈਸ਼ਰ ਵੀ ਸੀ, ਕਿਹਦਾ ਸੀ। ਅੱਜ ਅਮਰੀਕਾ ਦੇ ਵੀ ਇਹ ਹੋਇਆ ਕਿ ਜੀ ਅਮਰੀਕਾ ਨੇ ਕੀ ਕਿਹਾ ਕਿ ਨੇ US ਡਕਸ ਕੁਐਸਚਨ ਔਨ ਰਿਪੋਰਟਸ ਪਾਕਿਸਤਾਨ ਕੰਸਲਟਡ ਵਾਸ਼ਿੰਗਟਨ ਬਿਫੋਰ ਸਟ੍ਰਾਈਕਿੰਗ ਬੈਕ ਐਟ ਈਰਾਨ, ਕਿ ਵੀ ਅਮਰੀਕਾ ਨੇ ਸਲਾਹ ਦਿੱਤੀ ਕਿ ਨਹੀਂ ਦਿੱਤੀ। ਲੇਕਿਨ ਨਾ ਦਿੱਤੀ ਵੀ ਹੋਏ ਵੀ ਨਾ ਸਟ੍ਰਾਈਕ ਬੈਕ ਕਰੋ ਤੇ ਪਾਕਿਸਤਾਨ ਦੀ ਵੀ ਇਹ ਪ੍ਰੈਸਟੀਜ ਦਾ ਸਵਾਲ ਸੀ ਜੇ ਪਾਕਿਸਤਾਨ ਸਟ੍ਰਾਈਕ ਬੈਕ ਨਾ ਕਰਦਾ। ਹਾਲਾਂਕਿ ਕੁਝ ਉਹਨਾਂ ਦੇ ਡਿਪਲੋਮੈਟਿਕ ਕਹਿ ਰਹੇ ਸੀ ਕਿ ਜੀ ਇਹਨੂੰ ਡਿਪਲੋਮੈਟਿਕਲੀ ਹੈਂਡਲ ਕੀਤਾ ਜਾਏ, ਪਰ ਗੱਲ ਇਹ ਨਹੀਂ ਹੈ। ਪੰਜਾਬੀ ਦਾ ਸਾਡੇ ਇੱਕ ਅਖਾਣ ਹੈ ਵੀ ਆਖਾਂ ਧੀ ਨੂੰ ਸੁਣਾਵਾਂ ਨੂੰਹ ਨੂੰ, ਸਮਝਾਵਾਂ ਨਹੀਂ ਸੁਣਾਵਾਂ ਨੂੰਹ ਨੂੰ। ਹਾਂਜੀ, ਹੁਣ ਜੇ ਪਾਕਿਸਤਾਨ ਦੇ ਉੱਤੇ ਅਟੈਕ ਕਰਕੇ ਈਰਾਨ ਨਿਕਲ ਜਾਂਦਾ ਸੁੱਕਾ, ਬੇਸ਼ੱਕ ਜਿਵੇਂ ਮੈਂ ਕਿਹਾ ਵੀ ਦੋਵੇਂ ਪਾਸੇ ਹੀ ਜਿਹੜੇ ਬੇਗੁਨਾਹ ਮਾਰੇ ਜਾਂਦੇ ਨੇ ਉਹਨਾਂ ਦਾ ਅਫਸੋਸ ਹੈ, ਫਿਰ ਤਾਂ ਤੁਸੀਂ ਇੰਡੀਆ ਦੀ ਦਿਲਵਦੀ ਦੇਖੋ ਕਿੱਥੇ ਤੇ ਕਿੱਥੇ ਹੋਣਾ ਸੀ। ਉਹ ਤਾਂ ਆਲਰੇਡੀ ਕਹਿੰਦੇ ਨੇ ਜੀ ਕਿ ਅਸੀਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਜਿਹੜਾ ਆਜ਼ਾਦ ਕਸ਼ਮੀਰ ਆ ਉਹ ਅਸੀਂ ਲੈ ਲੈਣਾ। ਸੋ ਪਾਕਿਸਤਾਨ ਨੇ ਜਿਸ ਫੋਰਸ ਦੇ ਨਾਲ ਅਟੈਕ ਕੀਤਾ ਉਹਨੇ ਉਹਨਾਂ ਦੀ ਹੋਸ਼ ਵੀ ਟਿਕਾਣੇ ਲੈ ਆਂਦੀ। ਔਰ ਨਤੀਜਾ ਆਫਟਰ ਟਿਟ ਫॉर टैट मिसाइल स्ट्राइक्स Pakistan and Iran ministers hold telephonic talks, agree on closer cooperation on security issues. Positive development came after Pakistan conducted precision military strikes against what it called terrorist hideouts in Iran's Sistan Balochistan province that killed 9 people on Thursday. ਹੁਣ ਈਰਾਨ ਦੇ ਫੋਰਨ ਮਿਨਿਸਟਰ ਔਰ ਪਾਕਿਸਤਾਨ ਦੇ ਫੋਰਨ ਮਿਨਿਸਟਰ ਦੀ ਗੁਫ਼ਤਗੂ ਹੋਈ। ਦੋਨਾਂ ਨੂੰ ਬ੍ਰਦਰਲੀ ਰਿਲੇਸ਼ਨਸ ਬਹੁਤ ਫਰੈਟਰਨਲ ਔਰ ਦੂਜਾ ਜਾਂ ਤੀਜਾ। ਸੋ ਅਸੀਂ ਸਮਝਦੇ ਹਾਂ ਵੀ ਇਹ ਜ਼ਰੂਰੀ ਸੀ। ਇਹਦੇ ਨਾਲ ਈਰਾਨ ਦਾ ਤਾਂ ਚਲੋ ਦਿਮਾਗ ਟਿਕਾਣੇ ਆਇਆ ਹੀ ਆਇਆ। ਹਾਲਾਂਕਿ ਹੋਏਗਾ ਵੀ ਇਹ ਹੋ ਸਕਦਾ ਹੈ ਈਰਾਨ ਦੇ ਮੇਨ ਪਾਲਿਸੀ ਮੇਕਰਸ ਦਾ ਇਹ ਡਿਸੀਜਨ ਨਾ ਹੋਏ। ਅੱਜ ਕੱਲ੍ਹ ਜਿਹੜੀ ਰੈਵੋਲੂਸ਼ਨਰੀ ਗਾਰਡਸ ਦਾ ਜ਼ਿਕਰ ਹੁੰਦਾ, ਉਹਨਾਂ ਦੇ ਜਿਹੜੇ ਬੜੇ ਦਿਲਵਦੀ ਵਾਲੇ, ਉਹਨਾਂ ਦੇ ਜਾਂਬਾਜ਼ ਜਿਹੜੇ ਯੋਧੇ ਜਿਨ੍ਹਾਂ ਨੂੰ ਕਹਿੰਦੇ ਨੇ, ਸ਼ਾਇਦ ਉਹਨਾਂ ਚੋਂ ਕਿਸੇ ਦਾ ਜਿਹੜਾ ਉਹ ਦਿਮਾਗ 7ਵੇਂ ਅਸਮਾਨ ਤੇ ਹੋਏ, ਉਹਨੇ ਆਪਣੇ ਲੈਵਲ ਦੇ ਉੱਤੇ ਕੋਈ ਐਸਾ ਡਿਸੀਜਨ ਲੈ ਲਿਆ ਹੋਏ। ਪਰ ਈਰਾਨ ਨੇ, ਉਹਨਾਂ ਦੀ ਨਿਊਜ਼ ਏਜੰਸੀ ਨੇ ਉਹਨੂੰ ਟੈਲੀਕਾਸਟ ਵੀ ਕੀਤਾ ਔਰ ਬੜਾ ਉਹਦਾ ਕ੍ਰੈਡਿਟ ਵੀ ਲਿਆ। ਜੇ ਤਾਂ ਚੁੱਪਚਾਪ ਰਹਿੰਦੇ ਔਰ ਪਾਕਿਸਤਾਨ ਨੂੰ ਇਹੀ ਕਹਿੰਦੇ ਜੀ ਗਲਤੀ ਹੋ ਗਈ, ਜਾਂ ਦੂਜਾ ਜਾਂ ਪਬਲਿਕਲੀ ਪਾਕਿਸਤਾਨ ਜੇ
24 ਘੰਟੇ ਵੀ ਪਾਕਿਸਤਾਨ ਨੇ ਇਸ ਲਈ ਦਿੱਤੇ ਕਿ ਪਬਲਿਕਲੀ ਮੁਆਫੀ ਮੰਗੇ। ਪਰ ਅਸੀਂ ਸਮਝਦੇ ਹਾਂ ਵੀ ਇਹ ਮੁਆਫੀ ਮੰਗਣ ਨਾਲੋਂ ਵੀ ਇਹ ਜਿਹੜਾ ਜਵਾਬ ਦਿੱਤਾ ਪਾਕਿਸਤਾਨ ਨੇ, ਇਹਨੇ ਘੱਟੋ ਘੱਟ ਭਾਰਤ ਦੀ ਹੋਸ਼ ਜ਼ਰੂਰ ਟਿਕਾਣੇ ਲਿਆਂਦੀ ਹੈ। ਔਰ ਅੱਜ ਹੀ ਉਹਨਾਂ ਦੇ ਕਈ ਯੂਟਿਊਬਰ ਬੈਠੇ ਇਹ ਕਹਿ ਰਹੇ ਸੀ, ਕਹਿੰਦੇ ਨਾ ਪਾਕਿਸਤਾਨ ਨਾਲ ਪੰਗਾ ਨਾ ਲਿਓ, ਇਹ ਤੁਸੀਂ ਸਮਝਦੇ ਹੋ ਕਿ ਵੀ ਉਹ ਵਾਕ ਓਵਰ ਹੈ, ਇਹ ਨਹੀਂ ਹੈ। ਇਹਦੇ ਬਾਵਜੂਦ ਕਿ ਪਾਕਿਸਤਾਨ 'ਚ ਕੇਅਰ ਟੇਕਰ ਗਵਰਨਮੈਂਟ ਹੈ, ਉਹਨਾਂ ਦੀ ਇਕਨੋਮੀ ਦਾ ਮਾੜਾ ਹਾਲ ਹੈ, ਉਹਨਾਂ ਦਾ ਅਦਰਵਾਈਜ਼ ਹੈ, ਪਰ ਫੌਜ ਉਹਨਾਂ ਦੇ ਐਨ ਬਾਜ ਦੀ ਤਰ੍ਹਾਂ ਉਹਨਾਂ ਨੇ ਝਪਟਾ ਮਾਰਨਾ ਹੁੰਦਾ। ਔਰ ਉਹਨਾਂ ਨੇ ਉਹ ਜਦੋਂ ਬਾਲਾਕੋਟ ਇੰਡੀਆ ਨੇ ਕੀਤਾ ਸੀ ਉਦੋਂ ਵੀ ਵਿਦਨ 24 ਆਵਰਸ ਜਵਾਬ ਦਿੱਤਾ ਸੀ, ਈਰਾਨ ਨੂੰ ਵੀ ਜਵਾਬ ਦਿੱਤਾ। ਸੋ ਅਸੀਂ ਸਮਝਦੇ ਹਾਂ ਵੀ ਧੀ ਨੂੰ ਤਾਂ ਗੱਲ ਸਮਝ ਆਈ ਕਿ ਨਹੀਂ ਆਈ, ਨੋ ਨੂੰ ਸਮਝ ਆ ਗਈ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। What do we want? What do we want? ਇੰਡੀਅਨ ਸਟੇਟ ਵੱਲੋਂ ਟਰਾਂਸਨੈਸ਼ਨਲ ਰਿਪਰੈਸ਼ਨ ਹੇਠ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਅਤੇ ਹਿੰਦੂਤਵੀ ਦਮਨਕਾਰੀ ਨੀਤੀਆਂ ਦੇ ਵਿਰੋਧ ਵਿੱਚ ਇੰਡੀਅਨ ਰਿਪਬਲਿਕ ਡੇ ਤੇ ਈਸਟ ਕੋਸਟ ਅਮਰੀਕਾ ਦੀਆਂ ਪੰਥਕ ਸਿੱਖ ਆਰਗੇਨਾਈਜੇਸ਼ਨਸ ਅਤੇ ਗੁਰਦੁਆਰਾ ਕਮੇਟੀਆਂ ਵੱਲੋਂ ਭਾਰੀ ਰੋਸ ਵਿਖਾਵੇ ਦਾ ਐਲਾਨ। Who murdered by Avtar Singh Khanda? India. 26 ਜਨਵਰੀ 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 10:30 ਵਜੇ ਵਾਸ਼ਿੰਗਟਨ ਡੀਸੀ ਵਿੱਚ ਸਥਿਤ ਭਾਰਤੀ ਅੰਬੈਸੀ ਮੂਹਰੇ ਵੱਡਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਈਸਟ ਕੋਸਟ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਇਸ ਪ੍ਰੋਟੈਸਟ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਦੀਆਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਅਮਰੀਕਾ ਦੇ ਵਿੱਚ 28 ਜਨਵਰੀ ਨੂੰ ਸੈਨ ਫ੍ਰਾਂਸਿਸਕੋ ਵਿਖੇ ਪੈਣਗੀਆਂ। ਸੈਂਟਰ ਹੋਵੇਗਾ ਸਿਵਿਕ ਸੈਂਟਰ ਪਲਾਜ਼ਾ ਸੈਨ ਫ੍ਰਾਂਸਿਸਕੋ, ਜਿਹੜਾ ਕਿ ਸਿਟੀ ਹਾਲ ਦੇ ਬਿਲਕੁਲ ਸਾਹਮਣੇ ਹੈ। ਖਾਲਿਸਤਾਨ ਰੈਫਰੈਂਡਮ ਦਾ ਸੈਂਟਰ ਸਮਰਪਿਤ ਹੈ ਸ਼ਹੀਦ ਸੁੱਖਾ, ਸ਼ਹੀਦ ਜਿੰਦਾ ਤੇ ਸ਼ਹੀਦ ਰਾਜੂ ਨੂੰ। ਨਾਲੇ ਸਮਰਪਿਤ ਹੈ ਉਹਨਾਂ ਲੱਖ ਸਿੰਘ ਸਿੰਘਣੀਆਂ ਨੂੰ ਜਿਨ੍ਹਾਂ ਨੇ ਪੰਜਾਬ ਦੇ ਲਈ ਸ਼ਹਾਦਤਾਂ ਦਿੱਤੀਆਂ। ਉਹਨਾਂ ਚੋਂ ਕੁਝ ਸਿੰਘ ਅਮਰੀਕਾ ਵੀ ਪਹੁੰਚੇ, ਜਿਨ੍ਹਾਂ ਦੇ ਵਿੱਚੋਂ ਸ਼ਹੀਦ ਚਰਨਜੀਤ ਸਿੰਘ ਚੰਨਾ, ਜੋ ਕਿ ਸਾਡੇ ਸ਼ਹੀਦ ਭਾਈ ਪਰਮਿੰਦਰ ਸਿੰਘ ਰਾਜਾ ਬੱਬਰ ਦਾ ਨੇੜੇ ਦਾ ਸਾਥੀ ਸੀ, ਤੇ ਭਾਈ ਰਾਜਾ ਬੱਬਰ ਦਾ ਛੋਟਾ ਭਰਾ ਪਰਮਜੀਤ ਸਿੰਘ ਪੰਮਾ ਅੱਜ ਵੀ ਯੂਕੇ ਤੋਂ ਸੰਘਰਸ਼ ਜਾਰੀ ਰੱਖ ਰਿਹਾ ਹੈ। ਸਮਰਪਿਤ ਹੈ ਇਹ ਸ਼ਹੀਦ ਸੁਖਜੀਤ ਸਿੰਘ ਢਿੱਲੋਂ ਨੂੰ, ਸ਼ਹੀਦ ਹਰਜੀਤ ਸਿੰਘ ਗਿੱਲ ਨੂੰ ਤੇ ਸ਼ਹੀਦ ਡਾਕਟਰ ਪ੍ਰੀਤਮ ਸਿੰਘ ਸੇਖੋਂ ਨੂੰ। ਕੁਝ ਸਿੰਘ ਉਹ ਸਨ ਜਿਹੜੇ ਅਮਰੀਕਾ ਪਹੁੰਚੇ, ਪਰ ਭਾਰਤੀ ਜ਼ਾਲਮ ਹਕੂਮਤ ਨੇ ਉਹਨਾਂ ਨੂੰ ਵਾਪਸ ਮੋੜ ਲਿਆ, ਜਿਨ੍ਹਾਂ ਦੇ ਵਿੱਚ ਰਣਜੀਤ ਸਿੰਘ ਗਿੱਲ, ਸੁਖਮਿੰਦਰ ਸਿੰਘ ਸੰਧੂ, ਹਰਪਾਲ ਸਿੰਘ ਚੀਮਾ, ਕੁਲਬੀਰ ਸਿੰਘ ਬੜਾ ਪਿੰਡ, ਜਸਬੀਰ ਸਿੰਘ ਖਡੂਰ, ਇਹ ਉਹ ਸਿੰਘ ਹੈ। ਔਰ ਉਹਨਾਂ ਦੇ ਨਾਲ ਦਿਆ ਸਿੰਘ ਲਾਹੌਰੀਆ, ਜਿਹੜੇ ਅੱਜ ਵੀ ਸਿੰਘ ਪੰਜਾਬ ਦੇ ਵਿੱਚ ਸੰਘਰਸ਼ ਕਰ ਰਹੇ ਆ। ਸਿਵਿਕ ਸੈਂਟਰ ਪਲਾਜ਼ਾ 28 ਜਨਵਰੀ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ। ਹਰ ਇੱਕ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਪਹੁੰਚੇ 28 ਜਨਵਰੀ ਨੂੰ 9 ਤੋਂ 5 ਪੈਣਗੀਆਂ ਵੋਟਾਂ ਸਿਵਿਕ ਸੈਂਟਰ ਪਲਾਜ਼ਾ ਸੈਨ ਫ੍ਰਾਂਸਿਸਕੋ ਵਿਖੇ। ਹਥਿਆਰ ਹੋਵੇਗਾ ਵੋਟ ਦਾ, ਗੋਲੀ ਹੋਵੇਗੀ ਰੈਫਰੈਂਡਮ ਦੀ, ਤੇ ਆਜ਼ਾਦੀ ਦੀ ਗੱਲ ਹੈ ਪੰਜਾਬ ਦੀ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਦੀ ਸਿੱਖ ਫੈਡਰੇਸ਼ਨ ਨੇ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਦੀ ਰਿਪਬਲਿਕ ਡੇ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਨਾ ਹੋਣ, ਕਿਉਂਕਿ ਭਾਰਤ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, 26 ਜਨਵਰੀ ਭਾਰਤੀ ਗਣਤੰਤਰ ਦਿਵਸ ਆ ਗਿਆ ਔਰ ਤੁਸੀਂ ਦੇਖੋਗੇ, ਮੈਂ ਪਿਛਲੇ ਦਿਨਾਂ 'ਚ ਸੋਚ ਰਿਹਾ ਸੀ ਕਿ ਜਦੋਂ 15 ਅਗਸਤ ਜਾਂ 26 ਜਨਵਰੀ ਦੀਆਂ ਪਰੇਡਸ ਆਉਂਦੀਆਂ ਤੇ 2 ਹਫ਼ਤੇ ਪਹਿਲਾਂ ਖਬਰਾਂ ਸ਼ੁਰੂ ਹੋ ਜਾਂਦੀਆਂ ਕਿ ਜੀ ਕਸ਼ਮੀਰੀ ਜੁਝਾਰੂ ਉਹਨਾਂ ਦਾ ਕੋਈ ਗਰੁੱਪ ਪਹੁੰਚ ਗਿਆ ਦਿੱਲੀ 'ਚ, ਉਹ ਗੜਬੜ ਮਚਾਉਣਗੇ, ਮਾਰਕੀਟਸ ਤੇ ਹਮਲੇ ਕਰਨਗੇ, ਜਾਂ ਖਾਲਿਸਤਾਨੀ ਜਿਹੜੇ ਨੇ ਉਹ ਇੱਥੇ ਆ ਗਏ, ਉੱਥੇ ਪਹੁੰਚ ਗਏ, ਉਹ ਕਰਨਗੇ। ਪਰ ਹੁਣ ਉਹ ਇਸ ਕਦਰ ਮੰਦਰ ਦੇ ਨਾਂ ਥੱਲੇ ਮੋਦੀ ਨੂੰ ਵਿਸ਼ਨੂੰ ਅਵਤਾਰ ਔਰ ਅੱਜ ਇੱਕ
यूट्यूबर पॉपुलर कह रहा सी, कहंदे मोदी को विष्णु अवतार मत कहो, वो तो खुद विष्णु है। वो कहंदा हुण अवतार वाली गल भी मुक गई, विष्णु विष्णु कोई नहीं, ਉਹੀ विष्णु है। हुण अजकल ਉਹਦੇ 'ਚ ਹੀ उन्ना उलझे होए ने कि मैं क्या भी इन्हां नूं कोई 26 जनवरी ਦੇ ਨੇੜੇ ਤੇੜੇ ਪਹੁੰਚ ਗਏ हैं, कोई ऐसे अजे तक कोई अतवादी ਇਹਨਾਂ ਦੀ ਜ਼ੁਬਾਨ 'ਚ ਕਹਿਣਾ ਹੋਏ ਕੋਈ ਦਿੱਲੀ ਦੇ ਨੇੜੇ ਤੇੜੇ ਨਹੀਂ ਪਹੁੰਚੇ ਕਿ ਜੀ ਉਹਨਾਂ ਨੇ ਪਰੇਡ ਨੂੰ ਡਿਸਟਰਬ ਕਰਨਾ ਹੈ ਜਾਂ ਅਦਰਵਾਈਜ਼। ਫਿਰ ਮੈਨੂੰ ਇੱਕ ਖਬਰ ਜ਼ਰੂਰ ਮਿਲ ਗਈ ਪੀਟੀਆਈ ਦੀ, ahead of Republic Day, pro-Khalistan graffiti found on wall in Delhi's Uttam Nagar. Earlier this month, similar graffiti was found on a pillar in West Delhi's Nihal Vihar. कि जी एक कंध लभी है इन्हों जी है उत्तम नगर जिहदे ते खालिस्तान जिंदाबाद लिखा होया। उन्होंने कहा जी पिछले महीने जी है निहाल विहार च मिली सी और पुलिस ने टीमां बना लियां और टीमां बना के वो हुण पूरी खोज कर रहे हैं कि जी ये कौन लेके आ खालिस्तान जिंदाबाद। लेकिन क्योंकि इस बार सारा फोकस ही विष्णु जी ते है तो इसलिए कोई दिल्ली नूं लैके खबर नहीं है। हालांकि उदों जरूर खबर बनी सी, साडे लई भी चंगी खबर सी जदों, क्योंकि प्रेजिडेंट बाइडन ਜਿਹੜੇ कि मुख तौर पर इनवाइटेड सी चीफ गेस्ट के तौर पर 26 जनवरी ਨੂੰ, और ਜਦੋਂ 29 ਨਵੰਬਰ ਨੂੰ ਇੰਡਾਇਕਟਮੈਂਟ ਹੁੰਦੀ ਹੈ ਨਿਖਿਲ ਗੁਪਤੇ ਦੀ, ਉਸ ਤੋਂ ਬਾਅਦ ਬਾਈਡਨ ਜਨਾਬ ਨੇ ਵੀ ਨਾ ਕਰ ਦਿੱਤੀ ਵੀ ਅਸੀਂ ਨਹੀਂ ਜਾਣਾ। ਫਿਰ ਇਹ ਜਿਵੇਂ ਉਹ ਭਿਕਸ਼ਾ ਪਾਤਰ ਲੈ ਕੇ ਕਿ ਕੌਣ ਬਣੇਗਾ ਮੁੱਖ ਮਹਿਮਾਨ, ਕੌਣ ਬਣੇਗਾ, ਸਭ ਕੋਲ ਘੁੰਮਦੇ ਰਹੇ ਤੇ ਉਹਨਾਂ ਨੂੰ ਫਰਾਂਸ ਦਾ ਪ੍ਰੈਜ਼ੀਡੈਂਟ ਮੈਕਰਨ ਜਿਹੜਾ ਉਹ ਯਾਦ ਆਇਆ, ਕਿਉਂਕਿ ਉਹਨਾਂ ਨੇ ਵੀ ਕਿਹਾ ਹੋਣਾ ਜੀ ਹਮ ਵੀ ਆਪਕੇ ਆਏ ਥੇ ਆਪ ਵੀ ਆਓ, ਕਿਉਂਕਿ ਜਦੋਂ ਜੁਲਾਈ 2023 ਦੇ ਵਿੱਚ ਬੈਸਟਿਲੇ ਡੇ ਇਹ ਸਪੈਸ਼ਲ ਵਰਲਡ ਵਾਰ ਨਾਲ ਜੁੜਿਆ ਹੋਇਆ ਦਿਨ ਹੈ, ਇਸ ਦੀ ਪੈਰੇਡ ਸੀ ਤੇ ਮੋਦੀ ਨੂੰ ਐਜ਼ ਏ ਚੀਫ ਗੈਸਟ ਮੈਕਰੋਨ ਨੇ ਇਨਵਾਈਟ ਕੀਤਾ ਸੀ। ਫਰਾਂਸ ਨਾਲ ਇਹਨਾਂ ਦੇ ਹੋਰ ਵੀ, ਕਿਉਂਕਿ ਜਦੋਂ ਦਾ ਮੋਦੀ ਆਇਆ ਔਰ ਮੋਦੀ ਔਰ ਅਡਾਨੀ ਜਿਹੜਾ ਸਮਝੌਤਾ ਇਹਨਾਂ ਨੇ ਉਹਨਾਂ ਦੇ ਨਾਲ ਰਫੇਲ ਦਾ ਕੀਤਾ, ਉਹਦੇ 'ਚ ਕਿੰਨੇ ਹਜ਼ਾਰ ਕਰੋੜ ਕਿੱਧਰ ਗਏ ਕਿੱਧਰ ਨਹੀਂ, ਇਹ ਜਦੋਂ ਮੈਕਰੋਨ ਵੀ ਲੱਥੇਗਾ ਫਰਾਂਸ 'ਚ ਲੱਭ ਲਿਆ ਜਾਂਦਾ। ਅਲਟੀਮੇਟ ਸਰਕੋਜ਼ੀ ਫਰਾਂਸ ਦਾ ਪ੍ਰੈਜ਼ੀਡੈਂਟ ਰਿਹਾ ਯਹੂਦੀ, ਅਲਟੀਮੇਟਲੀ ਰਿਟਾਇਰਮੈਂਟ ਤੋਂ ਬਾਅਦ ਕਰਪਸ਼ਨ ਕੇਸਾਂ 'ਚ ਫਸਿਆ, ਇੱਥੇ ਲੱਭ ਲੈਂਦੇ ਨੇ। ਔਰ ਇਹ ਇੰਡੀਅਨ ਅਦਾਲਤਾਂ ਜਾਂ ਸੁਪਰੀਮ ਕੋਰਟ ਨੇ ਤਾਂ ਅਡਾਨੀ ਨੂੰ ਰਫੇਲ 'ਚ ਵੀ ਬਰੀ ਕਰਤਾ, ਹਿੰਡਨਬਰਗ ਰਿਪੋਰਟ 'ਚ ਵੀ ਕਰਤਾ, ਫਸੇਗਾ ਫਰਾਂਸ ਦੇ ਵਿੱਚ ਹੀ। ਔਰ ਕਿਉਂਕਿ ਕੁਛ ਨਾ ਕੁਛ ਕਾਲਾ ਮਾਲਾ ਇਹਨਾਂ ਦੇ ਪਾਰਟ ਤੇ ਹੋਇਆ ਹੋਇਆ ਹੈ, ਔਰ ਫ੍ਰੈਂਚ ਵੀ ਵਪਾਰੀ ਨੇ, ਉਹਨਾਂ ਨੇ ਸੌਦਾ ਵੇਚਣਾ ਹੈ। ਇੰਡੀਆ ਇਸ ਵੇਲੇ ਇੱਕ ਵੱਡਾ ਬਾਇਰ ਬਣਿਆ ਹੋਇਆ ਹਥਿਆਰਾਂ ਦਾ। ਸੋ ਪ੍ਰੈਜ਼ੀਡੈਂਟ ਮੈਕਰਨ ਨੂੰ ਜਿਹੜਾ ਇਨਵਾਈਟ ਕੀਤਾ ਗਿਆ 26 ਜਨਵਰੀ ਲਈ, ਤਾਂ ਉਹਨੇ ਐਕਸੈਪਟ ਕਰ ਲਿਆ ਕਿ ਜੀ ਮੈਂ ਜਿਹੜਾ ਆਵਾਂਗਾ ਚੀਫ ਗੈਸਟ ਦੇ ਤੌਰ ਤੇ। ਹੁਣ ਕਿਉਂਕਿ ਦਿਨ ਤਾਂ ਵੈਸੇ ਥੋੜੇ ਰਹਿ ਗਏ ਨੇ, ਜੇ ਦੂਜੇ ਇਸ਼ੂ ਨਾ ਹੁੰਦੇ ਤਾਂ ਮੈਂ ਸਮਝਦਾ ਵੀ ਇਹਦੀਆਂ ਕਨਸੋਆਂ ਤਾਂ ਸੀ ਵੀ ਮੈਕਰੋਨ ਬਣੇਗਾ ਚੀਫ ਗੈਸਟ, ਤੇ ਜੇ ਪਹਿਲਾਂ ਲੌਬੀ ਸ਼ੁਰੂ ਕੀਤੀ ਜਾਂਦੀ ਸਿੱਖਾਂ ਵੱਲੋਂ ਗਲੋਬਲ ਲੈਵਲ ਦੇ ਉੱਤੇ ਤੇ ਇਹਨੂੰ ਵੀ ਰੋਕਿਆ ਜਾ ਸਕਦਾ ਸੀ। ਜਿਵੇਂ ਬਹੁਤਿਆਂ ਨੂੰ ਯਾਦ ਹੋਏਗਾ ਕਿ ਫਾਰਮਰ ਮੂਵਮੈਂਟ ਦੇ ਵੇਲੇ ਬੋਰਿਸ ਜੌਨਸਨ ਜਿਹੜਾ ਇੱਕ ਅਗੇਨ ਇੰਡੋਫਾਈਲ ਬੰਦਾ ਜਿਹੜਾ ਚੀਫ ਗੈਸਟ ਦੇ ਤੌਰ ਤੇ ਜਾ ਰਿਹਾ ਸੀ ਰਿਪਬਲਿਕ ਡੇ ਪੈਰੇਡ ਮੌਕੇ, ਉਦੋਂ ਲੌਬੀ ਦੇ ਥੱਲੇ ਉਹਨੇ ਸਟੈਪ ਬੈਕ ਕਰ ਲਿਆ ਸੀ ਔਰ ਮੁੜ ਕੇ ਪਤਾ ਨਹੀਂ ਕਿਹਨੂੰ ਕਿਸੇ ਹੋਰ ਨੂੰ ਇਹਨਾਂ ਨੇ ਸੱਦਿਆ ਸੀ। ਸੋ ਐਤਕੀ ਇਹਨਾਂ ਨੇ ਮੇਰਾ ਖਿਆਲ ਹੈ, ਹਾਲਾਂ ਮੈਕਰੋਨ ਨੇ ਤਾਂ ਆਪਣੇ ਤੋਂ ਦੁੱਗਣੀ ਤੋਂ ਵੀ ਜ਼ਿਆਦਾ ਉਮਰ ਦੀ ਬੀਬੀ ਨਾਲ ਵਿਆਹ ਕੀਤਾ ਹੈ ਤੇ ਉਹਨੂੰ ਕੀ ਖੁਸ਼ ਕਰਨਾ ਚਾਹੁੰਦੇ ਨੇ ਕਿ ਕੀ ਨਹੀਂ ਹੈ, ਲੇਕਿਨ ਇਹ ਹੈ ਵੀ ਇਸ ਵਾਰ ਇਹ ਐਲਾਨ ਕਰਤਾ ਇੰਡੀਆ ਨੇ ਰਿਪਬਲਿਕ ਡੇ ਪੈਰੇਡ ਟੂ ਬੀ ਵਿਮਨ ਸੈਂਟਰਿਕ, ਸ਼ੋ ਕਾਸਟਿੰਗ ਇੰਡੀਆ ਐਜ਼ ਏ ਮਦਰ ਆਫ ਡੈਮੋਕ੍ਰੇਸੀ। ਕਹਿੰਦੇ ਇੰਡੀਆ ਨੂੰ ਅਸੀਂ ਮਦਰ ਆਫ ਡੈਮੋਕ੍ਰੇਸੀ ਕਹਿੰਦੇ, ਇਸ ਲਈ ਐਤਕੀ ਦੀ ਪੈਰੇਡ ਸਾਰੀਆਂ ਔਰਤਾਂ ਹੀ ਉਹਨਾਂ ਨੂੰ ਲੀਡ ਕਰਨਗੀਆਂ। ਔਰ ਜਿਹੜਾ ਅਰਾਊਂਡ 13,000 ਸਪੈਸ਼ਲ ਗੈਸਟ ਇਨਵਾਈਟ ਕੀਤੇ ਹੋਏ ਨੇ, ਲੇਕਿਨ ਉਹਨਾਂ ਨੇ ਕਿਹਾ ਕਿ ਵੀ ਇਹਨੇ ਫਸਟ ਪੈਰੇਡ ਵਿਲ ਬੀ ਹੈਰਾਲਡਡ ਬਾਈ 100 ਵਿਮਨ ਆਰਟਿਸਟ ਵਿਦ ਇੰਡੀਅਨ ਮਿਊਜ਼ੀਕਲ ਇੰਸਟਰੂਮੈਂਟਸ। ਫੌਜ ਚੋਂ ਦੀਆਂ ਵੀ ਬੀਬੀਆਂ ਵੀ ਲੀਡ ਕਰਨਗੀਆਂ ਤੇ 100 ਔਰਤ ਆਰਟਿਸਟ ਜਿਹੜੀਆਂ ਨੇ ਉਹ ਉਹਨੂੰ ਲੀਡ ਕਰਨਗੀਆਂ। ਸੋ ਇਹ ਤਾਂ ਇਹਨਾਂ ਦੀ ਇਸ ਨਾਲ ਸੰਬੰਧਿਤ ਖਬਰ ਹੈ, ਪਰ ਜਿਹੜੀ ਮੈਂ ਸਮਝਦਾ ਵੀ ਭਾਵੇਂ ਲੇਟ ਹੀ ਹੈ ਲੇਕਿਨ ਘੱਟੋ ਘੱਟ ਫॉर ਰੈਕਡ ਸੇਕ ਜ਼ਰੂਰ ਹੈ। ਸਿੱਖ ਫੈਡਰੇਸ਼ਨ ਯੂਕੇ ਨੇ ਪ੍ਰੈਜ਼ੀਡੈਂਟ ਮੈਕਰੋਨ ਨੂੰ ਕਿਹਾ ਫ੍ਰੈਂਚ ਦੇ ਨੂੰ ਕਿ ਵੀ ਉਹ ਆਪਣੀ ਵਿਜ਼ਿਟ ਸਕਿਪ ਕਰੇ। ਔਰ ਇਸ ਖਬਰ ਨੂੰ AFP ਜਿਹੜੀ ਫਰਾਂਸ ਦੀ ਵੱਡੀ ਨਿਊਜ਼ ਏਜੰਸੀ ਹੈ, ਜਿਵੇਂ ਅਸੀਂ
ਦੁਨੀਆ ਦੀਆਂ AP ਜਾਂ ਰॉयटर ਨਿਊਜ਼ ਏਜੰਸੀ ਫ੍ਰੈਂਚ ਪ੍ਰੈਸ AFP ਉਹਨੂੰ ਕਹਿੰਦੇ ਨੇ, ਜੀ। ਉਹਦੀ ਮੇਨ ਖਬਰ ਹੈ UK 6 urge Macron to skip India's Republic Day parade. British 6 on Thursday called for French President Emmanuel Macron to withdraw from India's Republic Day parade because of the alleged targeting of Sikhs in other countries. ਕਿ ਵੀ ਕਿਉਂਕਿ ਇੰਡੀਆ ਸਿੱਖਾਂ ਨੂੰ ਨਿਸ਼ਾਨਾ ਬਣਾ ਰਿਹਾ ਦੂਸਰੇ ਮੁਲਕਾਂ 'ਚ, ਇਸ ਲਈ ਮੈਕਰੋਨ ਨੂੰ ਕਿਹਾ ਕਿ ਵੀ ਇਸ ਪੈਰੇਡ ਨੂੰ ਸਕਿਪ ਕਰ। ਔਰ ਉਹਦੇ 'ਚ ਉਹਨਾਂ ਨੇ ਆਲਰੇਡੀ ਫਿਰ ਇਸੇ ਖਬਰ 'ਚ ਹੀ ਕਿਹਾ ਕਿ ਜੋ ਬਾਈਡਨ ਨੇ ਜਿਹਨੇ ਜਾਣਾ ਸੀ ਇਸ ਤੇ ਉਹਨੇ ਇਸੇ ਕਾਰਨ ਕਰਕੇ ਸਕਿਪ ਕੀਤਾ। ਔਰ ਸਿੱਖ ਫੈਡਰੇਸ਼ਨ ਜਿਹੜੀ ਲਾਰਜੈਸਟ ਗਰੁੱਪ ਹੈ ਸਿੱਖਾਂ ਦਾ ਬ੍ਰਿਟੇਨ 'ਚ, accused India of transnational repression, specifically the targeting of Sikh activists in its diaspora, कि सिखा ਨੂੰ टारगेट ਕੀਤਾ है और ग्रुप ने किया कि भी तू पुल आउट कर रिपब्लिक डे पैरेड तो और रेज कंसर्न्स डायरेक्टली विद नरेंद्र मोदी व्हेन ही सीज हिम। उन्होंने थोड़ा जिहा ਉਹਦੇ ਚ ਗੈਪ ਵੀ ਰੱਖ ਲਿਆ ਕਿ ਭਾਈ ਜਾਂ ਤਾਂ ਨਾ ਜਾ ਤੇ ਜੇ ਤੂੰ ਚਲਾ ਹੀ ਗਿਆ ਮਤਲਬ ਇਹ ਹੈ ਵੀ ਹੁਣ ਤਾਂ ਆਲਰੇਡੀ ਹੈ ਬਣਿਆ ਹੋਇਆ, ਫਿਰ ਜੋ ਸਿੱਖ ਐਕਟਿਵਿਸਟ ਦੇ ਉੱਤੇ ਅਟੈਕ ਹੈ ਇਸ ਇਸ਼ੂ ਨੂੰ ਚੱਕੀ। ਔਰ ਫਿਰ ਉਹਨਾਂ ਨੇ ਕੈਨੇਡਾ ਔਰ ਅਮਰੀਕਾ AFP ਦੀ ਕਾਫੀ ਲੰਬੀ ਖਬਰ ਹੈ ਕਿ ਵੀ US ਜਸਟਿਸ ਡਿਪਾਰਟਮੈਂਟ ਨੇ ਇੰਡਾਈਕਟ ਕੀਤਾ ਹੋਇਆ ਔਰ ਇਹ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਬੜੀ ਕੋਰੀਓਗ੍ਰਾਫਡ ਕਲਚਰਲ ਮਿਲਟਰੀ ਸਪੈਕਟੇਕਲ ਔਰ ਦੂਜੀ ਪੈਰੇਡ ਹੁੰਦੀ ਹੈ। ਔਰ ਹੁਣ ਜਦੋਂ ਕਿ ਅਸੀਂ ਬੇਸ਼ੱਕ ਫਰਾਂਸ ਕੋਈ 5 ਆਈਜ਼ ਕੰਟਰੀਜ਼ ਦਾ ਮੈਂਬਰ ਨਹੀਂ ਹੈ, ਇਸ ਲਈ ਜੇ ਕੋਈ 5 ਆਈਜ਼ ਦਾ ਜਾਂਦਾ, ਬ੍ਰਿਟਨ ਦਾ ਜਾਂਦਾ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਫਿਰ ਸੀ, ਇਹ ਤਾਂ ਆਲਰੇਡੀ ਇਹਨਾਂ ਦੀ ਵੈਪਨ ਡੀਲ ਦੂਜੀ ਤੀਜੀ ਚੱਲਦੀ ਹੈ। ਲੇਕਿਨ ਇਹ ਤਾਂ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ, ਯੂਰਪੀਅਨ ਕੋਰਟ ਦਾ ਮੈਂਬਰ ਹੈ ਔਰ ਯੂਰਪੀਅਨ ਯੂਨੀਅਨ ਦਾ ਆਪਣਾ ਕਨਸਟੀਟਿਊਸ਼ਨ ਹੈ, ਯੂਰਪੀਅਨ ਪਾਰਲੀਮੈਂਟ ਹੈ ਔਰ ਫਰਾਂਸ ਵੀ ਯੂਰਪੀਅਨ ਪਾਰਲੀਮੈਂਟ ਦੇ ਵਿੱਚ ਹੈ, ਇਟਲੀ ਵੀ ਹੈ। ਹੁਣ ਇਟਲੀ ਦੇ ਇੱਕ ਸਿੱਖ ਲੀਡਰ ਨੇ ਸਿੱਖਸ ਫਾਰ ਜਸਟਿਸ ਦੇ ਰਿਪੋਰਟ ਕੀਤਾ ਹੈ ਪੁਲਿਸ ਨੂੰ, ਇੰਡੀਅਨ ਏਜੰਟਸ ਥ੍ਰੈਟਨ ਪ੍ਰੋ ਖਾਲਿਸਤਾਨ ਸਿੱਖ ਲੀਡਰ ਇਨ ਇਟਲੀ। ਔਰ ਇਹ ਗੁਰਪਾਲ ਸਿੰਘ ਨੇ ਜਿਹੜੇ ਕਿ ਸਿੱਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਨੇ ਇਟਲੀ 'ਚ, ਔਰ ਉਹਨਾਂ ਨੇ ਕਿਹਾ ਕਿ ਵੀ ਇੰਡੀਵਿਜੂਅਲਸ ਲਿੰਕਡ ਟੂ ਲੋਕਲ ਇੰਡੀਅਨ ਹਾਈ ਕਮਿਸ਼ਨਰ have set up a spy network in Italy, warned him to stop advocating for the Khalistan referendum or else be ready to face consequences. ਰਿਪੋਰਟ ਕੀਤਾ ਵੀ ਮੈਨੂੰ ਉਹਨਾਂ ਨੇ ਕਿਹਾ ਵੀ ਜਾਂ ਬੰਦ ਕਰੋ ਖਾਲਿਸਤਾਨ ਦੀ ਜੋ ਤੁਸੀਂ ਗੱਲ ਕਰਦੇ ਹੋ, ਨਹੀਂ ਤਾਂ ਇਹਦਾ ਨਤੀਜਾ ਭੁਗਤਣ ਲਈ ਤਿਆਰ ਰਹੋ। ਸੋ ਇਹ ਵੀ ਮਿਸਟਰ ਮੈਕਰੋਨ ਨੂੰ ਸਮਝਣਾ ਚਾਹੀਦਾ ਹੈ ਕਿ ਭਾਈ ਇਸ ਲੈਵਲ ਦੇ ਉੱਤੇ ਆਲਰੇਡੀ ਬੇਸ਼ੱਕ ਅਜੇ ਅਵਤਾਰ ਸਿੰਘ ਖੰਡਾ ਦਾ ਮਰਡਰ ਇਨਵੈਸਟੀਗੇਟ ਨਹੀਂ ਹੋਇਆ, ਲੇਕਿਨ ਇਹ ਨਾਲ ਲੱਗਦੇ ਯੂਰਪੀਅਨ ਯੂਨੀਅਨ ਦਾ ਮੁਲਕ ਉਸ ਦੀ ਰਿਪੋਰਟਿੰਗ ਹੈ। ਔਰ UK ਦੇ ਵਿੱਚ ਕਿਸ ਲੈਵਲ ਤੇ ਗੱਲ ਚੱਲ ਰਹੀ ਹੈ, ਆਲਰੇਡੀ ਈਵਨ ਤਨਮਨਜੀਤ ਸਿੰਘ ਢੇਸੀ ਨੇ ਪਾਰਲੀਮੈਂਟ ਦੇ ਵਿੱਚ ਪਰਸੋਂ ਜਿਹੜੀ ਉਹਨੇ ਕਿਹਾ ਔਰ ਨਾਲ ਦੀ ਨਾਲ ਉਹਨਾਂ ਦਾ ਇਸ ਦੇ ਉੱਤੇ ਜਿਹੜਾ X ਵੀ ਹੈ, ਟਵਿੱਟਰ ਵੀ ਹੈ, ਟਵੀਟ ਵੀ ਹੈ, whether or not we agree with someone's views, everyone has a right to freedom of expression in a democracy without threat of violence or being put on enemies of the state hit list. Given threat to life notices, government must ensure safety and security of British Sikh activists. ਕਿਉਂਕਿ ਥ੍ਰੈਟ ਟੂ ਲਾਈਫ ਨੋਟਿਸ ਆਏ, ਪ੍ਰੀਤ ਗਿੱਲ ਨੇ ਵੀ ਇਸ ਦੇ ਉੱਤੇ ਆਪਣਾ ਜਿਹੜਾ ਉਹ ਕੰਸਰਨ ਸ਼ੋ ਕੀਤਾ ਔਰ ਤਨਮਨਜੀਤ ਸਿੰਘ ਢੇਸੀ ਨੇ ਵੀ ਕਿਹਾ ਕਿ ਭਾਈ ਕੋਈ ਐਗਰੀ ਕਰੇ ਜਾਂ ਨਾ ਕਰੇ, ਪਰ UK ਦੀ ਧਰਤੀ ਦੇ ਉੱਤੇ UK ਦੇ ਸਿੱਖ ਸਿਟੀਜ਼ਨਸ ਨੂੰ ਇਸ ਕਿਸਮ ਦੀ ਵਾਇਲੈਂਸ ਦੀ ਧਮਕੀ ਇਹ ਜਿਹੜੀ ਹੈ ਨਾ ਕਾਬਲੇ ਬਰਦਾਸ਼ਤ ਹੈ। ਸੋ ਅਸੀਂ ਸਮਝਦੇ ਹਾਂ ਕਿ ਭਾਈ ਜਿੱਥੇ ਸਿੱਖ ਫੈਡਰੇਸ਼ਨ UK ਨੇ ਇੱਕ ਟਾਈਮਲੀ ਜਿਹੜਾ ਉਹ ਵਾਰਨ ਵੀ ਕੀਤਾ ਔਰ ਸੁਝਾਅ ਵੀ ਦਿੱਤਾ ਫ੍ਰੈਂਚ ਪ੍ਰੈਜ਼ੀਡੈਂਟ ਨੂੰ, ਉੱਥੇ ਇਹ ਫਰਜ਼ ਵੀ ਬਣਦਾ ਹੈ ਕਿ ਬਾਕੀਆਂ ਵੱਲੋਂ ਵੀ ਇਸ ਮੁੱਦੇ ਕਈ ਵਾਰ ਲਾਸਟ ਮਿੰਟ ਚੇਂਜਸ ਵੀ ਜਿਹੜੀਆਂ ਨੇ ਉਹ ਕਰਵਾਈਆਂ ਜਾ ਸਕਦੀਆਂ ਨੇ ਜੇ ਇੱਕ ਪ੍ਰੈਸ਼ਰ ਬਿਲਟ ਹੋਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। What do we want? Khalistan! What do we want? Khalistan! ਇੰਡੀਅਨ ਸਟੇਟ ਵੱਲੋਂ ਟਰਾਂਸਨੈਸ਼ਨਲ ਰਿਪਰੈਸ਼ਨ ਹੇਠ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਅਤੇ ਹਿੰਦੂਤਵੀ ਦਮਨਕਾਰੀ ਨੀਤੀਆਂ ਦੇ ਵਿਰੋਧ ਵਿੱਚ
ਇੰਡੀਅਨ ਰਿਪਬਲਿਕ ਡੇ ਤੇ ਈਸਟ ਕੋਸਟ ਅਮਰੀਕਾ ਦੀਆਂ ਪੰਥਕ ਸਿੱਖ ਆਰਗੇਨਾਈਜੇਸ਼ਨਸ ਅਤੇ ਗੁਰਦੁਆਰਾ ਕਮੇਟੀਆਂ ਵੱਲੋਂ ਭਾਰੀ ਰੋਸ ਵਿਖਾਵੇ ਦਾ ਐਲਾਨ। ਭਾਈ ਅਵਤਾਰ ਸਿੰਘ ਖੰਡਾ ਇੰਡੀਆ। 26 ਜਨਵਰੀ 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 10:30 ਵਜੇ ਵਾਸ਼ਿੰਗਟਨ ਡੀਸੀ ਵਿੱਚ ਸਥਿਤ ਭਾਰਤੀ ਅੰਬੈਸੀ ਮੂਹਰੇ ਵੱਡਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਈਸਟ ਕੋਸਟ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਇਸ ਪ੍ਰੋਟੈਸਟ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਦੀਆਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਅਮਰੀਕਾ ਦੇ ਵਿੱਚ 28 ਜਨਵਰੀ ਨੂੰ ਸੈਨ ਫ੍ਰਾਂਸਿਸਕੋ ਵਿਖੇ ਪੈਣਗੀਆਂ। ਸੈਂਟਰ ਹੋਵੇਗਾ ਸਿਵਿਕ ਸੈਂਟਰ ਪਲਾਜ਼ਾ ਸੈਨ ਫ੍ਰਾਂਸਿਸਕੋ, ਜਿਹੜਾ ਕਿ ਸਿਟੀ ਹਾਲ ਦੇ ਬਿਲਕੁਲ ਸਾਹਮਣੇ ਹੈ। ਖਾਲਿਸਤਾਨ ਰੈਫਰੈਂਡਮ ਦਾ ਸੈਂਟਰ ਸਮਰਪਿਤ ਹੈ ਸ਼ਹੀਦ ਸੁੱਖਾ, ਸ਼ਹੀਦ ਜਿੰਦਾ ਤੇ ਸ਼ਹੀਦ ਰਾਜੂ ਨੂੰ। ਨਾਲੇ ਸਮਰਪਿਤ ਹੈ ਉਹਨਾਂ ਲੱਖ ਸਿੰਘ ਸਿੰਘਣੀਆਂ ਨੂੰ ਜਿਨ੍ਹਾਂ ਨੇ ਪੰਜਾਬ ਦੇ ਲਈ ਸ਼ਹਾਦਤਾਂ ਦਿੱਤੀਆਂ। ਉਹਨਾਂ ਚੋਂ ਕੁਝ ਸਿੰਘ ਅਮਰੀਕਾ ਵੀ ਪਹੁੰਚੇ, ਜਿਨ੍ਹਾਂ ਦੇ ਵਿੱਚੋਂ ਸ਼ਹੀਦ ਚਰਨਜੀਤ ਸਿੰਘ ਚੰਨਾ, ਜੋ ਕਿ ਸਾਡੇ ਸ਼ਹੀਦ ਭਾਈ ਪਰਮਿੰਦਰ ਸਿੰਘ ਰਾਜਾ ਬੱਬਰ ਦਾ ਨੇੜੇ ਦਾ ਸਾਥੀ ਸੀ, ਤੇ ਭਾਈ ਰਾਜਾ ਬੱਬਰ ਦਾ ਛੋਟਾ ਭਰਾ ਪਰਮਜੀਤ ਸਿੰਘ ਪੰਮਾ ਅੱਜ ਵੀ ਯੂਕੇ ਤੋਂ ਸੰਘਰਸ਼ ਜਾਰੀ ਰੱਖ ਰਿਹਾ ਹੈ। ਸਮਰਪਿਤ ਹੈ ਇਹ ਸ਼ਹੀਦ ਸੁਖਜੀਤ ਸਿੰਘ ਢਿੱਲੋਂ ਨੂੰ, ਸ਼ਹੀਦ ਹਰਜੀਤ ਸਿੰਘ ਗਿੱਲ ਨੂੰ ਤੇ ਸ਼ਹੀਦ ਡਾਕਟਰ ਪ੍ਰੀਤਮ ਸਿੰਘ ਸੇਖੋਂ ਨੂੰ। ਕੁਝ ਸਿੰਘ ਉਹ ਸਨ ਜਿਹੜੇ ਅਮਰੀਕਾ ਪਹੁੰਚੇ ਪਰ ਭਾਰਤੀ ਜ਼ਾਲਮ ਹਕੂਮਤ ਨੇ ਉਹਨਾਂ ਨੂੰ ਵਾਪਸ ਮੋੜ ਲਿਆ, ਜਿਨ੍ਹਾਂ ਦੇ ਵਿੱਚ ਰਣਜੀਤ ਸਿੰਘ ਗਿੱਲ, ਸੁਖਮਿੰਦਰ ਸਿੰਘ ਸੰਧੂ, ਹਰਪਾਲ ਸਿੰਘ ਚੀਮਾ, ਕੁਲਬੀਰ ਸਿੰਘ ਬੜਾ ਪਿੰਡ, ਜਸਬੀਰ ਸਿੰਘ ਖਡੂਰ। ਇਹ ਉਹ ਸਿੰਘ ਹੈ ਔਰ ਉਹਨਾਂ ਦੇ ਨਾਲ ਦਿਆ ਸਿੰਘ ਲਾਹੌਰੀਆ, ਜਿਹੜੇ ਅੱਜ ਵੀ ਸਿੰਘ ਪੰਜਾਬ ਦੇ ਵਿੱਚ ਸੰਘਰਸ਼ ਕਰ ਰਹੇ ਆ। ਸਿਵਿਕ ਸੈਂਟਰ ਪਲਾਜ਼ਾ 28 ਜਨਵਰੀ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ। ਹਰ ਇੱਕ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਪਹੁੰਚੇ 28 ਜਨਵਰੀ ਨੂੰ 9 ਤੋਂ 5 ਪੈਣਗੀਆਂ ਵੋਟਾਂ ਸਿਵਿਕ ਸੈਂਟਰ ਪਲਾਜ਼ਾ ਸੈਨ ਫ੍ਰਾਂਸਿਸਕੋ ਵਿਖੇ। ਹਥਿਆਰ ਹੋਵੇਗਾ ਵੋਟ ਦਾ, ਗੋਲੀ ਹੋਵੇਗੀ ਰੈਫਰੈਂਡਮ ਦੀ, ਤੇ ਆਜ਼ਾਦੀ ਦੀ ਗੱਲ ਹੈ ਪੰਜਾਬ ਦੀ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਅਯੋਧਿਆ ਮੰਦਿਰ ਦੇ ਬਹਾਨੇ ਰਾਮ ਰਾਜ ਦਾ ਰਾਮ ਰੋਲਾ ਹੈ, ਜਿਸ ਵਿੱਚ ਸਾਰਾ ਦੇਸ਼ ਉਲਝਿਆ ਹੋਇਆ ਹੈ, ਔਰ ਦੂਸਰੇ ਪਾਸੇ ਸਾਡੇ ਵਿਊਅਰ ਬੱਗਾ ਸ਼ੇਰ ਜੀ ਨੇ ਇੱਕ ਸੰਖੇਪ ਲਿਖ ਵਿੱਚ ਭਵਿੱਖ ਦੇ ਖਾਲਸਾ ਦੀ ਤਸਵੀਰ ਵਿਖਾਈ ਹੈ। ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਲਿਖਤ ਬਾਰੇ? ਦੇਖੋ, ਸਾਡੀ ਪੰਜਾਬੀ ਜ਼ਬਾਨ ਔਰ ਪੰਜਾਬੀ ਲੋਕ ਖੁੱਲ੍ਹ ਦਿਲੇ ਵੀ ਨੇ, ਔਰ ਬਹੁਤ ਵਾਰ ਬਹੁਤ ਕੰਪਲੈਕਸ ਚੀਜ਼ਾਂ ਨੂੰ ਉਹ ਪੰਜਾਬੀ ਆਪਣੀ ਜ਼ਬਾਨ ਦੇ ਇੱਕ ਅੱਧੇ ਜੁਮਲੇ ਦੇ ਵਿੱਚ ਜਾਂ ਇੱਕ ਅੱਧੇ ਸੈਂਟੈਂਸ ਦੇ ਵਿੱਚ, ਇੱਕ ਅੱਧੇ ਫਿਕਰੇ ਦੇ ਵਿੱਚ ਹੀ ਬੰਦ ਕਰ ਦਿੰਦੇ। ਹੁਣ ਜਦੋਂ ਲਫ਼ਜ਼ ਪੰਜਾਬੀ ਦਾ ਮੈਂ ਕਦੇ ਔਰ ਪਹਿਲੀ ਵਾਰ ਪ੍ਰੋਫੈਸਰ ਮੋਹਨ ਸਿੰਘ ਦੀ ਜਦੋਂ ਨਜ਼ਮ ਬਹੁਤਿਆਂ ਨੂੰ ਉਹਨਾਂ ਜ਼ਮਾਨਿਆਂ ਦੇ ਵਿੱਚ ਪਪੂਲਰ ਹੁੰਦੀ ਸੀ ਕਿ ਵੀ ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ। ਹੁਣ ਆਮ ਪੰਜਾਬੀ ਚ ਫਿਰ ਅਸੀਂ ਆਪਣੇ ਬਜ਼ੁਰਗਾਂ ਤੋਂ ਵੀ ਜਾਂ ਦੂਜਾ ਜਦੋਂ ਕਿਸੇ ਨੇ ਕੋਈ ਇੱਕੋ ਵੇੜੇ ਇਦਾਂ ਦੀ ਚੀਜ਼ ਨੂੰ ਹੱਥ ਪਾ ਲੈਣਾ, ਉਹਨਾਂ ਕਹਿਣਾ ਛੱਡ ਇਹ ਗੋਰਖ ਧੰਦਾ, ਇਹ ਚੋਂ ਕੁਝ ਨਹੀਂ ਨਿਕਲਣਾ। ਤੇ ਉਦੋਂ ਮੈਨੂੰ ਸਮਝ ਨਹੀਂ ਸੀ, ਕਿਉਂਕਿ ਇੱਕ ਫਰੇਜ਼ ਸੀ ਕਿ ਵੀ ਫਿਰ ਜਦੋਂ ਇਹ ਆਇਆ ਕਿ ਵੀ ਜਿਹੜਾ ਯੋਗੀ ਨੇ, ਸਿੱਧ ਨੇ, ਇਹਨਾਂ ਦਾ ਤਾਂ ਗੁਰੂ ਗੋਰਖ ਹੈ, ਉੱਪਰਲਾ ਸ਼ਿਵ ਹੈ, ਤੇ ਗੋਰਖ ਦੇ ਜੋਗੀ ਤੇ ਸਿੱਧ ਜਿੰਨੇ ਇਹਨਾਂ ਦੇ ਆਸਣ ਤੇ ਜਿੰਨਾ ਉਹਨਾਂ ਦਾ ਉਹ ਡਿਸਿਪਲਨ ਤੇ ਜਿਸ ਕਿਸਮ ਦੇ 12 ਫਿਰਕੇ ਜੋਗੀਆਂ ਦੇ ਆਈ ਪੰਥ ਉਹਨਾਂ ਦਾ ਸੁਪਰੀਮ ਫਿਰਕਾ, ਤੇ ਤੁਸੀਂ ਉਹਨਾਂ ਦਾ ਉਹ ਸਾਰਾ ਪਾਰਟ ਦੇਖੋ। ਤੇ ਪੰਜਾਬ ਦੇ ਲੋਕਾਂ ਨੇ ਬੇਸ਼ੱਕ ਇੱਕ ਸਟੇਜ ਤੇ ਇਹਨਾਂ ਜੋਗੀਆਂ ਜਾਂ ਸਿੱਧਾਂ ਨੇ ਨਾਰਥ ਨੂੰ ਪ੍ਰਭਾਵਿਤ ਕੀਤਾ ਉਸ ਖਿੱਤੇ ਦੇ, ਲੇਕਿਨ ਪੰਜਾਬ ਵਾਲਿਆਂ ਨੇ ਕਿਹਾ ਵੀ ਛੱਡੋ ਇਹ ਗੋਰਖ ਧੰਦਾ ਹੈ, ਵੀ ਇਹਦੇ ਗੋਰਖਨਾਥ ਦੇ ਮਗਰ ਮਤ ਜਾਓ, ਚੋਂ ਕੁਝ ਨਿਕਲਣ ਵਾਲਾ ਨਹੀਂ ਹੈ, ਇਹ ਗੋਰਖ ਧੰਦਾ ਹੈ। ਗੋਰਖ ਧੰਦਾ ਉਸ ਕੰਮ ਨੂੰ ਜਿਹੜਾ ਕਦੇ ਹੱਲ ਹੀ ਨਾ ਹੋਏ ਜਾਂ ਜਿਹਦਾ ਕੋਈ ਸਿਰਾ ਹੀ ਨਾ ਫੜਿਆ ਜਾਏ, ਵੀ ਇਧਰੋਂ ਵੜ ਜਾਓ ਉਧਰੋਂ ਵੜ ਜਾਓ। ਦੂਜਾ, ਹੁਣ ਜਦੋਂ
ਅਯੁੱਧਿਆ ਦੀ ਗੱਲ ਚੱਲ ਰਹੀ ਹੈ, ਜਿਹੜੀ ਹੈ ਉਹ ਪ੍ਰਾਣ ਪ੍ਰਤਿਸ਼ਠਾ ਹੋ ਰਹੀ ਹੈ। ਮੋਦੀ ਜੀ ਖੁਦ ਵਿਸ਼ਨੂੰ ਦਾ ਅਵਤਾਰ ਬਣ ਕੇ ਪ੍ਰਗਟ ਹੋ ਗਏ ਨੇ, ਅਵਤਾਰ ਨਹੀਂ ਖੁਦ ਵਿਸ਼ਨੂੰ ਹੋ ਗਏ ਨੇ। ਔਰ ਇਸ ਸਾਰੇ ਦੇ ਵਿੱਚ ਰਾਮ ਰਾਜ ਦੀ ਗੱਲ, ਔਰ ਮੋਦੀ ਨੇ ਅੱਜ ਸਟੇਟਮੈਂਟ ਵੀ ਦਿੱਤੀ ਹੈ ਕਿ ਮਾਈ ਗਵਰਨਮੈਂਟ ਡਰਾਜ਼ ਇਨਸਪੀਰੇਸ਼ਨ ਫਰਮ ਲਾਰਡ ਰਾਮਾ। PM ਨਰਿੰਦਰ ਮੋਦੀ ਸੇਜ਼ ਇਨ ਮਹਾਰਾਸ਼ਟਰ ਸ਼ੋਲਾਪੁਰ ਜੀ, ਉੱਥੇ ਕਹਿ ਰਿਹਾ ਕਿ ਵੀ ਮੈਂ ਤਾਂ ਨਿਕਲਦਾ ਹੀ ਸਭ ਰਾਮ ਚੋਂ ਹੈ, ਔਰ ਅਸੀਂ ਇਹ ਰਾਮ ਰਾਜ ਉਹਨੇ ਹੁਣ 22 ਜਨਵਰੀ ਨੂੰ ਸਥਾਪਿਤ ਕਰ ਦੇਣਾ। ਤੇ ਮੈਨੂੰ ਇੱਕਦਮ ਖਿਆਲ ਆਇਆ, ਮੈਂ ਕਿਹਾ ਇੰਨੀਆਂ ਆਵਾਜ਼ਾਂ ਉੱਠ ਰਹੀਆਂ, ਇੱਕ ਪਾਸੇ ਤੇ ਉਹ ਪੂਰੇ ਲੱਗੇ ਹੋਏ ਨੇ ਵਿਸ਼ਨੂੰ ਜਿਹਦੇ ਅਵਤਾਰ ਵਿਸ਼ਨੂੰ ਜੀ ਆਪ, ਉਹਨਾਂ ਦੇ ਨਾਲ ਉਹਨਾਂ ਦਾ ਬਾਕੀ ਜਿਹੜਾ ਲਾਗੜ ਭੁਗੜ ਸਾਰੇ। ਦੂਜੇ ਪਾਸੇ ਅਸੀਂ ਸ਼ੰਕਰਾਚਾਰੀਆ ਚਾਰ ਦੇਖਦੇ ਹਾਂ, ਜਿਹੜੇ ਉਹਨਾਂ ਦੇ ਥੰਮ ਨੇ 4 ਹਿੰਦੂ, ਉਹ ਉਹਦੇ ਤੋਂ ਬਾਈਕਾਟ ਕਰ ਰਹੇ ਨੇ। ਉਹ ਕਹਿੰਦੇ ਵੀ ਇਹ ਤਾਂ ਪ੍ਰਾਣ ਪ੍ਰਤਿਸ਼ਠਾ ਹੋ ਹੀ ਨਹੀਂ ਸਕਦੀ, ਮੰਦਿਰ ਦੇ ਉੱਤੇ ਤਾਂ ਉਹਦੀ ਛੱਤ ਹੀ ਨਹੀਂ ਪਈ, ਕਲਸ਼ ਹੀ ਨਹੀਂ ਹੈ। ਹੁਣ ਅੱਜ ਇਹ ਵੀ ਆ ਰਿਹਾ ਸੀ ਕਿ ਪ੍ਰਬੰਧਕਾਂ ਨੇ ਕਿਹਾ ਜੀ ਅਸੀਂ ਉਹਦੀ ਛੱਤ ਕੱਪੜੇ ਦੀ ਬਣਾ ਦੇਣੀ ਹੈ, ਉਹਨੂੰ ਤਾਂ ਕਿ ਉਹ ਵੀ ਪੂਰਾ ਕਰ ਦੇਣਾ, ਤਾਂ ਕਿ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲੇ ਕੱਪੜੇ ਦੀ ਛੱਤ ਵੀ ਹੋ ਜਾਏ। ਸੋ ਸ਼ੰਕਰਾਚਾਰੀਆ ਉਸ ਪਾਸੇ ਲੱਗੇ ਹੋਏ ਨੇ। ਇੱਕ ਤਬਕਾ ਜਿਹੜਾ ਹੈ ਉਹ ਇਸ ਕੰਮ ਤੇ ਲੱਗਾ ਹੋਇਆ ਹੈ ਕਿ ਭਾਈ ਉੱਥੇ ਲੋਕਾਂ ਨੂੰ ਕਿਵੇਂ ਉਲਝਾ ਕੇ ਰੱਖਣਾ, ਔਰ ਉਹਦੇ ਤੇ ਵੀ ਆ ਗਿਆ ਕਿ ਜੀ ਹੇਮਾ ਮਾਲਿਨੀ ਪਰਫਾਰਮਸ ਐਸ ਗॉडेस ਸੀਤਾ ਇਨ ਅਯੁੱਧਿਆ ਅਹੈਡ ਆਫ ਰਾਮ ਮੰਦਿਰ ਇਨੋਗਰੇਸ਼ਨ। ਔਰ ਉੱਥੇ ਕੋਈ ਨੌਟੰਕੀ ਹੋ ਰਹੀ ਹੈ ਜਿਹਦੇ ਚ ਹੇਮਾ ਮਾਲਿਨੀ ਦਾ ਮਾਤਾ ਸੀਤਾ ਦਾ ਰੂਪ ਸਾਹਮਣੇ ਆਇਆ। ਔਰ ਮੈਨੂੰ ਵੈਸੇ ਹੈਰਾਨੀ ਵੀ ਹੋਈ, ਹਾਲਾਂਕਿ ਅਸੀਂ ਕਿਸੇ ਦੇ ਮਜ਼ਹਬ ਬਾਰੇ ਕਹਿਣਾ ਨਹੀਂ ਚਾਹੁੰਦੇ, ਪਰ ਹੇਮਾ ਮਾਲਿਨੀ ਤਾਂ ਮੁਸਲਮਾਨ ਬਣੀ ਹੋਈ ਹੈ, ਕਿਉਂਕਿ ਜਦੋਂ ਧਰਮਿੰਦਰ ਜਿਹੜਾ ਆਲਰੇਡੀ ਵਿਆਹਿਆ ਹੋਇਆ ਸੀ ਉਸਨੇ ਇਹਦੇ ਨਾਲ ਵਿਆਹ ਕਰਨਾ ਚਾਹਿਆ ਤਾਂ ਕੋਈ ਤਰੀਕਾ ਹੀ ਨਹੀਂ ਸੀ, ਇੰਡੀਅਨ ਹਿੰਦੂ ਮੈਰਿਜ ਐਕਟ ਦੇ ਥੱਲੇ ਤਾਂ ਕਰ ਨਹੀਂ ਸੀ ਸਕਦਾ। ਫਿਰ ਇਹ ਰਾਜਸਥਾਨ ਦੀ ਅਦਾਲਤ ਦੇ ਵਿੱਚ ਆ ਕੇ ਇਹਨਾਂ ਨੇ, ਉਹਦਾ ਵੀ ਮੁਸਲਮਾਨੀ ਨਾਂ ਹੈ, ਹੇਮਾ ਮਾਲਿਨੀ ਦਾ ਵੀ ਨਾਂ ਹੈ, ਦੋਨਾਂ ਨੇ ਇਸਲਾਮ 'ਚ ਕਨਵਰਟ ਹੋਏ ਔਰ ਵਿਆਹ ਕੀਤਾ। ਸੋ ਮੈਂ ਸਮਝਦਾ ਵੀ ਜਿਸ ਬਾਬਰ ਦੇ ਨਾਂ ਤੇ ਮਸਜਿਦ ਸੀ, ਹਾਲਾਂਕਿ ਬਾਬਰ ਦਾ ਬਣਾਉਣ ਨਾਲ ਕੋਈ ਤਾਲੁਕ ਨਹੀਂ ਸੀ, ਉਹਦੇ ਨਾਲ ਜਿਨ੍ਹਾਂ ਨੇ ਇੰਨੀ ਨਫ਼ਰਤ ਪਾੜੀ, ਅੱਜ ਉਸੇ ਹੀ ਮਜ਼ਹਬ ਦੀ ਇੱਕ ਜਿਹੜੀ ਬੀਬੀ ਹੈ ਉਹ ਤਾਂ ਮਾਤਾ ਸੀਤਾ ਬਣ ਗਈ, ਤਾਂ ਸੀਤਾ ਵੀ ਭ੍ਰਿਸ਼ਟ ਗਈ। ਰਾਮ ਨੂੰ ਤਾਂ ਉਹਨਾਂ ਨੇ ਉਹਦੇ ਬਿਨਾ ਬਣਾਇਆ ਕਲਸ਼ ਦੇ ਜਾਂ ਦੂਜੇ ਵੈਸੇ ਹੀ ਇੱਕ ਸ਼ੂਦਰ ਤੇਲੀਆਂ ਦਾ ਮੁੰਡਾ ਟੱਚ ਕਰੇਗਾ ਉਹ ਬ੍ਰਾਹਮਣ ਸ਼ੰਕਰਾਚਾਰੀਆ ਇਸ ਲਈ ਵੀ ਦੌੜ ਰਹੇ ਨੇ, ਬਾਕੀ ਤਾਂ ਚਲੋ ਜੋ ਹੈ ਹੀ ਹੈ। ਤੁਸੀਂ ਇਹ ਵੀ ਦੇਖੋ, ਫਿਰ ਇਹ ਵੀ ਆ ਗਿਆ ਜੀ, ਜੱਜਿਸ ਹੂ ਡਿਲੀਵਰਡ ਰਾਮ ਜਨਮ ਭੂਮੀ ਕੇਸ ਵਰਡਿਕਟ ਇਨਵਾਈਟਡ ਫॉर ਟੈਂਪਲ ਸੈਰਾਮਨੀ। ਹੁਣ ਜਿਹੜੇ 5 ਜੱਜਾਂ ਨੇ ਇਹ ਫੈਸਲਾ ਸੁਣਾਇਆ ਬਿਲਕੁਲ ਗੈਰ ਕਾਨੂੰਨੀ ਆਸਥਾ ਦੇ ਨਾਂ ਥੱਲੇ, ਉਹ ਇਨਵਾਈਟਡ ਨੇ ਸਪੈਸ਼ਲੀ ਕਿ ਤੁਸੀਂ ਆਓ। ਮੈਸੇਜ ਤਾਂ ਕਲੀਅਰਲੀ ਦੇ ਹੀ ਰਹੇ ਨੇ ਕਿ ਉਹ ਇਹ ਕੀ ਚਾਹੁੰਦੇ ਨੇ। ਹੁਣ ਜਦੋਂ ਇਹ ਮੈਂ ਸਾਰੇ ਪੜ੍ਹ ਰਿਹਾ ਸੀ ਖਬਰਾਂ, ਤੇ ਇੱਕਦਮ ਮੈਨੂੰ ਜਿਵੇਂ ਗੋਰਖ ਧੰਦਾ ਤਾਂ ਮੈਨੂੰ ਸੀ, ਮੈਂ ਕਿਹਾ ਦੂਜਾ ਆਇਆ ਵੀ ਆਪਣੇ ਕਹਿੰਦੇ ਸੀ ਕੀ ਰਾਮ ਰੌਲਾ ਪਾਇਆ ਹੋਇਆ, ਉਹ ਮੈਂ ਕਿਹਾ ਉਹ ਇਹੀ ਰਾਮ ਰੌਲਾ, ਇੱਕ ਰਾਮ ਰਾਜ ਕਰ ਰਹੇ ਨੇ, ਇੱਕ ਵਿਸ਼ਨੂੰ ਕਰ ਰਹੇ ਨੇ, ਇੱਕ ਸੀਤਾ ਬਣ ਗਈ ਹੈ, ਇੱਕ ਮੂਰਤੀਆਂ ਇੱਕ ਕਹਿ ਰਹੇ ਨੇ ਸੁਨਿਆਰਿਆਂ ਦੀਆਂ ਦੁਕਾਨਾਂ ਦੇ ਉੱਤੇ ਸੋਨੇ ਦੀਆਂ ਤੇ ਚਾਂਦੀ ਦੀਆਂ ਮੂਰਤੀਆਂ ਹੀ ਮੁੱਕ ਗਈਆਂ ਸਾਰੀਆਂ। 6-6 ਮਹੀਨੇ ਦੇ ਆਰਡਰ ਵੇਟ ਕਰ ਰਹੇ ਨੇ ਕਿ ਉਹ ਜੀ ਰਾਮ ਲੱਲਾ ਜੀ ਦੀ ਜਿਹੜੀ ਮੂਰਤ ਹੈ ਉਹ ਲਿਆਣੀ ਹੈ ਤੇ ਉਹਨੂੰ ਕਿਵੇਂ ਕਰਨਾ। ਹਾਲਾਂਕਿ ਅਫਸੋਸ ਤਾਂ ਆਪਣਿਆਂ ਤੇ ਹੁੰਦਾ ਹੈ ਕਿ ਵੀ ਜਦੋਂ ਗਾਂਧੀ ਨੇ ਇਹ ਲਫ਼ਜ਼ ਰਾਮ ਰਾਜ ਕਿਹਾ ਸੀ ਕਿ ਜੀ ਅਸੀਂ ਰਾਮ ਰਾਜ ਲਿਆਵਾਂਗੇ, ਉਹਨਾਂ ਨੂੰ ਪਤਾ ਨਹੀਂ ਜਾਂ ਤਾਂ ਗਾਂਧੀ ਨਜ਼ਰ ਨਹੀਂ ਆਇਆ ਕਿ ਭਾਈ ਉਹਦੇ ਪਿੱਛੇ ਵੀ ਇੱਕ ਉਸ ਕਿਸਮ ਦਾ ਇੱਕ ਹਿੰਦੂਤਵੀ ਛੁਪਿਆ ਹੋਇਆ ਹੈ ਜਿਹੜਾ ਗਾਂਧੀ ਕਾਸਟ ਸਿਸਟਮ 'ਚ ਯਕੀਨ ਰੱਖਣ ਵਾਲਾ ਸੀ। ਤੁਸੀਂ ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ ਜਿਹੜੀ ਭਾਰਤ ਦੀ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਛਾਪੇ ਨੇ, ਉਹਦੇ ਇੱਕ ਵੀ ਲਾਈਨ ਉਹਨੇ ਕਦੇ ਕਾਸਟ ਸਿਸਟਮ ਨੂੰ ਕੰਡੈਮ ਨਹੀਂ ਕੀਤਾ ਗਾਂਧੀ ਨੇ। ਰਾਦਰ ਉਹ ਕਹਿੰਦਾ ਸੀ ਹਿੰਦੂ ਸਭਿਅਤਾ ਦੇ 4 ਪੌੜੀਆਂ ਨੇ, ਇਹਨਾਂ ਤੋਂ ਬਿਨਾਂ ਹਿੰਦੂ ਸਮਾਜ ਬਚ ਹੀ ਨਹੀਂ ਸਕਦਾ ਜੇ ਵਰਣ ਆਸ਼ਰਮ ਨਾ ਹੋਏ, ਜਾਤ ਪਾਤ ਨਾ ਹੋਏ। ਔਰ ਈਵਨ ਸਿੱਖਾਂ ਪ੍ਰਤੀ ਉਹਦੀ ਨਫ਼ਰਤ ਦਾ ਆਲਮ ਕੀ ਸੀ ਜਦੋਂ BR ਅੰਬੇਦਕਰ ਨੇ ਇੰਟਰਸਟ ਸ਼ੋ ਕੀਤਾ ਸਿੱਖੀ ਵੱਲ, ਤੇ ਗਾਂਧੀ ਨੇ ਕਿਹਾ ਸੀ ਕਿ ਜੇ ਬਣਨਾ ਹੀ ਹੈ ਫਿਰ ਮੁਸਲਮਾਨ ਬਣ ਜਾਓ। ਇਸ ਹੱਦ ਤੱਕ ਕਿੰਨੀਆਂ ਉਹਦੀਆਂ ਕੋਰਟਸ ਅਗੇਂਸਟ ਦਾ ਸਿੱਖਸ ਨੇ। ਸੋ ਈਵਨ ਉਸ ਲਬਾਦੇ ਦੇ ਵਿੱਚ ਵੀ ਜਿਹੜਾ ਸੈਕੂਲਰਿਜ਼ਮ ਦਾ ਲਬਾਦਾ ਸੀ, ਗੱਲ ਤਾਂ ਕਲੀਅਰ ਸੀ ਕਿ ਰਾਮ ਰਾਜ ਕੀ ਹੋਏਗਾ। ਹੁਣ ਫਰਕ ਇੰਨਾ ਹੈ ਕਿ 100 ਸਾਲ ਪਹਿਲਾਂ ਜਿਨ੍ਹਾਂ ਨੇ ਕਲੀਅਰਲੀ ਕਿਹਾ ਹੋਇਆ ਵੀ ਅਸੀਂ ਰਾਮ ਰਾਜ ਦੇ ਨਾਂ ਥੱਲੇ ਇਹ ਜਿਹੜਾ ਹਿੰਦੂਤਵਾ ਵਾਲਿਆਂ ਨੂੰ ਲਿਆਉਣਾ, ਬਾਕੀਆਂ ਲਈ ਕੋਈ ਨਹੀਂ ਹੈ, ਜਾਂ ਤੁਸੀਂ ਹਿੰਦੂ ਹੋ ਜਾਂ ਤੁਸੀਂ ਨਹੀਂ ਹੋ ਕੁਝ ਵੀ, ਜਾਂ ਤੁਸੀਂ ਐਲੀਮੀਨੇਟ ਹੋ ਔਰ ਤੁਹਾਡੀ ਥਾਂ ਦੂਜਾ ਵਰਣ ਆਸ਼ਰਮ ਵੀ ਲਿਆਣਾ, ਔਰ ਉਹ ਜਿਹੜੇ ਇਹਨਾਂ ਦੇ
बड़े बड़े पंडित ਜਾਂ ਦੂਜੇ ਨੇ ਉਹ ਵੀ ਕਹਿ ਰਹੇ ਨੇ ਜੀ ਕਿ ਵਰਣ ਆਸ਼ਰਮ ਤੋਂ ਅੱਛਾ ਧਰਮ ਤਾਂ ਕੋਈ ਦੁਨੀਆ 'ਚ ਹੈ ਹੀ ਨਹੀਂ ਹੈ। ਹੁਣ ਇੱਕ ਪਾਸੇ ਤਾਂ ਇਹ ਰਾਮ ਰੌਲਾ, ਮੈਨੂੰ ਫਿਰ ਇਹ ਅੱਜ ਰਾਮ ਰੌਲਾ ਲਫ਼ਜ਼ ਦੀ ਅੱਜ ਅਰਥ ਦੇ ਸਮਝ ਆਏ ਕਿ ਵੀ ਜਿਹਨੂੰ ਰਾਮ ਰਾਜ ਕਹਿੰਦੇ ਨੇ, ਹੁਣ ਉਹਨਾਂ ਨੇ ਜਿਨ੍ਹਾਂ ਨੇ ਪੰਜਾਬ ਵਾਲਿਆਂ ਨੇ ਟਰਮ ਬਣਾਏ ਉਹਨਾਂ ਨੇ ਰਾਵਣ ਰੌਲਾ ਨਹੀਂ ਕਿਹਾ ਜਾਂ ਕੋਈ ਹੋਰ ਰੌਲਾ ਨੇ, ਕੰਸ ਰੌਲਾ ਨਹੀਂ ਕਿਹਾ, ਰਾਮ ਰੌਲਾ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਨੇ ਬ੍ਰਾਹਮਣ ਜਿਨ੍ਹਾਂ ਨੇ ਜਿਹਨੂੰ ਮਰਜ਼ੀ ਡਿਫਾਈਨ ਅਵਤਾਰ ਵੀ ਜਿਹਨੂੰ ਬਣਾਉਣਾ ਜਾਂ ਜਿਹਨੂੰ ਵੀ ਰਾਖਸ਼ਸ ਬਣਾਉਣਾ ਇਹਨਾਂ ਨੇ ਹੀ ਬਣਾਉਣਾ ਕਿ ਬਈ ਇਹਨਾਂ ਨੇ ਹੀ ਰਾਮ ਦਾ ਰੌਲਾ ਖੜਾ ਕੀਤਾ ਹੋਇਆ ਕਿਉਂਕਿ ਇਹਦੇ ਚੋਂ ਹੀ ਇਹਨਾਂ ਦੀ ਜਿਹੜੀ ਹੈ ਉਹ ਰੋਟੀ ਪਾਣੀ ਇਹਨਾਂ ਦਾ ਤੁਰਦਾ ਜਾਂ ਇਹਨਾਂ ਦਾ ਹਲਵਾ ਮਾਂਡਾ ਤੁਰਦਾ। ਹਾਂਜੀ, ਅਸੀਂ ਜਿਸ ਦਿਨ ਵਾਸ਼ਿੰਗਟਨ ਤੋਂ ਆ ਰਹੇ ਸੀ ਉਸੇ ਦਿਨ ਸਾਨੂੰ ਈਮੇਲ ਸਾਡੇ ਵੀਰ ਬੱਗਾ ਸਿੱਧੂ ਜੀ ਨੇ, ਔਰ ਉਹ ਬੱਗਾ ਸ਼ੇਰ ਆਪਣਾ ਟਾਈਟਲ ਲਿਖਦੇ ਨੇ, ਵਾਕਈ ਇਹ ਗੱਲ ਸ਼ੇਰਾਂ ਵਾਲੀ ਹੈ। ਉਹਨਾਂ ਨੇ ਇੱਕ ਬਰੀਫ, ਜਿਵੇਂ ਤੁਸੀਂ ਕਈ ਵਾਰ ਇਹ ਹੁੰਦਾ ਵੀ ਤੁਸੀਂ ਡ੍ਰੀਮ ਕਰਦੇ ਹੋ, ਡ੍ਰੀਮ ਤਾਂ ਨੀਂਦ ਦੇ ਵਿੱਚ ਹੁੰਦਾ, ਇੱਕ ਹੁੰਦਾ ਤੁਸੀਂ ਵਿਜ਼ਨ ਕਰਦੇ ਹੋ ਕਿ ਵੀ ਸਾਡਾ ਮੁਲਕ ਜਿਹੜਾ ਹੈ ਖਾਲਿਸਤਾਨ, ਉਹਦੇ 'ਚ ਐਸਾ ਕੀ ਹੋਏਗਾ ਜਿਹੜਾ ਡਿਫਰੈਂਟ ਹੋਏਗਾ, ਜਿਹੜਾ ਜਿਸ ਚੋਂ ਅਸੀਂ ਅੱਜ ਗੁਜ਼ਰ ਰਹੇ ਹਾਂ ਉਸ ਚੋਂ ਇੱਕ ਰਾਹਤ ਵੀ ਹੈ, ਇੱਕ ਸਕੂਨ ਵੀ ਹੈ ਤੇ ਤੁਹਾਡੇ ਲਈ ਇੱਕ ਬੈਂਚਮਾਰਕ ਵੀ ਹੈ ਕਿ ਤੁਸੀਂ ਇੱਥੇ ਪਹੁੰਚਣਾ ਹੈ। ਜਦੋਂ ਤੁਹਾਡੀ ਸਟੇਟ ਬਣਦੀ ਹੈ ਤੇ ਤੁਹਾਡੇ ਕੋਲ ਇਹ ਹੋਣਾ ਚਾਹੀਦਾ। ਮੈਂ ਉਹਨਾਂ ਦੇ ਲਫ਼ਜ਼ ਪੜ੍ਹਨਾ ਚਾਹੁੰਦਾ, ਹਾਲਾਂ ਉਹਨਾਂ ਨੇ ਬੜੀ ਹੰਬਲੀ ਕਿਹਾ ਕਿ ਬਈ ਮੈਂ ਤਾਂ ਰਾਈਟਰ ਨਹੀਂ ਹੈ, ਛੋਟਾ ਜਿਹਾ ਮੇਰਾ ਅਟੈਂਪਟ ਹੈ ਤਾਂ ਕਿ ਜਿਹੜਾ ਅਸੀਂ ਆਪਣੇ ਫਿਊਚਰ ਨੂੰ ਦੱਸ ਸਕੀਏ। ਔਰ ਉਹਨਾਂ ਦੀ ਮੈਂ ਲਫ਼ਜ਼ ਦੁਹਰਾਵਾਂਗਾ, ਇਹ ਫਿਊਚਰ ਸਟੋਰੀ ਉਹਨਾਂ ਨੇ ਟਾਈਟਲ ਦਿੱਤਾ ਹੈ। ਅੱਛਾ, ਨਿਸ਼ਾਨ ਸਿੰਘ comes back from his office in Mohali and a Gursikh police officer stops him। ਜੀ ਨਿਸ਼ਾਨ ਸਿੰਘ ਆਉਂਦੇ ਨੇ ਦਫ਼ਤਰ ਤੋਂ, ਇੱਕ ਗੁਰਸਿੱਖ ਪੁਲਿਸ ਅਫਸਰ ਨੂੰ ਰੋਕਦਾ ਹੈ। In a very polite voice, an impressive Amritdhari officer asked Nishan that there is a traffic jam ahead and he has to take another route। ਕਿ ਉਹਨੂੰ ਕਹਿੰਦਾ ਬੜਾ ਰਿਸਪੈਕਟਫੁਲ ਤਰੀਕੇ ਨਾਲ ਕਿ ਇੱਧਰ ਟ੍ਰੈਫਿਕ ਜੈਮ ਹੈ, ਤੁਸੀਂ ਕਿਸੇ ਹੋਰ ਰਸਤੇ ਤੋਂ ਜਾਓ। ਜੀ 45 years old Nishan Singh turns his car and thinks he has never seen an Amritdhari police officer with so much politeness when they were occupied। This is their own rule। ਉਹ ਸੋਚਦਾ ਨਿਸ਼ਾਨ ਸਿੰਘ ਕਿ ਵੀ ਇਦਾਂ ਤਾਂ ਕਦੇ ਨਹੀਂ ਹੋਇਆ ਕਿ ਪਹਿਲਾਂ ਤਾਂ ਪੁਲਿਸ ਆਫੀਸਰ ਅੰਮ੍ਰਿਤਧਾਰੀ ਹੋਏ, ਫਿਰ ਉਹਦੇ 'ਚ ਇੰਨੀ ਪੋਲਾਈਟਨੈਸ ਹੋਏ। ਉਹਨਾਂ ਨੇ ਕਿਹਾ ਵੀ ਇਹ ਸਾਡਾ ਆਪਣਾ ਰਾਜ ਸ਼ੁਰੂ ਹੋ ਗਿਆ। ਇਹ ਖਾਲਿਸਤਾਨ ਦੇ ਪੁਲਿਸ ਆਫੀਸਰ ਦੇ ਵਰਤਾਰੇ ਦੀ ਇੱਕ ਝਲਕ ਹੈ। ਜੀ ਨਿਸ਼ਾਨ ਸਿੰਘ reaches his home and his Singhani Pak Kaur gave him water and tells that his elder son got prize in Punjabi poetry and his younger daughter won the competition in Gurbani recitation। ਕਿ ਵੀ ਉਹਨਾਂ ਦੀ ਸਿੰਘਣੀ ਭਾਗ ਕੌਰ ਨੇ ਉਹਨੂੰ ਪਾਣੀ ਫੜਾਇਆ ਔਰ ਨਾਲ ਹੀ ਕਿਹਾ ਵੀ ਤੁਹਾਡਾ ਪੁੱਤਰ ਜਿਹੜਾ ਉਹਨੇ ਪੰਜਾਬੀ ਪੋਇਟਰੀ ਦਾ ਇਨਾਮ ਜਿੱਤਿਆ ਔਰ ਤੁਹਾਡੀ ਬੱਚੀ ਨੇ ਗੁਰਬਾਣੀ ਕੰਪੀਟੀਸ਼ਨ ਜਿਹੜਾ ਰਿਸਾਈਟੇਸ਼ਨ ਗੁਰਬਾਣੀ ਗਾਇਨ ਦਾ ਮੁਕਾਬਲਾ ਜਿੱਤਿਆ। ਜੀ ਨਿਸ਼ਾਨ ਸਿੰਘ ਅਗੇਨ ਥਿੰਕਸ ਅਬਾਊਟ ਦਾ ਸਕੂਲ ਸਿਸਟਮ ਅੰਡਰ ਆਕੂਪਾਈਡ ਰੂਲ ਐਂਡ ਥੈਂਕਸ ਵਾਹਿਗੁਰੂ ਫॉर free days and education for his kids which he always wanted। ਉਹਨੇ ਕਿਹਾ ਕਿ ਬਈ ਉਹ ਸੋਚਣ ਲੱਗ ਗਿਆ ਵੀ ਕਿਉਂ ਜਿਹਾ ਸਾਡਾ ਗੁਲਾਮੀ 'ਚ ਸਕੂਲਾਂ ਦਾ ਸਿਸਟਮ ਕੀ ਸੀ ਤੇ ਅੱਜ ਸਾਰੀ ਐਜੂਕੇਸ਼ਨ ਵੀ ਫ੍ਰੀ ਹੈ ਔਰ ਸਾਡੇ ਬੱਚੇ ਕਿਸ ਕਿਸਮ ਦੀ ਤਾਲੀਮ ਹਾਸਲ ਕਰ ਰਹੇ ਨੇ। ਨਿਸ਼ਾਨ ਸਿੰਘ ਟਰਨਸ ਔਨ ਦਾ ਟੀਵੀ ਐਂਡ ਲਿਸਨਸ ਟੂ ਨਿਊਜ਼ ਔਨ ਵਨ ਰੈਪਿਊਟਡ ਪੰਜਾਬੀ ਚੈਨਲ ਵਿਚ ਹੈਜ਼ ਗਲੋਬਲ ਪ੍ਰੈਜ਼ੈਂਸ ਨਾਓ। ਕਿ ਉਹ ਟੀਵੀ ਔਨ ਕਰਦਾ ਤੇ ਉਹ ਚੈਨਲ ਜਿਹਨੂੰ ਦੁਨੀਆ ਭਰ ਦੇ ਵਿੱਚ ਜਿਹੜਾ ਦੇਖਿਆ ਜਾਂਦਾ ਹੈ ਔਰ ਉਹਦੀ ਪਹਿਲੀ ਖਬਰ ਹੈ ਇਹ ਹੁਣ ਗਲੋਬਲ ਨਿਊਜ਼ ਦੀਆਂ ਖਬਰਾਂ ਚੱਲ ਰਹੀਆਂ ਨੇ। ਪ੍ਰੈਜ਼ੀਡੈਂਟ ਆਫ ਕੰਟਰੀ ਉਜਲ ਸਿੰਘ ਹੈਜ਼ ਸਾਈਨਡ ਏ ਡੀਲ ਵਿਦ ਰਸ਼ੀਆ, ਅਫਗਾਨਿਸਤਾਨ ਐਂਡ ਅਦਰ ਕੰਟਰੀਜ਼ ਟੂ ਐਕਸਪੋਰਟ ਦਾ ਗ੍ਰੇਨਸ ਟੂ them which will boost revenue। ਕਿ ਪਹਿਲੀ ਖਬਰ ਜਿਹੜੀ ਹੈ ਦਿੱਤੀ ਜਾਂਦੀ ਹੈ ਕਿ ਖਾਲਿਸਤਾਨ ਦੇ ਪ੍ਰੈਜ਼ੀਡੈਂਟ ਉਜਲ ਸਿੰਘ ਨੇ ਰੂਸ, ਅਫਗਾਨਿਸਤਾਨ ਔਰ ਦੂਸਰੇ ਮੁਲਕਾਂ ਦੇ ਨਾਲ ਸਾਈਨ ਕੀਤੀ ਹੈ ਡੀਲ ਕਿ ਉਹਨਾਂ ਨੂੰ ਕਣਕ ਜਿਹੜੀ ਹੈ ਉਹ ਭੇਜੀ ਜਾਏਗੀ ਜਿਹਦੇ ਨਾਲ ਇੱਕ ਵੱਡਾ ਰੈਵਨਿਊ ਜਿਹੜਾ ਉਹ ਜਨਰੇਟ ਹੋਏਗਾ। ਦੂਸਰੀ ਖਬਰ ਚੱਲ ਰਹੀ ਹੈ ਵਾਟਰ ਡਿਪਾਰਟਮੈਂਟ ਹੈਜ਼ ਜਸਟ ਰਿਲੀਜ਼ਡ ਇਨ ਇਟਸ ਰਿਪੋਰਟ that groundwater situation has improved drastically after banning the rice in country after its independence। ਕਿ ਵਾਟਰ ਡਿਪਾਰਟਮੈਂਟ ਨੇ ਇਹ ਕਿਹਾ ਕਿ ਹੁਣ ਜਿਹੜਾ ਗਰਾਊਂਡ ਲੈਵਲ ਹੈ ਵਾਟਰ ਦਾ ਅੱਗੇ ਨਾਲੋਂ
ਉੱਪਰ ਆ ਗਿਆ ਹੈ ਕਿਉਂਕਿ ਖਾਲਿਸਤਾਨ ਦੀ ਸਰਕਾਰ ਨੇ ਚੌਲਾਂ ਦੀ ਕਾਸ਼ਤ ਦੇ ਉੱਤੇ ਪੱਕੀ ਪਾਬੰਦੀ ਲਾਈ ਹੈ, ਜਿਹੜਾ ਮੇਨ ਰੀਜ਼ਨ ਹੈ ਪਾਣੀ ਦੀ ਡੈਪਰੇਸ਼ਨ ਅਲੋਂਗ ਵਿਦ ਅਦਰ ਰੀਜ਼ਨ। ਇਹ ਦੂਸਰੀ ਖਬਰ ਹੈ। ਅੱਛਾ 10 Government also wants to make more revenue from the surplus river water which they use to distribute freely to other states under occupied rule। ਕਿ ਜਿਹੜਾ ਪੰਜਾਬ ਦਾ ਪਾਣੀ ਪਹਿਲਾਂ ਮੁਫਤੋਂ ਮੁਫਤ ਜਦੋਂ ਗੁਲਾਮ ਸੀ ਪੰਜਾਬ ਦੂਜੇ ਸੂਬੇ ਲੈ ਜਾਂਦੇ ਸੀ, ਹੁਣ ਗਵਰਨਮੈਂਟ ਨੇ ਇਸ ਦੀ ਵੀ ਕੀਮਤ ਨਿਰਧਾਰਿਤ ਕਰਨ ਦਾ ਫੈਸਲਾ ਕੀਤਾ ਹੈ ਔਰ ਤਾਂ ਕਿ ਜ਼ਿਆਦਾ ਰੈਵਨਿਊ ਜਿਹੜਾ ਹੈ ਉਹ ਸਟੇਟ ਦੇ ਲਈ ਜਨਰੇਟ ਹੋਏ। 4 Education Department has made it mandatory to teach Persian in schools so that scholars can explore Sikh history in effective manner। ਕਿ ਵਿਦਿਆ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਸਕੂਲਾਂ ਦੇ ਵਿੱਚ ਫਾਰਸੀ ਵੀ ਪੜ੍ਹਾਈ ਜਾਏਗੀ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਮੁਗਲਿਆ ਸਲਤਨਤ ਦੇ ਵੇਲੇ ਵੀ ਸਟੇਟ ਲੈਂਗੁਏਜ ਪਰਸ਼ੀਅਨ ਸੀ, ਸਿੱਖ ਰਾਜ ਦੇ ਵੇਲੇ ਵੀ ਫਾਰਸੀ ਸੀ। ਬਹੁਤ ਸਾਰਾ ਸਾਡਾ ਇਤਿਹਾਸ ਜਿਹੜਾ ਅੱਜ ਰੁਲ ਰਿਹਾ ਲਾਹੌਰ 'ਚ ਔਰ ਦੂਸਰੀਆਂ ਥਾਵਾਂ ਤੇ, ਕਿਉਂਕਿ ਕੋਈ ਫਾਰਸੀ ਪੜ੍ਹਨ ਵਾਲਾ ਨਹੀਂ ਹੈ ਔਰ ਓਰੀਜਨਲ ਸੋਰਸ ਹਿਸਟਰੀ ਦੇ ਪਰਸ਼ੀਅਨ 'ਚ ਸੀ। ਸੋ ਉਹਦੇ ਵੱਲ ਇਸ਼ਾਰਾ ਕੀਤਾ ਹੈ ਕਿ ਸਟੇਟ ਦੇ ਵਿੱਚ ਫਾਰਸੀ ਜਿਹੜੀ ਹੈ ਉਹ ਵੀ ਸਕੂਲਾਂ ਦੇ ਵਿੱਚ ਪੜ੍ਹਾਈ ਜਾਏਗੀ ਤਾਂ ਕਿ ਸਿੱਖ ਹਿਸਟਰੀ ਦੇ ਉੱਤੇ ਪ੍ਰੋਪਰ ਰਿਸਰਚ ਹੋਏ ਜੀ ਔਰ ਠੀਕ ਮੈਨਰ ਦੇ ਨਾਲ। 5ਵਾਂ all the community leaders of country approach president to suggest how can they strengthen the ties between different how they can strengthen the ties between different Sikhs, Hindus and Muslims of country। ਕਿ ਵੀ ਸਾਰੀਆਂ ਹੀ ਕੌਮਾਂ ਦੇ ਸਿੱਖ, ਹਿੰਦੂ ਔਰ ਮੁਸਲਮਾਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਡੈਲੀਗੇਸ਼ਨ ਪ੍ਰੈਜ਼ੀਡੈਂਟ ਨੂੰ ਮਿਲਿਆ ਕਿ ਅਸੀਂ ਕਿਵੇਂ ਇਹ ਜਿਹੜੇ ਸਾਡੇ ਰਿਸ਼ਤੇ ਨੇ ਆਪਸੀ ਘੱਟ ਗਿਣਤੀ ਔਰ ਬਹੁ ਗਿਣਤੀ ਦੇ, ਇਸ ਦੇ ਵਿੱਚ ਅਸੀਂ ਹੋਰ ਵੀ ਉਹਨਾਂ ਨੂੰ ਪੁਖਤਾ ਕਰ ਸਕਦੇ ਹਾਂ। NRP has met president to invest in the country in a big way and generate more employment for youth। ਇਹ ਨਾਨ ਰੈਜ਼ੀਡੈਂਟ ਪੰਜਾਬੀ ਬਾਹਰਲੇ ਉਹਨਾਂ ਨੇ ਆ ਕੇ ਮੁਲਾਕਾਤ ਕੀਤੀ ਹੈ। NRP has met president to invest in the country in a big way। ਉਹਨਾਂ ਨੇ ਕਿਹਾ ਜੀ ਅਸੀਂ ਇਨਵੈਸਟ ਕਰਨਾ ਚਾਹੁੰਦੇ ਔਰ ਇਹ ਜਿਹੜਾ ਹੈ ਤਾਂ ਕਿ ਨੌਜਵਾਨਾਂ ਦੇ ਲਈ ਹੋਰ ਵੀ ਰੁਜ਼ਗਾਰ ਦੇ ਸਾਧਨ ਕ੍ਰੀਏਟ ਹੋਣ। African nations met external affairs minister to ask for help after the big natural catastrophe in Africa and send Khalsa teams to Africa to organize langars which minister already did। ਕਿ ਅਫਰੀਕਨ ਮੁਲਕਾਂ ਦਾ ਇੱਕ ਡੈਲੀਗੇਸ਼ਨ ਖਾਲਿਸਤਾਨ ਦੇ ਫੋਰਨ ਮਿਨਿਸਟਰ ਨੂੰ ਮਿਲਿਆ ਔਰ ਇਹ ਕਿਹਾ ਕਿ ਭਾਈ ਸਾਡੇ ਇਸ ਮੁਲਕ ਦੇ ਵਿੱਚ ਬਹੁਤ ਕੁਦਰਤੀ ਆਪਦਾ ਆਈ ਹੈ ਔਰ ਤੁਸੀਂ ਖਾਲਸਾ ਟੀਮਾਂ ਭੇਜੋ ਤਾਂ ਕਿ ਉੱਥੇ ਲੰਗਰ ਦਾ ਪ੍ਰਬੰਧ ਹੋਏ, ਜਿਹਦੇ ਤੇ ਉਹਨਾਂ ਨੇ ਐਗਰੀ ਕੀਤਾ। ਉਹਨਾਂ ਨੇ ਕਿਹਾ ਜੀ ਅਸੀਂ ਇਹ ਕਰਾਂਗੇ। ਨੰਬਰ 8 ਐਜ਼ ਕੰਟਰੀਜ਼ ਟੈਕਨੋਲੋਜੀ ਹਬ ਨਾਓ ਮੋਰ IT ਕੰਪਨੀਜ਼ ਕਮਿੰਗ ਟੂ ਇਨਵੈਸਟ। ਉਹਨਾਂ ਨੇ ਕਿਹਾ ਵੀ ਕਿਉਂਕਿ ਖਾਲਿਸਤਾਨ ਇਸ ਵੇਲੇ ਟੈਕਨੋਲੋਜੀ ਦੀ ਹੱਬ ਹੈ ਤੇ ਇੰਟਰਨੈਸ਼ਨਲੀ ਵੀ IT ਕੰਪਨੀਜ਼ ਜਿਹੜੀਆਂ ਨੇ ਉਹ ਸਾਡੇ ਮੁਲਕ ਖਾਲਿਸਤਾਨ ਦੇ ਵਿੱਚ ਇਨਵੈਸਟ ਕਰਨ ਲਈ ਆ ਰਹੀਆਂ ਨੇ। After listening all these news about his country progress, Nishan Singh takes a deep breath and does a shukrana of Waheguru to bless us with this free nation। ਕਿਉਂਕਿ ਨਿਸ਼ਾਨ ਸਿੰਘ ਮੇਨ ਕਰੈਕਟਰ ਹੈ ਜਿਹੜਾ ਆਂਦਾ ਹੈ ਘਰ, ਆਪਣਾ ਪਰਿਵਾਰ ਬੱਚਿਆਂ ਦੀ ਪ੍ਰੋਗਰੈਸ ਦੇਖਦਾ ਹੈ, TV ਔਨ ਕਰਦਾ ਹੈ ਔਰ ਇਹ ਉਹ ਖਬਰਾਂ ਸੁਣ ਰਿਹਾ ਹੈ ਔਰ ਉਹ ਸ਼ੁਕਰਾਨੇ ਦੇ ਵਿੱਚ ਜੁੜ ਜਾਂਦਾ ਹੈ, ਡੂੰਘਾ ਸਾਹ ਲੈਂਦਾ ਹੈ ਔਰ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੈ ਕਿ ਭਾਈ ਸਾਡੇ ਕੋਲ ਆਪਣਾ ਮੁਲਕ ਹੈ। Then he prepares to have a dinner and Sohila Saab with his kids। so nice, so ਇਹ ਮੈਂ ਸਮਝਦਾ ਵੀ ਜਦੋਂ ਵੈਸੇ ਤਾਂ ਕਿਹਾ ਜਾਂਦਾ ਨਾ ਸੁਪਨੇ ਦੇਖਣਾ, ਜਿਹੜਾ ਸੁਪਨੇ ਦੇਖਦਾ ਹੈ ਉਹੀ ਕਦੇ ਉਹਨਾਂ ਨੂੰ ਫੁੱਲਫਿਲ ਕਰਦਾ ਹੈ। ਸਾਡੀ ਤਾਂ ਮੰਜ਼ਿਲ ਬਹੁਤ ਕਰੀਬ ਹੈ, ਖਾਲਿਸਤਾਨ ਦਸਤਕ ਦੇ ਰਿਹਾ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। What do we want? Khalistan! What do we want? Khalistan! ਇੰਡੀਅਨ ਸਟੇਟ ਵੱਲੋਂ ਟਰਾਂਸਨੈਸ਼ਨਲ ਰਿਪਰੈਸ਼ਨ ਹੇਠ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਅਤੇ ਹਿੰਦੂਤਵੀ ਦਮਨਕਾਰੀ ਨੀਤੀਆਂ ਦੇ ਵਿਰੋਧ ਵਿੱਚ ਇੰਡੀਅਨ ਰਿਪਬਲਿਕ ਡੇ ਤੇ ਈਸਟ ਕੋਸਟ ਅਮਰੀਕਾ ਦੀਆਂ ਪੰਥਕ ਸਿੱਖ ਆਰਗੇਨਾਈਜੇਸ਼ਨਸ ਅਤੇ ਗੁਰਦੁਆਰਾ ਕਮੇਟੀਆਂ ਵੱਲੋਂ
ਭਾਰੀ ਰੋਸ ਵਿਖਾਵੇ ਦਾ ਐਲਾਨ। Who murdered by Avtar Singh Khanda? India. 26 ਜਨਵਰੀ 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 10:30 ਵਜੇ ਵਾਸ਼ਿੰਗਟਨ ਡੀਸੀ ਵਿੱਚ ਸਥਿਤ ਭਾਰਤੀ ਅੰਬੈਸੀ ਮੂਹਰੇ ਵੱਡਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਈਸਟ ਕੋਸਟ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਇਸ ਪ੍ਰੋਟੈਸਟ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਲਿਖਤਾਂ ਬਾਰੇ ਐਂਡ ਗੁਰਬਾਣੀ ਵਿਚਾਰਾਂ ਬਾਰੇ ਔਰ ਜਿਹੜੇ ਤੁਹਾਡੇ ਕਮੈਂਟਸ ਨੇ ਉਸ ਬਾਰੇ। ਸੋ ਪਹਿਲਾਂ ਮੈਂ ਸ਼ੁਰੂ ਕਰਦੀ ਹਾਂ ਆਪਾਂ YouTube ਦੇ ਉੱਪਰ ਜਿਹੜੇ ਮੈਸੇਜ ਨੇ। ਸੰਧੂ ਜੀ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ। ਪੀ ਵਟਵਾਲ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਖਾਲਸਾ ਦੇਸ਼ ਪੰਜਾਬ ਜੀ ਫਤਿਹ ਬੁਲਾਉਂਦੇ ਨੇ ਹਮੇਸ਼ਾ ਤਰ੍ਹਾਂ। ਨਿਹੰਗ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ 18 ਸਿੰਘ ਸ਼ਹੀਦ ਹੋਏ ਸੀ ਜਦੋਂ ਸੰਤਾਂ ਨੇ ਗ੍ਰਿਫਤਾਰੀ ਦਿੱਤੀ 20 ਸਤੰਬਰ ਨੂੰ। ਹਾਂਜੀ ਬਿਲਕੁਲ ਠੀਕ, ਸ਼ੁਕਰੀਆ ਨਿਹੰਗ ਸਿੰਘ। ਹਾਂਜੀ ਓਂਕਾਰ ਸਿੰਘ ਸਾਬਾ ਜੀ ਫਤਿਹ ਬੁਲਾਉਂਦੇ ਨੇ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮਨਜੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ। ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਸਾਨੂੰ ਹਮੇਸ਼ਾ ਤਰ੍ਹਾਂ ਫਤਿਹ ਬੁਲਾਉਂਦੇ ਨੇ ਔਰ ਰੈਗੂਲਰ ਵਿਊਅਰ ਨੇ ਸਾਡੇ। ਜੀਤ ਸੂਰਤੀਆ ਜੀ ਖਾਲਸਾ ਜ਼ਿੰਦਾਬਾਦ। TV 84 ਜ਼ਿੰਦਾਬਾਦ ਕਹਿੰਦੇ ਨੇ। ਏਕਮਦੀਪ ਵਾਹਿਗੁਰੂ ਜੀ ਕਹਿੰਦੇ ਨੇ ਐਂਡ ਸੁਖਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ TV 84 ਵਾਲੇ ਜਿਹੜੇ ਆਪਣੇ ਵਿਊਅਰਸ ਨੇ ਉਹਨਾਂ ਨੂੰ ਵੀ ਫਤਿਹ ਬੁਲਾਉਂਦੇ ਨੇ ਐਂਡ ਫਿਰ ਕਹਿੰਦੇ ਨੇ ਵੋਟਾਂ ਬਣਾਓ ਪੰਜਾਬ ਬਚਾਓ। ਅਮਰਜੀਤ ਸੈਣੀ ਫਤਿਹ ਬੁਲਾਉਂਦੇ ਨੇ। ਐਸੇ ਸੇਫ ਵਾਲੀਆ ਕਹਿੰਦੇ ਨੇ ਗੁੱਡ ਐਂਡ ਗੁਰਮੁਖ ਸਿੰਘ ਗੁਰਮੁਖ ਵੀ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ। ਰੈਫਰੈਂਡਮ ਜ਼ਿੰਦਾਬਾਦ ਵੀ ਕਹਿੰਦੇ ਨੇ ਐਂਡ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਜੀ ਸੂਰਤੀ ਕਹਿੰਦੇ ਜੰਗ ਆਰ ਪਾਰ ਦੀ ਹੈ ਐਂਡ ਬਲਵੀਰ ਸਿੰਘ ਜੀ ਵੀ ਆਏ ਨੇ ਐਂਡ ਫਿਰ ਲਖਵਿੰਦਰ ਸਿੰਘ ਪੰਨੂ ਜੀ ਖਾਲਸਾ ਜ਼ਿੰਦਾਬਾਦ। ਜਸਵੀਰ ਬਰਾੜ ਜੀ ਫਤਿਹ ਬੁਲਾਉਂਦੇ ਨੇ ਐਂਡ ਫਿਰ ਕਹਿੰਦੇ ਖਾਲਸਾ ਜ਼ਿੰਦਾਬਾਦ। ਜਸਟਿਸ 6 ਫॉर ਜਸਟਿਸ ਜ਼ਿੰਦਾਬਾਦ ਕਹਿੰਦੇ ਨੇ। ਵਿਪਨ ਪੁਰੀ ਜੀ ਵੀ ਕਹਿੰਦੇ ਨੇ। ਵਿਨਾਸ਼ ਕਾਲੇ ਵਿਪਰੀਤ ਬੁੱਧੀ ਇਹਨਾਂ ਦਾ ਹੀ ਸ਼ਲੋਕ ਹੈ ਬਾਹਮਣਾ ਦਾ ਕਿ ਜਦੋਂ ਬਰਬਾਦੀ ਦਾ ਸਮਾਂ ਆਉਂਦਾ ਹੈ ਅਕਲ ਪੁੱਠੀ ਹੋ ਜਾਂਦੀ ਹੈ ਐਂਡ ਇਸੇ ਤਰ੍ਹਾਂ ਅਵਤਾਰ ਸੋਲ ਨੰਬਰ 1 ਫਤਿਹ ਬੁਲਾਉਂਦੇ ਨੇ। ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਐਂਡ ਜੀਤ ਸੂਰਤੀਆ ਕਹਿੰਦੇ ਹਿੰਦੀ ਚੀਨੀ ਭਾਈ ਐਂਡ ਭਾਈ ਜਾਨ ਦੇ ਨਾਲ ਰਲੇ ਇਰਾਨੀ ਭਾਈ ਹਾਕਾ ਗੁਲਸ਼ੀ ਕਹਿੰਦੇ ਨੇ। ਫਤਿਹ ਡਾਕਟਰ Amarjeet Singh and our beautiful sister Kaur. I heard CBS news today about Nikki Haley that actually she is from Indian family. Her real name is Narmat. She doesn't like Kashmir freedom. ਆਗਾ ਗੁਲ ਜੀ ਸ਼ਾਇਦ ਤੁਹਾਨੂੰ ਹੈਰਾਨੀ ਹੋਏ ਸੁਣ ਕੇ ਕਿ ਇਹ ਵੈਸੇ ਸਿੱਖ ਪਰਿਵਾਰ ਦੀ ਕੁੜੀ ਹੈ। ਇਹਦਾ ਪਿਓ ਡਾਕਟਰ ਰੰਧਾਵਾ ਸਿੱਖੀ ਸਰੂਪ ਚ ਅੰਮ੍ਰਿਤਸਰ ਜ਼ਿਲ੍ਹੇ ਨਾਲ ਇਹਨਾਂ ਦਾ ਸੰਬੰਧ ਔਰ ਫਾਦਰ ਮਦਰ ਇੱਥੇ ਆਏ ਦਾ 1972 ਦਾ ਜਿਹੜਾ ਬਰਥ ਹੈ ਲੇਕਿਨ ਇਹ ਕ੍ਰਿਸਚੀਅਨ ਕਨਵਰਟ ਹੋ ਗਈ ਸੀ ਔਰ ਵਿਆਹ ਵੀ ਇਹਨੇ ਇੱਕ ਮੈਥੋਡਿਸਟ ਕ੍ਰਿਸਚੀਅਨ ਨਾਲ ਕੀਤਾ ਹੈ ਜਿਹੜਾ ਸ਼ਾਇਦ ਯਹੂਦੀ ਹੈ, ਮੈਨੂੰ ਨਹੀਂ ਪਤਾ ਹੈ ਇਸ ਦਾ। ਸੋ ਇਸ ਦੀ ਹਰ ਇਸ਼ੂ ਦੇ ਉੱਤੇ ਈਵਨ ਰਾਈਟ ਵਿੰਗਰਸ ਨਾਲੋਂ ਵੀ ਜ਼ਿਆਦਾ ਰਾਈਟ ਵਿੰਗਰ ਅਪਰੋਚ ਰਹੀ ਹੈ। ਹੁਣ ਵੀ ਜੋ ਗਜ਼ਾ ਦੇ ਵਿੱਚ ਚੱਲ ਰਿਹਾ ਹੈ ਇਸ ਦੇ ਮੁੱਦੇ ਦੇ ਉੱਤੇ ਬਿਲਕੁਲ ਪ੍ਰੋ ਇਜ਼ਰਾਈਲ ਲਾਈਨ ਔਰ ਇਹ ਟਰੰਪ ਨੇ ਇਹਨੂੰ ਯੂਨਾਈਟਿਡ ਨੇਸ਼ਨਸ ਦੇ ਵਿੱਚ ਪਰਮਾਨੈਂਟ ਰਿਪਰੈਜ਼ੈਂਟੇਟਿਵ ਵੀ ਬਣਾਇਆ ਸੀ ਇੰਡੀਆ ਦਾ। ਹਾਲਾਂਕਿ ਆਪਣੇ 'ਚ ਕੁਝ ਲੋਕ ਨੇ ਜਿਹੜੇ ਇਹ ਸਮਝਦੇ ਨੇ ਜੀ ਚਲੋ ਜੇ ਇਹਦੇ ਨਾਲ ਹੋਏ, ਜਦੋਂ ਇਹ UN ਦੇ ਵਿੱਚ ਐਂਬੈਸਡਰ ਬਣੀ ਔਰ ਦਰਬਾਰ ਸਾਹਿਬ ਗਈ ਔਰ ਉੱਥੇ ਬੜੀ ਭਾਵਕ ਹੋਈ, ਰੋਣ ਲੱਗ ਗਈ ਤਾਂ ਕਈਆਂ ਨੇ ਕਿਹਾ ਜੀ ਕੋਈ ਨਹੀਂ, ਭਾਵੇਂ ਕ੍ਰਿਸਚੀਅਨ ਹੋ ਗਈ ਹੈ ਤਾਂ ਸਿੱਖਾਂ ਦੀ ਕੁੜੀ ਹੈ। ਇੱਥੇ ਵੀ ਮੈਂ ਸ਼ੁਰੂ ਤੋਂ ਹੀ ਮੈਂ ਕਿਹਾ ਜੀ ਕਦੇ ਮੈਂ ਕਿਹਾ ਇੱਥੇ ਬੌਬੀ ਜਿੰਦਲ ਹੈ ਇੱਕ ਗਵਰਨਰ ਵੀ ਰਿਹਾ ਲੁਈਜ਼ੀਆਨਾ ਦਾ, ਉਹ ਕ੍ਰਿਸਚੀਅਨ ਹੋ ਗਿਆ, ਹਿੰਦੂ ਹੈ, ਹਿੰਦੂਆਂ ਨੇ ਕਦੇ ਉਹਨੂੰ ਨੇੜੇ ਨਹੀਂ ਲੱਗਣ ਦਿੱਤਾ। ਉਹਨਾਂ ਨੇ ਕਿਹਾ ਇਹ ਸਾਡੇ ਰੋਲ ਮਾਡਲ ਨਹੀਂ ਹੈਗੇ ਕਿ ਜਿਹੜੇ ਅਹੁਦੇ ਦੇ ਲਈ ਜਾਂ ਕਿਸੇ ਭੁੱਖ ਦੇ ਲਈ ਆਪਣਾ ਤੁਸੀਂ ਮਜ਼ਹਬ ਬਦਲਦੇ ਹੋ, ਫਿਰ ਦੂਸਰਿਆਂ ਨੂੰ ਖੁਸ਼ ਕਰਨ ਦੇ ਲਈ ਮੋਰ ਰਾਇਲ ਦੈਨ ਦਾ ਕਿੰਗ ਹੁੰਦੇ ਹੋ। ਸੋ ਤੁਸੀਂ ਬਿਲਕੁਲ ਠੀਕ ਹੈ, ਹੋਣਾ ਚਾਹੀਦਾ ਤੁਹਾਨੂੰ। ਨਹੀਂ ਹੁਣ ਤਾਂ ਸ਼ੀ ਇਜ਼ ਆਊਟ ਐਕਚੁਅਲੀ। ਬਹੁਤਿਆਂ ਨੂੰ ਸੀ ਕਿ ਵੀ ਟਰੰਪ ਸ਼ਾਇਦ ਉਹਨੂੰ ਐਜ਼ ਏ ਵਾਈਸ ਪ੍ਰੈਜ਼ੀਡੈਂਟ ਲੈ ਲੇ ਤੇ ਉਹ ਟਰੰਪ ਨੇ 2 ਦਿਨ ਪਹਿਲਾਂ ਇੱਕ ਟਵੀਟ ਕੀਤਾ, ਉਹਨੇ ਕਿਹਾ ਵੀ ਇਹ ਤਾਂ ਅਮਰੀਕਨ ਹੀ ਨਹੀਂ ਹੈਗੀ, ਭਾਵੇਂ ਇਹਦੇ ਜਦੋਂ ਇਹ ਜੰਮੀ ਹੈ ਇਹਦੇ ਮਾਪਿਓ ਅਮਰੀਕਨ ਨਹੀਂ ਸੀ, ਇਸ ਲਈ ਇਹ ਕਿਉਂਕਿ ਅਮਰੀਕਨ ਕਨਸਟੀਟਿਊਸ਼ਨ ਚ ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ ਅਮਰੀਕਾ ਬੋਰਨ ਜਿਹੜਾ ਉਹ ਕੁਆਲੀਫਾਈ ਕਰਦੇ ਆ ਇਹਦੇ ਲਈ। ਲੇਕਿਨ ਟਰੰਪ ਨੂੰ ਵੀ ਇਸ ਹੱਦ ਤੱਕ ਕੰਟੈਂਪਟ ਹੈ ਤੇ ਅਦਰਵਾਈਜ਼ ਵੀ ਇਹਦਾ ਕੋਈ ਚਾਂਸ ਨਹੀਂ ਹੈ। ਪੋਲੀਟੀਕਲ ਕਰੀਅਰ ਜਦੋਂ ਇਹ ਪ੍ਰੈਜ਼ੀਡੈਂਟ ਰੇਸ ਚੋਂ ਬਾਹਰ ਹੋ ਜਾਂਦੇ ਨੇ
ਜਿਵੇਂ ਉਹ ਤੁਲਸੀ ਗੈਬਟ ਸੀ ਹਿੰਦੂਆਂ ਨੇ ਖੜੀ ਕੀਤੀ ਹੋਈ, ਉਹ ਵੀ ਉੜ ਗਈ ਰਾਹ ਚੋਂ। ਰਾਮਾ ਸਵਾਮੀ ਉਹ ਵੀ ਗਾਇਬ ਹੋ ਗਿਆ। ਸੋ ਲੇਕਿਨ ਤੁਸੀਂ ਬਿਲਕੁਲ ਠੀਕ ਕਿਹਾ ਵੀ ਇਹ ਕੋਈ ਇਹ ਸਾਡੇ ਕੰਮ ਦਾ ਨਹੀਂ ਹੈ ਇੱਥੇ ਕੁਝ। ਆਜ਼ਾਦ ਸੋਚ ਵੀ ਫਤਿਹ ਬੁਲਾਉਂਦੇ ਨੇ ਜੀ ਸੂਰਤੀਆ ਕਹਿੰਦੇ ਹਮਲਾ ਬਲੋਚਾਂ ਤੇ ਕੀਤਾ ਹੈ। ਐਂਡ ਹੇ ਗਾਇਜ਼ ਹੈਵ 121 ਕਹਿੰਦੇ ਨੇ ਕਿ ਡਾਕਟਰ ਸਾਹਿਬ ਲੱਗਦਾ ਕਿ ਈਰਾਨ ਦੇ ਰੈਵੋਲੂਸ਼ਨਰੀ ਗਾਰਡਸ ਦੇ ਵਿੱਚ ਇਜ਼ਰਾਈਲ ਮਕਸਦ ਦੀ ਇਨਫਿਲਟ੍ਰੇਸ਼ਨ ਮੁਸਾਦ ਦੀ ਇਨਫਿਲਟ੍ਰੇਸ਼ਨ ਹੋ ਗਈ ਹੈ। ਦੇ ਹਮਲੇ ਦਾ ਮਕਸਦ ਇਜ਼ਰਾਈਲ ਨੂੰ ਹੀ ਫਾਇਦਾ ਪਹੁੰਚਾਏਗਾ। ਨਹੀਂ ਇਹ ਗਾਇਜ਼ ਜਿਹੜਾ ਤੁਸੀਂ ਨੁਕਤਾ ਕਿਹਾ ਇਹਦੇ ਬਾਰੇ ਮੈਂ ਨਹੀਂ ਸੀ ਸੋਚਿਆ, ਪਰ ਜਦੋਂ ਤੁਸੀਂ ਕਿਹਾ ਤੇ ਇੱਕ ਖਬਰ ਜਿਹੜੀ 2 ਦਿਨ ਤੋਂ ਰਾਉਂਡ ਕਰ ਰਹੀ ਹੈ ਕਿ ਜਿਹੜੀ ਇਜ਼ਰਾਈਲ ਦੀ ਮੇਨ ਮੀਡੀਆ ਪਰਸਨ ਸੀ ਔਰ ਪੂਰਾ ਬਰੀਫਿੰਗਸ ਔਰ ਪੂਰੀ ਇਨਸਾਈਡ ਗਵਰਨਮੈਂਟ ਉਹਨੇ ਨਿਕਲਿਆ ਕਿ ਉਹ ਮੋਸਾਦ ਦੇ ਲਈ ਕੰਮ ਕਰਦੀ ਸੀ ਔਰ ਉਹਨੇ ਕਿਹਾ ਮੈਂ ਤਾਂ ਯਹੂਦੀ ਹਾਂ, ਮੈਂ ਤਾਂ ਇਵੇਂ ਸੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਪੀਰੀਅਡ 'ਚ ਈਰਾਨ ਵਰਗੇ ਮੈਚੁਰ ਮੁਲਕ ਦਾ, ਕਿਉਂਕਿ ਜਿਨ੍ਹਾਂ ਸੈਂਕਸ਼ਨਸ ਦਾ ਮੁਕਾਬਲਾ ਕੀਤਾ ਹੈ, ਜਿਨ੍ਹਾਂ ਨੇ ਅਦਰਵਾਈਜ਼ ਰੈਜ਼ਿਲੀਐਂਟ ਸਿਵਲਾਈਜੇਸ਼ਨ ਹੈ, ਪਰਸ਼ੀਅਨ ਸਿਵਲਾਈਜੇਸ਼ਨ ਕੋਈ ਵਾਕ ਓਵਰ ਨਹੀਂ ਹੈ, ਪਰ ਇੰਨੀ ਪੋਲੀਟੀਕਲ ਸਟੂਪਿਡਿਟੀ ਕੋਈ ਵੀ ਨਹੀਂ ਕਰ ਸਕਦਾ। ਪਰ ਇਹਨਾਂ ਦੀ ਇਸ ਗੱਲ 'ਚ ਵੇਟ ਹੋ ਸਕਦਾ ਹੈ ਕਿ ਭਾਵੇਂ ਉਹਨਾਂ ਨੇ ਆਪਣੇ ਹੀ ਕਿਸੇ ਵਿੱਚ ਬੜੇ ਰਾਹੀਂ, ਜਿਵੇਂ ਅਸੀਂ ਕਿਹਾ ਕੋਈ ਰੈਵੋਲੂਸ਼ਨਰੀ ਗਾਰਡ ਦਾ ਓਵਰ ਜ਼ੈਲਸ ਬੰਦਾ ਜਿਸ ਨੂੰ ਉਹਨਾਂ ਨੇ ਹੀ ਤੁਖਨੀ ਦਿੱਤੀ ਹੋਏ ਕਿ ਭਾਈ ਇਵੇਂ ਕਰੋ, ਅਦਰਵਾਈਜ਼ ਕੋਈ ਸਵਾਲ ਨਹੀਂ ਵੀ ਪਾਕਿਸਤਾਨ ਨੂੰ ਜਿਹੜਾ ਇਸ ਮੌਕੇ ਦੇ ਉੱਤੇ ਟਾਰਗੇਟ ਕਰਨਾ, ਜਦੋਂ ਕਿ ਸਾਰੀ ਦੁਨੀਆ ਦਾ ਧਿਆਨ ਗਜ਼ਾ 'ਚ ਜੋ ਇਜ਼ਰਾਈਲ ਦੀਆਂ ਜ਼ਾਲਮਾਨਾ ਕਾਰਵਾਈਆਂ ਨੇ ਉਹਦੇ ਉੱਤੇ ਲੱਗਾ। ਬਿਲਕੁਲ। ਹਰੀ ਸਿੰਘ ਕਹਿੰਦੇ ਨੇ ਜਿਸ ਦਿਨ ਚਾਈਨਾ ਪਾਕਿਸਤਾਨ ਬ੍ਰਾਹਮਣਵਾਦੀ ਉੱਪਰ ਐਕਸ਼ਨ ਕਰੇਗਾ ਉਸ ਦਿਨ ਮੈਂ ਲੱਡੂ ਵੰਡੂਗਾ। ਉਸ ਦਾ ਬਾਅਦ ਖਾਲਿਸਤਾਨ ਬੀਬੀ ਕੇ ਸਕਦਾ ਹੈ ਬ੍ਰਾਹਮਣਵਾਦੀ ਕਦੇ ਇੰਡੀਆ ਵਿੱਚ ਵੋਟ ਨਹੀਂ ਹੋਣ ਦੇਵੇਗਾ। ਐਂਡ ਰਣਜੀਤ ਕੌਰ ਕਹਿੰਦੇ ਡਾਕਟਰ ਸਾਹਿਬ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਕਿ ਸੁਖ ਜਿੰਦਰ ਜੱਸਰ ਜੀ ਵੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੰਦੀ ਸਿੰਘਾਂ ਨੂੰ ਰਿਹਾ ਕਰੋ, ਖਾਲਸਾ ਜ਼ਿੰਦਾਬਾਦ। ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਜ਼ਿੰਦਾਬਾਦ। ਐਂਡ ਜਸਵੀਰ ਪ੍ਰਾਰਫਿਟ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਦਾ ਬੈਸਟ ਮੋਮੈਂਟਸ ਕਹਿੰਦੇ ਖਾਲਸਾ ਜ਼ਿੰਦਾਬਾਦ। ਐਂਡ ਫਿਰ ਦਿੱਲੀ ਬਣੇਗਾ ਖਾਲਿਸਤਾਨ। ਫਿਰ ਇਸੇ ਤਰ੍ਹਾਂ ਐਚ ਕਹਿੰਦੇ ਨੇ ਸਭ ਸਿੱਖ ਭਰਾਵਾਂ ਨੂੰ ਪਿਆਰ ਨਾਲ ਲਵ ਫਰੋਮ ਪਾਕਿਸਤਾਨ ਕਹਿੰਦੇ ਨੇ। ਐਂਡ ਖਾਲਸਾ ਜ਼ਿੰਦਾਬਾਦ। And Sayyid Iqbal ji ਕਹਿੰਦੇ we like to tell you our Sikh brothers and sisters have your country is blessing, bad or good we make our own decision। ਬਿਲਕੁਲ ਠੀਕ ਹੈ। ਹਾਂਜੀ। ਹਰਜਿੰਦਰ ਮਾਲੀ ਕਹਿੰਦੇ ਨੇ ਕਿ ਵਾਹਿਗੁਰੂ ਜੀ। ਏਕਮਦੀਪ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਫਵਾਦ ਕਹਿੰਦੇ ਨੇ ਕਸ਼ਮੀਰ ਐਂਡ ਖਾਲਸਾ will be free। ਐਂਡ ਇਸੇ ਤਰ੍ਹਾਂ ਫਿਰ ਦੀਪ ਮੰਗਤ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਬੱਬਰ ਖਾਲਸਾ ਸੌਰੀ ਅਬਾਊਟ ਦੈਟ ਮੈਂ ਨਹੀਂ ਪੜ੍ਹ ਸਕਾਂਗੀ ਇਹਨਾਂ ਦਾ ਮੈਸੇਜ। ਫਿਰ ਹੇ ਗਾਇਜ਼ ਹੈਵ ਇਟ 121 ਕਹਿੰਦੇ ਡਾਕਟਰ ਸਾਹਿਬ ਲੱਗਦਾ। ਫਿਰ ਮੇਰੇ ਖਿਆਲ ਉਹਨਾਂ ਦਾ ਇਹੀ ਮੈਸੇਜ ਹੈ। ਓਕੇ ਆਪਾਂ ਪੜ੍ਹ ਲਿਆ ਇਹਨਾਂ ਦਾ ਮੈਸੇਜ। ਅਮਰਦੀਪ ਖਾਲਸਾ ਜੀ ਵਾਹਿਗੁਰੂ ਜੀ ਕਹਿੰਦੇ ਨੇ। ਰਵਿੰਦਰ ਕੌਰ ਜੀ ਖਾਲਸਾ ਦਸਤਕ ਦੇ ਰਿਹਾ ਵਾਹ ਡਾਕਟਰ ਸਾਹਿਬ ਤੁਹਾਡੇ ਮੂੰਹ 'ਚ ਘਿਓ ਸ਼ੱਕਰ। ਸਤਨਾਮ ਸਿੰਘ ਜੀ ਹਾਂਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਬਿੰਦਾ ਸਿੰਘ ਰਾਣਾ ਜੀ ਵਾਹਿਗੁਰੂ ਜੀ ਕਹਿੰਦੇ ਨੇ। ਐਂਡ ਫਰੋਸਟੀ ਭਾਈ ਗੇਮ ਕਹਿੰਦੇ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਦੇਖ ਰਹੇ ਹਾਂ ਡਨ ਨੇ ਮੇਰੇ ਵੱਲੋਂ ਮੈਸੇਜ। ਹਾਂਜੀ ਗੁਰਬਾਣੀ ਵਿਚਾਰ ਵੀ ਹੈ, ਪਰ ਮੈਂ ਪਹਿਲਾਂ ਫੇਸਬੁੱਕ ਮੈਸੇजेस ਨੇ ਜੀ। ਵੀਰ ਕਮਲ ਸਿੰਘ ਲਿਖਦੇ ਨੇ ਸ਼ੰਕਰਾਚਾਰੀਆ ਮੋਦੀ ਵਿਵਾਦ ਵਿੱਚ ਅਸਲ ਗੱਲ ਲੁਕੋਈ ਜਾ ਰਹੀ ਹੈ ਤੇ ਅਧੂਰੇ ਮੰਦਰ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ, ਜਦ ਕਿ ਪੁਰੀ ਵਾਲੇ ਨੇ ਸਾਫ਼ ਕਿਹਾ ਸੀ ਕਿ ਮੂਰਤੀ ਕੋ ਮੋਦੀ ਹੱਥ ਲਗਾਏਗਾ ਭਾਵ ਕੇ ਸ਼ੂਦਰ। ਪਰ ਇਸ ਗੱਲ ਦੀ ਬਜਾਏ ਉਹਨਾਂ ਨੇ ਆਪਣੇ ਸਿਧਾਂਤਾਂ ਵੇਦ ਸ਼ਾਸਤਰਾਂ ਆਦਿ ਦਾ ਬਹੁਤ ਪ੍ਰਚਾਰ ਕੀਤਾ ਹੈ। ਜਿਸ ਨੇ ਕਦੀ ਨਹੀਂ ਵੀ ਵੇਖਣਾ ਸੁਣਨਾ ਸੀ ਉਸ ਨੇ ਵੀ ਅਧਿਐਨ ਕੀਤਾ ਹੈ। ਇਹ ਹੈ ਇਹਨਾਂ ਦਾ ਹੁਨਰ ਜਿਸ ਦਾ ਕੋਈ ਸਾਨੀ ਨਹੀਂ। ਇਸ ਕਰਕੇ ਰਜਨੀਸ਼ ਨੇ ਕਿਹਾ ਸੀ ਕਿ ਹਿੰਦੂ ਇੱਕ ਘੱਟ ਗਿਣਤੀ ਧਰਮ ਹੈ ਕਿਉਂਕਿ 80% ਤਾਂ ਸ਼ੂਦਰ ਹਨ। ਜਦੋਂ ਵੀ ਉਹਨਾਂ ਨੂੰ ਆਪਣੇ ਇਤਿਹਾਸ ਦਾ ਪਤਾ ਲੱਗੇਗਾ ਤਾਂ ਉਹ ਸਿੱਖ ਜਾਂ ਬੋਧੀ ਬਣਨਗੇ। ਹਿੰਦੂ ਧਰਮ ਤਾਂ ਸ਼ੂਦਰਾਂ ਦੀ ਮੂਰਖਤਾ ਤੇ ਟਿਕਿਆ ਹੋਇਆ ਹੈ। ਇਹ ਬਿਲਕੁਲ ਉਸ਼ੋਦਈ ਲਫ਼ਜ਼ ਨੇ ਰਜਨੀਸ਼ ਤੇ। ਔਰ ਵੀਰ ਕਮਲ ਸਿੰਘ ਜੀ ਨੇ ਬਿਲਕੁਲ ਠੀਕ ਕਿਹਾ ਕਿ ਡਿਬੇਟ ਹੀ ਹੋਰ ਪਾਸੇ ਟਰਨ ਹੋ ਗਈ ਔਰ ਇਵੇਂ ਲੱਗਦਾ ਹੈ ਕਿ ਜਿਵੇਂ ਇੱਕ ਪਾਸੇ ਉਦਾਰਵਾਦੀ ਹਿੰਦੂ ਹੋ ਗਏ ਤੇ ਇੱਕ ਪਾਸੇ ਕੱਟੜਵਾਦੀ ਹੋ ਗਏ। ਵੈਸੇ ਇਹ ਉਹਨਾਂ ਦਾ ਰਿਹਾ ਹੈ ਕਿ ਜਿੱਥੇ ਮੂਰਤੀਆਂ ਰਹੀਆਂ ਵੀ ਨੇ, ਜੇ ਉੱਥੇ ਜਿਵੇਂ ਜਗਜੀਵਨ ਰਾਮ ਮਿਨਿਸਟਰ ਹੁੰਦਾ ਸੀ, ਦੂਜਾ
ਉਹ ਜੇ ਕਿਤੇ ਚਲਾ ਵੀ ਗਿਆ ਤੇ ਮੁੜ ਕੇ ਉਹਨੂੰ ਦੁੱਧ ਨਾਲ ਧੋਂਦੇ ਸੀ ਕਿ ਸ਼ੂਦਰ ਆਇਆ ਤੇ ਪਿੱਟਿਆ ਗਿਆ। ਇਵੇਂ ਹੀ ਦ੍ਰੋਪਦੀ ਮੂੰਹ ਮਰ ਕੇ ਕੀ ਹੈ ਰਾਸ਼ਟਰਪਤੀ, ਉਹਨੂੰ ਤਾਂ ਉਹ ਦਿੱਲੀ ਦੇ ਇੱਕ ਮੰਦਿਰ 'ਚ ਗਈ ਪਿੱਛੇ, ਉਹ ਜਿਹਨੂੰ ਗਰਭ ਗ੍ਰਹਿ ਕਹਿੰਦੇ ਨੇ, ਮੂਰਤੀਆਂ ਜਿੱਥੇ ਹੁੰਦੀਆਂ ਨੇ, ਜੰਗਲੇ ਤੋਂ ਬਾਹਰ ਹੀ ਉਹਨੂੰ ਖੜਾ ਰੱਖਿਆ ਗਿਆ। ਸੋ ਇਹ ਬਿਲਕੁਲ ਠੀਕ ਹੈ। ਵੀਰ ਬੌਬ ਸਿੰਘ ਉਹਨਾਂ ਨੇ ਲਿਖਿਆ, this was one of the best script I have ever listened. Thanks to Sher Paji, who wrote reality on a piece of paper. I wish this dream comes true to listening to the story. I put myself into a dream with tears and hope in my eyes from his script to God eyes, Khalistan Zindabad. बिल्कुल हाँ, ये भावक करने वाले ही लफ्ज ने ਕਿਉਂ, ਔਰ ਡੂਏਬਲ ਨੇ। ਇੱਕ ਹੁੰਦਾ ਵੀ ਤੁਸੀਂ ਜਿਹੜੀਆਂ ਅੱਜ ਵੀ ਜਿੰਨੇ ਇਹ ਬੇਸਡ ਵੀ ਉਹਦੇ ਤੇ ਸੀ ਜੋ ਅੱਜ ਸਾਡੇ ਕੋਲ ਹੈ, ਜਿਹੜੇ ਸਾਡੇ ਅਨਐਕਸਪਲੋਰਡ ਚੀਜ਼ਾਂ ਪਈਆਂ ਹੋਈਆਂ ਨੇ, ਜਦੋਂ ਉਹਦੇ ਵੱਲ ਸਾਡੀ ਜਵਾਨੀ ਸਾਡਾ ਟੈਲੈਂਟ ਜਾਏਗਾ ਤੇ ਅਸੀਂ ਤਾਂ ਅਸਮਾਨ ਤੋਂ ਤਾਰੇ ਤੋੜਨ ਦੀ ਸਮਰੱਥਾ ਰੱਖਦੇ। ਇਹ ਤਾਂ ਜੇ ਅੱਜ ਵਿਦਿਨ 24 ਆਵਰ ਚੇਂਜ ਹੋਏ ਤੇ ਇਹ ਅਗਲੇ 1 ਸਾਲ ਦੇ ਵਿੱਚ ਸਾਡੇ ਜਿਹੜੀਆਂ ਖਬਰਾਂ ਦੇ ਮੁੱਖ ਬੁਲੇਟਿਨ ਦਾ ਹਿੱਸਾ ਹੋਏਗਾ। ਬਹੁਤ ਬਹੁਤ ਸ਼ੁਕਰੀਆ। ਨਾਲ ਹੀ ਉਹਨਾਂ ਨੇ ਕਿਹਾ ਡਾਕਟਰ ਸਾਹਿਬ ਗਣਤੰਤਰ ਦਿਵਸ ਨਹੀਂ, षडयंत्र ਦਿਵਸ। ਵੀਰ ਜਸਬੀਰ ਸਿੰਘ, ਦਵਿੰਦਰ ਸੰਧੂ, ਰਿੰਕੂ ਚਾਲ, ਦੀਪ ਸਿੰਘ, ਜਸਬੀਰ ਸਿੰਘ, ਉਹਨਾਂ ਸਾਰਿਆਂ ਦੀ ਫਤਿਹ ਹੈ। ਜਸਬੀਰ ਸਿੰਘ ਉਹਨਾਂ ਨੇ ਕਿਹਾ ਕਿ ਇੰਡੀਅਨ ਆਕੂਪਾਈਡ ਪੰਜਾਬ ਸਿੱਖਸ ਡੋਂਟ ਐਕਸਪੈਕਟ ਜਸਟਿਸ, ਐਕਸਪੈਕਟ ਮੋਰ ਜੈਨੋਸਾਈਡ ਬਟ ਓਨਲੀ ਜਸਟਿਸ। ਖਾਲਿਸਤਾਨ ਰੋਡ ਮੈਪ ਰੈਫਰੈਂਡਮ, ਤੁਸੀਂ ਬਿਲਕੁਲ ਠੀਕ ਫਰਮਾਇਆ। ਔਰ ਅਸੀਂ ਆਲਰੇਡੀ ਅਨਾਉਂਸ ਵੀ ਕੀਤਾ ਹੈ ਸਿਵਿਕ ਸੈਂਟਰ ਸੈਨ ਫਰਾਂਸਿਸਕੋ ਜਿੱਥੇ ਵੋਟਾਂ ਹੋਣੀਆਂ ਨੇ 28 ਫਰਵਰੀ ਨੂੰ, ਔਰ ਅਸੀਂ ਇਹ ਅਪੀਲ ਵੀ ਕਰਦੇ ਹਾਂ ਕਿ ਹਾਂਜੀ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰੋ। ਸੋਹਣ ਸਿੰਘ ਮਾਇਲ ਕਰੇਗਾ ਰਾਜ ਖਾਲਸਾ, ਔਰ ਉਹਦੇ 'ਚ ਉਹਨਾਂ ਨੇ ਫਿਰ ਕਿਰਪਾਲ ਸਿੰਘ ਚੀਮਾ ਉਹਨਾਂ ਨੇ ਲਿਖਿਆ ਅੰਦਰਲਾ ਸੱਚ। ਇੱਕ ਗੱਲ ਤਾਂ ਹੁਣ ਬਿਲਕੁਲ ਸਾਫ਼ ਹੋ ਗਈ ਕਿ ਸਿੱਖਾਂ ਦਾ ਨਾਮ ਵਰਤੇ ਬਿਨਾਂ ਇਹ ਰਾਮ ਮੰਦਿਰ ਨਹੀਂ ਬਣਾ ਸਕਦੇ ਤੇ ਨਾ ਹੀ ਰਾਸ਼ਟਰੀ ਭਗਤਾਂ ਨੂੰ ਬੇਵਕੂਫ ਬਣਾ ਕੇ ਖੁਸ਼ ਕਰ ਸਕਦੇ ਹਨ। ਤੇ ਅਜੇ ਹਰਜੀਤ ਰਾਮ ਵਰਗੇ ਰਾਸ਼ਟਰੀ ਨਕਲੀ ਤੇ ਭੇਖੀ ਸਿੱਖਾਂ ਰਾਹੀਂ ਤੁਹਾਡੇ ਗੁਰਦੁਆਰਿਆਂ ਵਿੱਚ ਪ੍ਰਧਾਨ, ਸੈਕਟਰੀ, ਮੈਂਬਰ, ਪ੍ਰਚਾਰਕ ਤੇ ਪ੍ਰਬੰਧਕ ਵੀ ਹੋਣਗੇ, ਤਾਂ ਕਿ ਜਦੋਂ ਕੋਈ ਸਵਾਲ ਕਰੇ ਤਾਂ ਸਾਰੀ ਗੱਲ ਨਕਲੀ ਸਿੱਖਾਂ ਰਾਹੀਂ ਇਤਿਹਾਸ ਨਾਲ ਜੋੜ ਕੇ ਸਿੱਖ ਪੰਥ ਦੇ ਸਿਰ ਪਾ ਦਿੱਤੀ ਜਾਏ। ਫਿਰ ਉਹਨਾਂ ਨੇ ਨੋਟ ਦੇ ਥੱਲੇ ਲਿਖਿਆ 1947 ਤੋਂ ਲੈ ਕੇ ਹੁਣ ਤੱਕ ਲੜਾਉਣ ਦਾ ਇਹ ਗੁਪਤ ਤਰੀਕਾ ਜਾਰੀ ਹੈ। ਮਤਲਬ ਸਿੱਖ ਪੰਥ ਤੋਂ ਬਿਨਾਂ ਹਿੰਦੂ ਤੇ ਹਿੰਦੁਸਤਾਨ ਦੀ ਕੋਈ ਵੀ ਆਜ਼ਾਦ ਹਸਤੀ ਨਹੀਂ ਹੈ। ਅਗਰ ਸੰਖੇਪ ਵਿੱਚ ਕਹਿਣਾ ਹੋਵੇ ਤਾਂ ਹਿੰਦੁਸਤਾਨ ਦੀ ਆਜ਼ਾਦੀ ਸਿੱਖ ਕੌਮ ਦੀ ਗੁਲਾਮੀ ਤੇ ਟਿਕੀ ਹੋਈ ਹੈ। ਸਮਝੋ, ਵਿਚਾਰੋ ਤੇ ਜਾਗੋ ਭਾਈ, ਆਜ਼ਾਦੀ ਜਾਂ ਗੁਲਾਮੀ। ਬਹੁਤ ਬਹੁਤ ਸ਼ੁਕਰੀਆ ਜੀ ਮਾਨ ਸਾਹਿਬ। ਔਰ ਰਾਜਵਿੰਦਰ ਸਿੰਘ ਕਹਿੰਦੇ ਨੇ ਗੁੱਡ ਨਿਊਜ਼, ਸੀਸਸ ਇਜ਼ ਲੁਕਿੰਗ ਇਨਟੂ ਕੈਨੇਡੀਅਨ ਇੰਡੀਅਨ ਐਮਪੀਜ਼। ਇਹ ਵੱਡੇ ਕਾਰਪੋਰੇਟ ਤਾਂ ਇੱਥੋਂ ਨਿਕਲਣਗੇ, ਔਰ ਅਸੀਂ ਆਉਣ ਵਾਲੇ ਦਿਨਾਂ 'ਚ ਗੱਲ ਵੀ ਕਰਾਂਗੇ ਕਿ ਕਿਵੇਂ ਹੁਣ ਜਿਹੜੀਆਂ ਕੁਝ ਕਾਂਗਰਸ ਦੀਆਂ ਸੀਟਾਂ ਖਾਲੀ ਹੋਈਆਂ ਨੇ ਇੰਡੀਆਨਾ 'ਚ ਖਾਸ ਤੌਰ ਤੇ, ਉੱਥੇ ਕਿਵੇਂ RSS ਦੇ ਹਿੰਦੂਤਵੀ ਜਿਹੜੇ ਨੇ ਉਹਨਾਂ ਨੂੰ ਕਿਵੇਂ RSS ਦੇ ਪੈਸੇ ਦੇ ਜ਼ੋਰ ਨਾਲ ਉਹ ਵਿੱਚ ਫਿੱਟ ਕਰਨਾ ਚਾਹੁੰਦੇ ਨੇ। ਥੋੜੀ ਅਸੀਂ ਇਨਫੋਰਮੇਸ਼ਨ ਦੇ ਇੰਤਜ਼ਾਰ 'ਚ ਹੈ। ਔਰ ਖਾਲਸਾ ਰਾਜ ਕਰੇਗਾ। ਉਹਦੇ 'ਚ ਉਹਨਾਂ ਨੇ ਕਿਹਾ ਹੁਣ ਘੁਸकर ਮਾਰਨੇ ਵਾਲੋਂ ਕੋ ਨੀਂਦ ਨਹੀਂ ਆਏਗੀ। ਔਰ ਦੀਪ ਸਿੰਘ ਹੈ ਜੀ ਗੁਪਤਿਆਂ ਨੂੰ ਹੁਣ ਘੜੀਸ ਕੇ ਲਿਆਉਣਾ। ਔਰ ਅਖੀਰਲਾ ਮੈਸੇਜ ਰਾਜਵਿੰਦਰ ਸਿੰਘ ਜੀ ਦਾ ਉਹਨਾਂ ਨੇ ਫਤਿਹ ਬੁਲਾ ਕੇ ਕਿਹਾ ਡਾਕਟਰ ਸਾਹਿਬ ਵਾਟ ਏ ਚੇਂਜ ਵਾਹਿਗੁਰੂ ਜੀ brought before terrorist Indian state was extradited Sikhs, now US is extraditing terrorist Indian। ਇਹ ਜਿਨ੍ਹਾਂ ਦਾ ਅਸੀਂ ਬਿਆਨ ਕੀਤਾ ਹੈ, ਜਿਹੜੇ ਇੱਥੋਂ ਲੈ ਕੇ ਗਏ 12-12 ਸਾਲ ਮੁਕਦਮਿਆਂ 'ਚ ਔਰ ਦੂਸਰਿਆਂ 'ਚ ਵੀ ਕੌਮ ਦਾ ਸਰਮਾਇਆ ਲਵਾ ਕੇ, ਕਿੱਥੇ ਉਹ ਸਾਡੇ ਲੈ ਕੇ ਜਾਂਦੇ ਸੀ, ਕਿਤੇ ਹੁਣ ਉਹਨਾਂ ਨੂੰ ਅਸੀਂ ਘੜੀਸ ਕੇ ਲਿਆ ਰਹੇ ਹਾਂ ਚੈੱਕ ਰਿਪਬਲਿਕ ਤੋਂ। ਔਰ ਜਿਵੇਂ ਸਾਡਾ ਅੰਤਮ ਪਾਰਟ ਜਿਹੜਾ ਹੈ ਉਹ ਗੁਰਬਾਣੀ ਵਿਚਾਰ ਹੁੰਦਾ ਹੈ, ਔਰ ਅਸੀਂ ਉਸੇ ਹੀ ਜਿਸ ਰਾਗ ਦੀ ਸ਼ੁਰੂਆਤ ਦੇ ਵਿੱਚ ਜਿਵੇਂ ਚੱਲ ਰਿਹਾ ਕ੍ਰਮ ਉਸ ਮੁਤਾਬਕ ਹੀ ਵਿਚਾਰ ਕਰਦੇ। ਔਰ ਜਿਵੇਂ ਮੈਂ ਅਕਸਰ ਇਹ ਕਹਿੰਦਾ ਕਿ ਸ਼ਲੋਕ ਤੇ ਪੌੜੀ ਇਹ ਇੱਕ ਦੂਜੇ ਨਾਲ ਟੁਗੈਦਰ ਹੁੰਦੇ ਨੇ। ਪੌੜੀ ਸ਼ਲੋਕ ਦੀ ਇੰਟਰਪ੍ਰੀਟੇਸ਼ਨ ਹੁੰਦੀ ਹੈ, ਔਰ ਇਹ 2 ਸ਼ਲੋਕ ਨੇ ਮਹੱਲਾ ਤੀਜਾ ਦੇ ਥੱਲੇ, ਔਰ ਉਹਦੇ ਨਾਲ ਪੌੜੀ ਹੈ। ਸ਼ਲੋਕ ਮਹੱਲਾ ਤੀਜਾ, ਹੁਕਮ ਨਾ ਜਾਣੈ ਬਹੁਤਾ ਰੋਵੈ, ਅੰਦਰ ਧੋਖਾ ਨੀਂਦ ਨਾ ਸੋਵੈ, ਜੇ ਧਨ ਖਸਮੈ ਚੱਲੈ ਰਜਾਈ, ਦਰ ਕਰ ਸੋਭਾ ਮਹਿਲ ਬੁਲਾਈ,
ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ। ਹੁਣ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੇ ਵਿੱਚ ਰਹਿਣਾ, ਰਜ਼ਾ ਦੇ ਵਿੱਚ ਰਹਿਣਾ, ਇਹੀ ਸਿੱਖੀ ਦਾ ਪਹਿਲਾ ਔਰ ਅਖੀਰਲਾ। ਆਪਣੇ ਆਪ ਨੂੰ ਹੁਕਮ ਔਰ ਰਜ਼ਾ 'ਚ ਤੁਸੀਂ ਉਦੋਂ ਹੀ ਰਹਿੰਦੇ ਹੋ ਤੁਸੀਂ ਆਪਣਾ ਆਪਾ ਅਕਾਲ ਪੁਰਖ ਦੇ ਅੱਗੇ ਸਮਰਪਿਤ ਕਰ ਦਿੰਦੇ ਹੋ। ਤਨ ਮਨ ਤਨ ਸਭ ਸੌਂਪ ਗੁਰ ਕੋ, ਹੁਕਮ ਮੰਨੀਐ ਪਾਈਐ। ਹੁਕਮ ਨਾ ਜਾਣੈ ਬਹੁਤਾ ਰੋਵੈ, ਅੰਦਰ ਧੋਖਾ ਨੀਂਦ ਨਾ ਸੋਵੈ। ਜਿਹੜਾ ਜ਼ਿੰਦਗੀ ਤੋਂ ਸ਼ਿਕਾਇਤ ਕਰਦਾ ਹੈ, ਰੋਣਾ ਸਿਰਫ ਲਿਟਰਲੀ ਅਥਰੂ ਕੇਰਨਾ ਹੀ ਨਹੀਂ ਹੁੰਦਾ, ਤੁਸੀਂ ਹਮੇਸ਼ਾ ਸ਼ਿਕਾਇਤ 'ਚ। ਵੱਡੇ ਵੱਡੇ ਵਪਾਰੀਆਂ ਨੂੰ ਪੁੱਛ, ਮੰਦਾ ਲੱਗਿਆ, ਉਹਨਾਂ ਨੂੰ ਰੋਣ ਧੋਣ ਹਰ ਚੀਜ਼ 'ਚ ਉਹਨਾਂ ਦੇ ਕੋਲ ਕੁਝ ਵੀ ਐਸਾ ਨਹੀਂ ਜਿਹਨੂੰ ਉਹ ਪਲੇਜ਼ੈਂਟ ਤੌਰ ਤੇ ਕਹਿ ਕੇ ਸ਼ੁਕਰਗੁਜ਼ਾਰੀ। ਉਹ ਸ਼ੁਕਰ ਵੀ ਸ਼ਸ਼ੇ ਨਾਲ ਹੈ, ਸ਼ਿਕਾਇਤ ਵੀ ਉਹਨਾਂ ਨੂੰ ਹਰ ਚੀਜ਼ ਤੋਂ ਸ਼ਿਕਾਇਤ ਹੈ। ਹੁਕਮ ਨਾ ਜਾਣੈ ਬਹੁਤਾ ਰੋਵੈ। ਗੁਰੂ ਸਾਹਿਬ ਨੇ ਫਰਮਾਇਆ ਕਿ ਜਿਨ੍ਹਾਂ ਨੂੰ ਹੁਕਮ ਦੀ ਖੇਡ ਦਾ, ਹੁਕਮ ਦੇ ਵਰਤਾਰੇ ਦਾ ਨਹੀਂ ਪਤਾ, ਰੋਣ ਧੋਣ ਉਹੀ ਕਰਦੇ ਨੇ। ਅੰਦਰ ਧੋਖਾ ਨੀਂਦ ਨਾ, ਕਿਉਂਕਿ ਉਹ ਇਮਾਨਦਾਰ ਨਹੀਂ ਨੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਈਮਾਨ ਨਹੀਂ ਹੈ, ਉਹਨਾਂ ਦੇ ਅੰਦਰ ਤਾਂ ਧੋਖਾ ਵਸਿਆ ਹੋਇਆ, ਇਸ ਲਈ ਉਹਨਾਂ ਨੂੰ ਚੱਜ ਦੀ ਨੀਂਦ ਵੀ ਨਹੀਂ ਆਉਂਦੀ। ਔਰ ਇਹੀ ਗੁਰੂ ਸਾਹਿਬ ਨੇ ਇੱਕ ਹੋਰ ਥਾਂ, ਵੱਡੇ ਵੱਡੇ ਜੋ ਦੀਸੈ ਲੋਕ ਤਿੰਨ ਕੋ ਵਿਆਪੈ ਚਿੰਤਾ ਰੋ। ਵੱਡੇ ਬਣਦੇ ਹੀ ਇਵੇਂ ਨੇ, ਲੁੱਟਮਾਰ ਕਰਕੇ, ਐਕਸਪਲੋਇਟ ਕਰਕੇ। ਅੰਦਰ ਧੋਖਾ ਨੀਂਦ ਨਾ, ਜੇ ਧਨ ਖਸਮੈ ਚਲੈ ਰਜਾਈ। ਪੁਰਾਤਨ ਪੰਜਾਬੀ 'ਚ ਇਸਤਰੀ ਲਈ, ਪਤਨੀ ਲਈ ਲਫ਼ਜ਼ ਧਨ ਸੀ ਕਿ ਅਸੀਂ ਸਾਰੀਆਂ ਰੂਹਾਂ ਪਤਨੀਆਂ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ। ਜੇ ਅਸੀਂ ਉਸ ਪਤੀ ਪਰਮੇਸ਼ਰ ਦੇ, ਉਸ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਚੱਲੀਏ, ਜੇ ਧਨ ਖਸਮੈ ਚਲੈ ਰਜਾਈ, ਦਰ ਘਰ ਸੋਭਾ ਮਹਿਲ ਬੁਲਾਈ। ਫਿਰ ਸ਼ੋਭਾ ਵੀ ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ। ਤੇ ਉਸ ਦੀ ਦਰਗਾਹ ਦੇ ਵਿੱਚ ਵੀ, ਉਸ ਦੇ ਮਹਿਲ ਦੇ ਵਿੱਚ ਵੀ ਅਸੀਂ, ਸਾਡੀ ਰੂਹ ਪ੍ਰਵਾਨ ਹੋਏਗੀ। ਨਾਨਕ ਕਰਮੀ ਇਹ ਮਤ ਪਾਈ। ਹੁਣ ਇੱਕ ਕਰਮ ਐਕਸ਼ਨਸ ਨੇ ਜੋ ਅਸੀਂ ਕਰਦੇ ਹਾਂ, ਇੱਕ ਕਰਮ ਫਾਰਸੀ ਦਾ ਲਫ਼ਜ਼ ਹੈ ਜਿਹਦਾ ਮਤਲਬ ਹੈ ਬਲੈਸਿੰਗ, ਬਖਸ਼ਿਸ਼। ਇਹ ਬਲੈਸਿੰਗ ਹੈ ਕਿ ਇਹ ਤਾਂ ਹੀ ਸੰਭਵ ਹੁੰਦਾ ਹੈ, ਹੁਕਮ ਰਜਾਈ ਚੱਲਣਾ ਤਾਂ ਹੀ ਪੋਸੀਬਲ ਹੁੰਦਾ ਹੈ ਜੇ ਗੁਰੂ ਤੀਸਰੇ ਨਾਨਕ ਫਰਮਾਉਂਦੇ ਨੇ ਕਿ ਜੇ ਉਸ ਦਾ ਕਰਮ ਹੋਏ, ਉਸ ਦੀ ਬਖਸ਼ਿਸ਼ ਹੋਏ। ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ। ਜਦੋਂ ਅਕਾਲ ਪੁਰਖ ਦਾ ਕਰਮ ਹੁੰਦਾ ਹੈ, ਗੁਰੂ ਦੀ ਕਿਰਪਾ ਦੇ ਨਾਲ ਰੂਹ ਸੱਚ ਦੇ ਰਸਤੇ ਤੇ ਰਜ਼ਾ ਦੇ ਵਿੱਚ ਜਿਉਂਦੇ ਆ, ਸੱਚ ਦੇ ਵਿੱਚ ਹੀ ਉਹ ਜਿਉਂਦੀ ਹੈ ਤੇ ਸੱਚ ਦੇ ਵਿੱਚ ਹੀ ਸਮਾ ਜਾਂਦੀ ਹੈ। ਫਿਰ ਮਹੱਲਾ ਤੀਜਾ, ਦੂਸਰਾ ਸ਼ਲੋਕ। ਮਨਮੁਖ ਨਾਮ ਵਿਹੂਣਿਆ, ਰੰਗ ਕਸੁੰਬਾ ਦੇਖ ਨਾ ਭੁੱਲ। ਇਸ ਕਾ ਰੰਗ ਦਿਨ ਛੋੜਿਆ, ਇਸ ਕਾ ਰੰਗ ਦਿਨ ਥੋੜਿਆ, ਛੋਛਾ ਇਸ ਦਾ ਮੁੱਲ। ਦੂਜੇ ਲੱਗੇ ਪਚ ਮੂਏ, ਮੂਰਖ ਅੰਧ ਗਵਾਰ। ਬਿਸ਼ਟਾ ਅੰਦਰ ਕੀਟ ਸੇ, ਪੈ ਪਚੈ ਵਾਰੋ ਵਾਰ। ਨਾਨਕ ਨਾਮ ਰਤੇ ਸੇ ਰੰਗਲੇ, ਗੁਰ ਕੈ ਸਹਿਜ ਸੁਭਾਏ। ਭਗਤੀ ਰੰਗ ਨਾ ਉਤਰੇ, ਸਹਿਜੈ ਰਹਿ ਸਮਾਏ। ਹੁਣ ਇੱਕ ਪਾਸੇ ਪਹਿਲਾ ਸ਼ਲੋਕ ਹੁਕਮ 'ਚ ਜਿਉਣ ਵਾਲਿਆਂ ਦਾ, ਜਿਨ੍ਹਾਂ ਦੇ ਉੱਤੇ ਨਿਰੰਕਾਰ ਦੀ ਨਜ਼ਰ ਹੁੰਦੀ ਹੈ, ਕਰਮ ਹੁੰਦਾ ਹੈ, ਬਖਸ਼ਿਸ਼ ਹੁੰਦੀ ਹੈ। ਹੁਣ ਦੂਸਰਾ ਉਹ ਜਿਹੜੇ ਮਨਮੁਖ ਨੇ, ਨਾਮ ਤੋਂ ਵੀ ਹੁਣੇ ਨੇ। ਜਿੱਥੇ ਵੀ ਗੁਰਬਾਣੀ 'ਚ ਤੁਸੀਂ ਦੋ ਫੁੱਲਾਂ ਦਾ ਜ਼ਿਕਰ ਦੇਖੋਗੇ, ਜਿੱਥੇ ਪੱਕੇ ਰੰਗ ਦਾ, ਕਿ ਜਿਹੜਾ ਰੰਗ ਉਤਰਦਾ ਨਹੀਂ ਹੈ, ਮਜੀਠ, ਰੱਤਾ ਮੇਰਾ ਚੋਲਾ ਸਦ ਰੰਗ ਢੋਲਾ। ਇਹ ਤਾਂ ਅਸੀਂ ਕਹਿੰਦੇ ਹਾਂ ਕਿ ਭਾਈ ਉਹ ਸਦ ਰੰਗ ਕੀ ਹੈ, ਨਾਮ ਮਜੀਠ ਹੈ, ਜਿਹੜਾ ਮਜੀਠ ਦਾ ਰੰਗ ਹੈ। ਤੇ ਦੂਸਰਾ ਜਿਹੜਾ ਉੱਤਰ ਦੇਖਣ ਨੂੰ ਬੜਾ ਲਾਲ ਕ੍ਰਿਮਜ਼ਨ ਰੈੱਡ ਹੁੰਦਾ ਹੈ, ਜਿਹਨੂੰ ਕਸੁੰਬੜੇ ਦਾ ਫੁੱਲ ਕਹਿੰਦੇ ਨੇ। ਹੱਥ ਨਾ ਲਾਈ ਕਸੁੰਬੜੇ, ਜਲ ਜਾਸੀ ਢੋਲਾ, ਬਾਬਾ ਫਰੀਦ ਨੇ ਇਸਤੇਮਾਲ ਕੀਤਾ। ਉਹ ਕਸੁੰਬ ਦਾ ਐਂ ਹੀ ਤੁਸੀਂ ਹੱਥ ਲਾਓ, ਤੁਹਾਡੇ ਹੱਥਾਂ ਨੂੰ ਵੀ ਲੱਗ ਜਾਂਦਾ ਹੈ ਤੇ ਉਹ ਲੱਥ ਜਾਂਦਾ ਹੈ ਕਿਉਂਕਿ ਕੱਚਾ। ਸੋ ਜਿਹੜਾ ਮਨਮੁਖ ਜਿਸ ਮਾਇਆ ਦਾ ਰੰਗ ਦੇ ਵਿੱਚ ਜਿਉਂਦਾ, ਉਹ ਕਸੁੰਬੜੇ ਫੁੱਲ ਵਾਂਗ ਹੈ। ਤੇ ਜਿਹੜਾ ਨਾਮ ਦਾ ਮਜੀਠ ਰੰਗ ਜਿਸ ਨੂੰ ਚੜਿਆ ਹੋਇਆ, ਉਹ ਤਾਂ ਫੇਰ ਜਿਹੜਾ ਹੈ, ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਮੇਰਾ ਕੰਤ ਨਾ ਪਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜਿਆ ਜਾਏ। ਇੱਕ ਪਾਸੇ ਕਸੁੰਭ ਦੇ ਰੰਗ ਵਾਲਾ ਉਹ ਚੰਗਾ ਨਹੀਂ ਲੱਗਦਾ, ਤੇ ਦੂਸਰਾ ਮਜੀਠ ਦਾ ਰੰਗ ਹੈ। ਮਨਮੁਖ ਨਾਮ ਵਿਹੂਣਿਆ, ਰੰਗ ਕਸੁੰਬਾ ਦੇਖ ਨਾ ਭੁੱਲ। ਇਸ ਕਾ ਰੰਗ ਦਿਨ ਥੋੜਿਆ, ਛੋਛਾ
ਇਸ ਦਾ ਮੁੱਲ ਅਸੀਂ ਸਮਝਦੇ ਹਾਂ ਵੀ ਛੋਛਾਪਨ ਕੀ ਹੁੰਦਾ ਹੈ ਕਿ ਭਾਈ ਕੋਈ ਕਸੁੰਭ ਫੁੱਲ ਦਾ ਨਾ ਕੋਈ ਕੀਮਤ ਦਿੰਦਾ ਹੈ, ਤੇ ਜਿਹੜੇ ਮਨਮੁਖਾਂ ਦਾ ਜੀਵਨ ਹੈ ਉਹਦੇ 'ਚ ਇੱਕ ਹੌਲੋਨੈਸ ਹੁੰਦੀ ਹੈ, ਛੋਛਾਪਨ ਹੁੰਦਾ ਹੈ, ਘਟੀਆਪਨ ਹੁੰਦਾ ਹੈ। ਦੂਜੇ ਲੱਗੇ ਪਚ ਮੂਏ ਮੂਰਖ ਅੰਧ ਗਵਾਰ। ਸੱਚੇ ਪਿਆਰ ਨੂੰ ਛੱਡ ਕੇ, ਇਸ਼ਕ ਹਕੀਕੀ ਨੂੰ ਛੱਡ ਕੇ ਮਾਇਆ ਦੇ ਰੰਗ ਵਿੱਚ ਰੰਗੇ ਹੋਏ ਲੋਕ ਉਹ ਨੇ ਜਿਵੇਂ ਪਚ ਮੋਏ, ਪਲਚ ਪਲਚ ਸਗਲੀ ਮੋਈ, ਝੂਠਾ ਧੰਦਾ ਮੋਹ, ਜਿਹੜੇ ਉਹਦੇ 'ਚ ਫਸੇ ਹੋਏ ਨੇ ਉਹ ਫਸ ਕੇ ਮਰ ਰਹੇ ਨੇ, ਉਹ ਮੂਰਖ ਨੇ, ਅੰਨੇ ਨੇ, ਗਵਾਰ ਨੇ। ਵੈਸੇ ਅਸੀਂ ਪੜ੍ਹਿਆ ਲਿਖਿਆ ਤੇ ਗਵਾਰ ਦੀ ਡੈਫੀਨੇਸ਼ਨ ਹੋਰ ਕਹਿੰਦੇ ਆ, ਪਰ ਗੁਰੂ ਸਾਹਿਬ ਨੇ ਫਰਮਾਇਆ ਕਿ ਜਿਹੜੇ ਪਚ ਮਰ ਰਹੇ ਨੇ ਉਹੀ ਮਾਇਆ ਦੇ ਵਿੱਚ, ਉਹੀ ਮੂਰਖ ਨੇ, ਅੰਨੇ ਨੇ, ਗਵਾਰ ਨੇ। ਬਿਸ਼ਟਾ ਅੰਦਰ ਕੀਟ ਸੇ ਪੈ ਪਚੈ ਵਾਰੋ ਵਾਰ। ਜਿਵੇਂ ਗੰਧ ਦਾ ਕੀੜਾ ਗੰਧ ਦੇ ਵਿੱਚ ਹੀ ਰਹਿੰਦੇ ਆ, ਉਸ ਨੂੰ ਹੀ ਸਮਝਦਾ ਵੀ ਇਹ ਉਹਦੀ ਬਹੁਤ ਵੱਡੀ ਦੌਲਤ ਹੈ, ਇਵੇਂ ਮਨਮੁਖ ਮਾਇਆ ਦੇ ਉਸ ਕਸੁੰਭ ਰੰਗ 'ਚ ਰੰਗੇ ਹੋਏ ਸਮਝਦੇ ਨੇ ਕਿ ਉਹ ਜੀਵਨ ਨੂੰ ਬਹੁਤ ਇੰਜੋਏ ਕਰ ਰਹੇ ਨੇ। ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿਜ ਸੁਭਾਏ। ਤੀਸਰੇ ਪਾਤਸ਼ਾਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਜਿਹੜੇ ਨਾਮ ਦੇ ਰੰਗ ਵਿੱਚ ਰੱਤੇ ਹੋਏ ਨੇ ਉਹੀ ਰੰਗਲੇ ਨੇ। ਰੰਗਲੇ ਤਾਂ ਇਹੀ ਕਿ ਭਾਈ ਜਦੋਂ ਅਸੀਂ ਕਹਿੰਦੇ ਹਾਂ ਕਿ ਉਹ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ ਹੋਂ ਵੀ ਵੰਝਾਂ ਡੂਮਣੀ ਬੋਲੇ ਧੀਮੀ ਬਾਣ। ਇਹ ਰੰਗ 'ਚ ਜਿਹੜੇ ਰੰਗ 'ਚ ਉਹੀ ਰੰਗਲੇ ਸੱਜਣ ਨੇ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿਜ ਸੁਭਾਏ। ਸਹਿਜ ਉਹਨਾਂ ਦੇ ਜੀਵਨ 'ਚ ਆ ਜਾਂਦਾ ਹੈ। ਇਹੀ ਉਸ ਸਹਿਜ ਦੇ, ਉਸ ਵਾਹਿਗੁਰੂ ਦੇ ਪਿਆਰ ਵਿੱਚ ਉਹ ਰੰਗੇ ਹੋਏ ਹੁੰਦੇ ਨੇ। ਭਗਤੀ ਰੰਗ ਨਾ ਉਤਰੇ ਸਹਿਜੇ ਰਹੇ ਸਮਾਏ। ਉਹਨਾਂ ਦਾ ਰੰਗ ਇੰਨਾ ਪੱਕਾ ਮਜੀਠ ਦਾ ਰੰਗ ਹੁੰਦਾ ਹੈ, ਭਗਤੀ ਦਾ, ਬੰਦਗੀ ਦਾ, ਉਹ ਕਦੇ ਉਤਰਦਾ ਨਹੀਂ ਹੈ। ਔਰ ਉਹਨਾਂ ਦਾ ਜੀਵਨ ਇਵੇਂ ਹੀ ਹੁੰਦਾ ਹੈ, ਸਹਿਜੇ ਜਾਗੇ ਸਹਿਜੇ ਸੋਏ, ਕਰਨੇ ਹਾਰ ਕਰੇ ਸੋ ਹੋਏ। ਪੌੜੀ ਜਿਹੜੀ ਕਿ ਇਹ ਦੋਵੇਂ ਸ਼ਲੋਕ ਇਹਨਾਂ ਦੇ ਹੀ ਅਰਥ ਨੂੰ, ਇਹਨਾਂ ਦੇ ਹੀ ਭਾਵ ਨੂੰ ਅੱਗੇ ਤੋਰਦੀ ਹੈ। ਸਿਸ਼ਟ ਉਪਾਈ ਸਭ ਤੁਧ ਆਪੇ, ਸਿਸ਼ਟ ਉਪਾਈ ਸਭ ਤੁਧ ਆਪੇ ਰਿਜਕ ਸੰਭਾਹਿਆ। ਇੱਕ ਵੱਲ ਛਲ ਕਰਕੇ ਖਾਵਦੇ ਮੋਹੋਂ ਕੂੜ ਕੁਸਤ ਤਿਨੀ ਢਾਇਆ। ਕਿ ਉਸ ਵਾਹਿਗੁਰੂ ਨੇ, ਹੇ ਵਾਹਿਗੁਰੂ ਤੂੰ ਆਪ ਹੀ ਇਹ ਸ੍ਰਿਸ਼ਟੀ ਉਪਾਈ ਤੇ ਉਸ ਸਭ ਦਾ ਰਿਜਕ ਵੀ ਸੰਭਾਲ ਕੇ ਰੱਖ ਦਿੱਤਾ ਹੈ। ਉਹਨਾਂ ਦੇ ਜੀਵਾਂ ਦੇ ਆਉਣ ਤੋਂ ਪਹਿਲਾਂ ਉਹਨਾਂ ਦਾ ਰਿਜਕ, ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਨ ਤਿਨਾ ਵੀ ਰੋਜ਼ੀ ਦੇ। ਸੋ ਇਹ ਹੈ ਸਿਸ਼ਟ ਉਪਾਈ ਸਭ ਤੁਧ ਆਪੇ ਰਿਜਕ ਸੰਭਾਇਆ। ਇੱਕ ਵਲ ਛਲ ਕਰਕੇ ਖਾਵਦੇ ਮੂੰਹੋਂ ਕੂੜ ਕੁਸਤ ਤਿਨੀ ਢਾਇਆ। ਇਹ ਕੌਣ ਹੈ ਜਿਨ੍ਹਾਂ ਦਾ ਯਕੀਨ ਨਹੀਂ ਹੈ ਰੱਬ ਦੇ ਰਾਜ਼ਕ ਹੋਣ ਤੇ? ਉਹ ਵਲ ਛਲ ਕਰਦੇ ਨੇ, ਬੇਈਮਾਨੀਆਂ, ਝੂਠ, ਓਵਰ ਪ੍ਰੋਫਿਟ, ਲੁੱਟ ਮਾਰ, ਜਾਲੀਪਣਾ, ਕਿਸੇ 'ਚ ਕੀ ਮਿਲਾਤਾ, ਕਿਸੇ 'ਚ ਕੀ ਮਿਲਾਤਾ, ਧੋਖਾ ਧੜੀ। ਇਹ ਹੈ ਵਲ ਛਲ। ਇੱਕ ਵਲ ਛਲ ਕਰਕੇ ਖਾਵਦੇ ਮੂੰਹੋਂ ਕੂੜ ਕੁਸਤ ਤਿਨੀ ਢਾਇਆ। ਕਿਉਂਕਿ ਵਲ ਛਲ ਕਰਨ ਦੇ ਲਈ ਕੂੜ ਔਰ ਕੁਸਤ ਇਹੀ ਤੁਸੀਂ ਇਸਤੇਮਾਲ ਕਰਦੇ ਹੋ ਦੂਸਰੇ ਨੂੰ ਯਕੀਨ ਕਰਾਉਣ ਲਈ। ਤੁਧ ਆਪੇ ਭਾਵੇ ਸੋ ਕਰੇ, ਤੁਧ ਉੱਤੇ ਕੰਮ ਓਏ ਲਾਇਆ। ਇੱਕ ਨਾ ਸੱਚ ਬੁਝਾਇਨ ਤਿਨਾ ਅਤੁੱਟ ਭੰਡਾਰ ਦਿਵਾਇਆ। ਹਰ ਚੇਤ ਖਾਏ ਤਿਨਾ ਸਫਲ ਹੈ, ਅਛੇਤਾ ਹੱਥ ਤੜਾਇਆ। ਹੁਣ ਇੱਥੇ ਫਿਰ ਅਕਾਲ ਪੁਰਖ ਦੇ ਹੀ ਸਮਰਪਿਤ ਹੋ ਕੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਅਲਟੀਮੇਟਲੀ ਤੇਰੇ ਹੱਥ 'ਚ ਹੈ। ਤੁਧ ਆਪੇ ਭਾਵੈ ਸੋ ਕਰੇ, ਤੁਧ ਉੱਤੇ ਕੰਮ ਉਹ ਲਾਇਆ। ਤੂੰ ਜਿੱਥੇ ਜਿੱਥੇ ਵੀ ਜਿਹਨੂੰ ਲਾਇਆ ਉਹ ਝੂਠ ਕੁਸਤ ਵਾਲੇ ਵੀ ਲੱਗੇ ਹੋਏ ਨੇ। ਜਿਹਨੂੰ ਅਸੀਂ ਪੜ੍ਹਦੇ ਹਾਂ ਸੁਖਮਣੀ ਸਾਹਿਬ 'ਚ ਕਿ ਭਾਈ ਇਹਨਾਂ ਦੇ ਵਸ ਕੀ ਹੈ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ। ਜਿਤ ਜਿਤ ਲਾਏ ਤਿਤ ਲਗੇ ਹਰ ਨਾਥ, ਨਾਨਕ ਇਨ ਕੇ ਕਛੂ ਨਾ ਹੱਥ। ਤੁਧ ਆਪੇ ਭਾਵੈ ਸੋ ਕਰੇ, ਤੁਧ ਉੱਤੇ ਕੰਮ ਓਏ ਲਾਇਆ। ਇੱਕ ਨਾ ਸੱਚ ਬੁਝਾਇਨ ਤਿਨਾ ਅਤੁੱਟ ਭੰਡਾਰ ਦਵਾਇਆ। ਇਕਨਾ ਨੂੰ, ਕਿਉਂਕਿ ਨਦਰ ਕਰਮ ਲਫ਼ਜ਼ ਨੇ ਕਿ ਤੁਸੀਂ ਨਦਰ ਕੀਤੀ, ਕਰਮ ਕੀਤੀ, ਉਹਨਾਂ ਨੂੰ ਸੱਚ ਬੁਝਾ ਦਿੱਤਾ। ਬਿਲਕੁਲ। ਜਿਹਨੂੰ ਸੱਚ ਬੁੱਝ ਲੈਣਾ ਹੁੰਦਾ ਹੈ, ਸੱਚ ਦੀ ਸਮਝ ਆ ਜਾਂਦੀ ਹੈ, ਸੱਚ ਤੇ ਤੁਰਨਾ ਵੀ ਉਹੀ ਸਿਖਾਉਂਦਾ ਹੈ। ਉਸ ਦੇ ਮਾੜੇ ਕੰਸੀਕੁਐਂਸਿਸ ਜਿਹੜੇ ਦੁਸ਼ਮਣ ਸਮਝਦਾ ਹੈ ਕਿ ਡਰ ਖੌਫ ਦੇ ਕੇ ਤੁਹਾਨੂੰ ਸੱਚ ਦੇ ਰਸਤੇ ਤੋਂ ਹਟਾ ਸਕਦਾ ਹੈ, ਪਰ ਉਸ ਸੱਚ ਤੇ ਖਲੋਣ ਦੀ ਹਿੰਮਤ ਵੀ ਵਾਹਿਗੁਰੂ ਦਿੰਦਾ ਹੈ।
ਇਹੀ ਹੈ, ਬੰਦ ਕਟਾਣਾ, ਖੋਪਰੀਆਂ ਲੁਹਾਣਾ, ਚਰਖੀਆਂ ਤੇ ਚੜ੍ਹਨਾ, ਇਹ ਸੱਚ ਦਾ ਰਸਤਾ ਹੀ ਹੈ। ਇੱਕ ਨਾ ਸੱਚ ਬੁਝਾਇਨ ਤੇ ਨਾ ਅਤੁੱਟ ਭੰਡਾਰ ਦਵਾਇਆ, ਅਤੁੱਟ ਜਿਹੜਾ ਕਦੇ ਟੁੱਟਦਾ ਨਹੀਂ, ਨਾ ਮੁੱਕਣ ਵਾਲਾ ਹੈ। ਐਸਾ ਖਜ਼ਾਨਾ ਤੁਸੀਂ ਇਹ ਵਾਹਿਗੁਰੂ ਉਹਨਾਂ ਨੂੰ ਬਖਸ਼ ਦਿੰਦੇ ਹੋ। ਹਰ ਚੇਤ ਖਾਏ ਤੇ ਨਾ ਸਫਲ ਹੈ ਕਿ ਭਾਈ ਜ਼ਿੰਦਗੀ ਨੂੰ ਜਿਉਂ ਵੀ ਹੱਸਣਦਿਆਂ, ਖੇਲਣਦਿਆਂ, ਪਹਿਨਣਦਿਆਂ, ਖਾਵਣਦਿਆਂ ਵਿੱਚੇ ਹੋਵੇ। ਮੁਕਤ ਦੁਨੀਆ ਤੋਂ ਦੌੜਨਾ ਨਹੀਂ ਹੈ, ਪਰ ਰੱਬ ਨੂੰ ਯਾਦ ਰੱਖ ਕੇ, ਜਿਸ ਰੱਬ ਨੇ ਦਿੱਤਾ ਹੈ ਉਹਦੀ ਸ਼ੁਕਰਗੁਜ਼ਾਰੀ ਦੇ ਨਾਲ ਹਰ ਚੇਤ ਖਾਏ ਤੇ ਨਾ ਸਫਲ ਹੈ। ਉਹਨਾਂ ਦਾ ਜੀਵਨ ਸਫਲ ਹੈ। ਅਚੇਤਾ ਹੱਥ ਤੜਾਇਆ, ਤੇ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ, ਤੜਾਇਆ ਹੁੰਦਾ ਹੈ ਹੱਥ ਅੱਡਣੇ, ਉਹਨਾਂ ਦੇ ਹੱਥ ਅਲਟੀਮੇਟਲੀ ਅੱਡੇ ਹੀ ਜਾਂਦੇ ਨੇ, ਕਿਉਂਕਿ ਉਹ ਸਭ ਕੁਝ ਹਾਸਲ ਕਰਕੇ ਵੀ ਮੰਗਤ ਹਾਲਤ ਦੇ ਵਿੱਚ ਹੀ ਰਹਿੰਦੇ ਨੇ, ਰੁਲੇ ਹੋਏ ਰਹਿੰਦੇ ਨੇ। ਕਸੁੰਭ ਦੇ ਉਸ ਰੰਗ ਵਾਂਗ ਉਹਨਾਂ ਨੇ ਫੇਡ ਹੋ ਜਾਣਾ ਹੁੰਦਾ ਹੈ, ਤੇ ਸੱਚ ਦਾ ਮਜੀਠ ਰੰਗ ਜਿਹਨੂੰ ਚੜ੍ਹਿਆ ਉਹ ਇੱਥੇ ਵੀ ਤੇ ਉੱਥੇ ਵੀ ਉਜਲ ਮੁੱਖ ਜਾਂਦੇ ਨੇ। ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvrefour.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਾਸ ਨਾਲ ਗਿਆ ਦੋ ਦੇਖਦੇ ਰਹੋ। TV ਰਿਫੋ ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।